प्रचार भी करवाया जाएगा। गदरी बाबियां दे इतिहासक स्थान विखे रोजाना कथा अते कीर्तन समागम का आनंद भी माणो। गुरु घर कमेटी वालों समूह संगतां नूं वध चढ़ के इन्हां समागमां विच हाज़री लवाउण लई बेनती कीती जांदी है। वधेरे जानकारी लई तुसीं हेठ दित्ते नंबरां ते संपर्क कर सकदे हो। पीवो पौल खंड तार होवे जन्म सहेला, वाह वाह गोबिंद सिंह आपे गुरचेला। वाहिगुरू जी का खालसा, वाहिगुरू जी की फतेह। मैं नीलम कौर TV 84 ਦੇ ਸਾਰੇ ਦਰਸ਼ਕਾਂ ਦਾ ਇਸ ਮਹਾਨ ਨਗਰ ਕੀਰਤਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ, ਜਿਹੜਾ ਕਿ ਸਟਾਕਟਨ ਗੁਰੂ ਘਰ ਦੀਆਂ ਸਿੱਖ ਸੰਗਤਾਂ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸਜਾਇਆ ਜਾ ਰਿਹਾ ਹੈ। ਇਹ 24ਵਾਂ ਮਹਾਨ ਨਗਰ ਕੀਰਤਨ ਹੈ। ਇਹ ਗਦਰੀ ਬਾਬਿਆਂ ਦੇ ਜਿਹੜਾ ਇਤਿਹਾਸਕ ਸਥਾਨ ਹੈ ਉਸ ਤੋਂ ਹਮੇਸ਼ਾ ਤਰ੍ਹਾਂ ਖਾਲਸਾ ਸਾਜਨਾ ਦਿਵਸ ਨੂੰ ਜਿਹੜਾ ਸਮਰਪਿਤ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਬੜੇ ਸ਼ਰਧਾ ਪੂਰਵਕ ਤਰੀਕੇ ਨਾਲ ਸਿੱਖ ਸੰਗਤਾਂ ਵੱਲੋਂ ਜਿਹੜਾ ਇਹ ਸਜਾਇਆ जा रहा है और थोड़े ही पलों ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਆਰੰਭ ਹੋਵੇਗਾ। ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਉਹ ਤਿਆਰ ਹੋ ਰਿਹਾ ਹੈ ਰੰਗ ਬਰੰਗੇ ਫੁੱਲਾਂ ਦੇ ਨਾਲ। ਔਰ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸ ਦਈਏ ਕਿ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਫਿਰ ਉਹਨਾਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਜੋ ਖਾਲਸੇ ਦੀ ਜਿਹੜੀ ਸਾਜਨਾ ਕੀਤੀ ਸੀ। ਸੋ ਦੇਸ਼ਾਂ ਵਿਦੇਸ਼ਾਂ ਵਿੱਚ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਜਿਹੜਾ ਇਹ ਦਿਨ ਹੈ ਜਿਹੜਾ ਮਨਾਇਆ ਜਾਂਦਾ ਹੈ। ਸੋ ਜਿਸ ਤਰ੍ਹਾਂ ਕਿ ਇਹਨਾਂ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। पीवो पौल खंड तार होवे जन्म सहेला, वाह वाह गोबिंद सिंह आपे गुरचेला। वाहिगुरू जी का खालसा, वाहिगुरू जी की फतेह। मैं नीलम कौर TV 84 ਦੇ ਸਾਰੇ ਦਰਸ਼ਕਾਂ ਦਾ ਇਸ ਮਹਾਨ ਨਗਰ ਕੀਰਤਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ, ਜਿਹੜਾ ਕਿ ਸਟਾਕਟਨ ਗੁਰੂ ਘਰ ਦੀਆਂ ਸਿੱਖ ਸੰਗਤਾਂ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸਜਾਇਆ ਜਾ ਰਿਹਾ ਹੈ। ਇਹ 24ਵਾਂ ਮਹਾਨ ਨਗਰ ਕੀਰਤਨ ਹੈ। ਇਹ ਗਦਰੀ ਬਾਬਿਆਂ ਦੇ ਜਿਹੜਾ ਇਤਿਹਾਸਕ ਸਥਾਨ ਹੈ ਉਸ ਤੋਂ ਹਮੇਸ਼ਾ ਤਰ੍ਹਾਂ ਖਾਲਸਾ ਸਾਜਨਾ ਦਿਵਸ ਨੂੰ ਜਿਹੜਾ ਸਮਰਪਿਤ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਬੜੇ ਸ਼ਰਧਾ ਪੂਰਵਕ ਤਰੀਕੇ ਨਾਲ ਸਿੱਖ ਸੰਗਤਾਂ ਵੱਲੋਂ ਜਿਹੜਾ ਇਹ ਸਜਾਇਆ ਜਾ ਰਿਹਾ ਹੈ ਔਰ ਥੋੜੇ ਹੀ ਪਲਾਂ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਆਰੰਭ ਹੋਵੇਗਾ। ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਉਹ ਤਿਆਰ ਹੋ ਰਿਹਾ ਹੈ ਰੰਗ ਬਰੰਗੇ ਫੁੱਲਾਂ ਦੇ ਨਾਲ। ਔਰ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸ ਦਈਏ ਕਿ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਫਿਰ ਉਹਨਾਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਜੋ ਖਾਲਸੇ ਦੀ ਜਿਹੜੀ ਸਾਜਨਾ ਕੀਤੀ ਸੀ। ਸੋ ਦੇਸ਼ਾਂ ਵਿਦੇਸ਼ਾਂ ਵਿੱਚ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਜਿਹੜਾ ਇਹ ਦਿਨ ਹੈ ਜਿਹੜਾ ਮਨਾਇਆ ਜਾਂਦਾ ਹੈ। ਸੋ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਪੰਜਾਬ ਦੀ ਧਰਤੀ ਤੇ ਤੁਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਉਸ ਨੂੰ ਪੰਜਾਬ ਨੂੰ ਜਿਹੜੀ ਸ਼ੌਣੀ ਬਣਾਇਆ ਹੋਇਆ ਹੈ। ਜੋ amritpal ਸਿੰਘ ਜੀ, ਭਾਈ amritpal ਸਿੰਘ ਜਿਹਨਾਂ ਨੇ ਖਾਲਸਾ ਵਹੀਰ ਦਾ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਸੀ, ਜਿਸ ਦੇ ਹੇਠ ਜਿਹੜੇ ਆਪਣੇ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ, ਉਹਨਾਂ ਦੇ ਨਸ਼ੇ ਛਡਾਉਣ ਲਈ ਔਰ ਉਹਨਾਂ ਨੂੰ ਸਿੱਖੀ ਸਰੂਪ ਵਿੱਚ ਔਰ ਉਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਦੀ ਜਿਹੜੀ ਮੁਹਿੰਮ ਉਹ ਸ਼ੁਰੂ ਕੀਤੀ ਸੀ ਔਰ ਉਹ ਉਸ ਵਿੱਚ ਕਾਮਯਾਬ ਵੀ ਹੋਏ ਸਨ। ਸੋ ਉਹ ਸਰਕਾਰਾਂ ਨੂੰ ਜਿਹੜੇ ਪੰਜਾਬ ਦੀ ਸਰਕਾਰ ਨੂੰ ਜਿਹੜੀ ਆਪਣੇ ਭਾਰਤ ਦੀ ਸਰਕਾਰ ਨੂੰ ਉਹ ਨਹੀਂ ਚੰਗਾ ਲੱਗਾ। ਸੋ ਉਹਨਾਂ ਤੇ ਪੁਲਿਸ ਜਿਹੜੇ ਝੂਠੇ ਜਿਹੜੇ ਪੁਲਿਸ ਜਿਹੜੇ ਕੇਸ ਨੇ ਉਹ ਪਾਏ ਨੇ, ਉਹਨਾਂ ਨੂੰ ਬੇਕਾਰ ਕੀਤਾ ਹੋਇਆ ਹੈ ਔਰ ਉਹਨਾਂ ਨੂੰ ਤੰਗ ਵੀ ਕਰ ਰਹੇ ਹੋ। ਜਿਹੜੇ ਆਪਣੇ ਇਤਿਹਾਸਕ ਗੁਰੂ ਘਰ ਨੇ ਉਹ ਵੀ ਜਿਹੜੇ ਸੁਰੱਖਿਅਤ ਨਹੀਂ ਹੈ, ਉਹਨਾਂ ਤੇ ਵੀ ਜਿਹੜੇ ਸੰਗਤ ਜਿਹੜੀ ਦਰਸ਼ਨਾਂ ਵਾਸਤੇ ਆ ਰਹੀ ਹੈ, ਜਿਹੜੇ ਆਪਣੇ ਤਖਤ ਨੇ ਉਹਨਾਂ ਤੇ ਜਿੱਦਾਂ ਸੰਗਤਾਂ ਆਪਣੇ ਦਰਸ਼ਨ ਕਰਨ ਵਾਸਤੇ ਗੁਰੂ ਘਰ ਨੂੰ ਆ ਰਹੀਆਂ ਨੇ ਉਹਨਾਂ ਨੂੰ ਤਲਾਸ਼ੀਆਂ ਲਈਆਂ ਜਾ ਰਹੀਆਂ ਨੇ। ਸੋ ਜਿਸ ਤਰ੍ਹਾਂ ਕਿ ਆਪਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣਾ ਗੁਰੂ ਦੇ ਜਿਹੜੇ ਆਪਣੇ ਦਿਨ ਨੇ ਉਹ ਮਨਾਉਂਦੇ ਆ ਔਰ ਵਿਦੇਸ਼ਾਂ ਦੇ ਵਿੱਚ ਆਪਣਾ ਖੁੱਲੇ ਆਮ ਆਪਣੇ ਇਸ ਦੂਸਰੀਆਂ ਕੰਟਰੀਜ਼ ਵਿੱਚ ਆਣ ਕੇ ਆਪਣੇ ਬੜੇ ਉਤਸ਼ਾਹ ਤੇ ਪਿਆਰ ਨਾਲ ਆਪਣੇ ਜਿਹੜੇ ਦਿਨ ਮਨਾ ਰਹੇ ਆ ਆਪਣੇ ਖਾਲਸੇ ਦੇ ਆਪਣੇ ਧਰਮ ਦੇ। ਸੋ ਇੱਥੇ ਕੋਈ ਰੋਕ ਟੋਕ ਨਹੀਂ ਹੈ, ਪਰ ਜਿਹੜੇ ਆਪਣੇ ਪੰਜਾਬ ਦੀ ਜਿਹੜੀ ਧਰਤੀ ਆ ਉੱਤੇ ਜਿਹੜੀ ਸਰਕਾਰਾਂ ਦਾ ਪੂਰਾ ਕੰਟਰੋਲ ਲੱਗਿਆ, ਪੂਰਾ ਕਬਜ਼ਾ ਹੈ। ਸੋ ਅਸੀਂ ਇਸ ਵਿਸਾਖੀ ਦੇ ਮੌਕੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਅਸੀਂ ਆਪਣੀ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਪੇਸ਼ ਕਰਦੇ ਹਾਂ। ਇਹ 324ਵਾਂ ਖਾਲਸਾ ਸਾਜਨਾ ਦਿਵਸ ਹੈਗਾ। ਸੋ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ ਔਰ ਥੋੜੇ ਹੀ ਪਲਾਂ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਹੈ ਸਟਾਰਟ ਹੋ ਜਾਏਗਾ ਔਰ ਆਪਾਂ ਤੁਹਾਨੂੰ ਸਾਰੀਆਂ ਇਸ ਨਗਰ ਕੀਰਤਨ ਦੀਆਂ ਜਿਹੜੀਆਂ
ਝਲਕੀਆਂ ने वो दिखावांगे और ਜਿਹੜੀਆਂ ਪੰਥਕ ਵਿਚਾਰਵਾਨ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਔਰ ਸਿੱਖ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਔਰ ਇੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਲੰਗਰਾਂ ਦੇ ਪ੍ਰਬੰਧ ਕੀਤੇ ਹੋਏ ਨੇ, ਸਫਾਈ ਦੇ ਵੀ ਪ੍ਰਬੰਧ ਕੀਤੇ ਹੋਏ ਨੇ, ਟਰਾਂਸਪੋਰਟੇਸ਼ਨ ਦੇ ਵੀ ਬਹੁਤ ਵਧੀਆ ਜਿਹੜੇ ਪ੍ਰਬੰਧ ਕੀਤੇ ਹੋਏ ਨੇ। ਸਿਆਸੀ ਸਭ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਔਰ ਟੀਵੀ 84 ਦੀ ਜਿਹੜੀ ਟੀਮ ਹੈ ਉਹ ਇਸ ਨੂੰ ਫੁੱਲੀ ਕਵਰ ਕਰਨ ਵਾਸਤੇ ਪਹੁੰਚ ਚੁੱਕੀ ਹੈ। ਜਿਸ ਤਰ੍ਹਾਂ ਕਿ ਤੁਸੀਂ ਲਾਸਟ ਨਾਈਟ ਵੀ ਦੇਖਿਆ ਜਿਹੜਾ ਦਰਬਾਰ ਵੀ ਸਜਾਇਆ ਹੋਇਆ ਸੀ, ਕੀਰਤਨ ਵੀ ਹੋ ਰਿਹਾ ਸੀ ਔਰ ਜਿਹੜੇ ਪੰਥਕ ਜਿਹੜੇ ਵਿਚਾਰਾਂ ਵਾਲੇ ਜਿਹੜੇ ਵਿਚਾਰਵਾਨ ਸੀ ਉਹਨਾਂ ਦੇ ਤੁਸੀਂ ਵਿਚਾਰ ਸੁਣੇ। ਸੋ ਅੱਜ ਸਾਰਾ ਦਿਨ ਆਪਾਂ ਜੋ ਨਗਰ ਕੀਰਤਨ ਦੀ ਜਿਹੜੀਆਂ ਝਲਕੀਆਂ ਨੇ ਜਿਹੜਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਹ ਨਗਰ ਕੀਰਤਨ ਹੈ ਉਹ ਆਪਾਂ ਦਿਖਾਵਾਂਗੇ। ਮੈਰੀਲਮ ਟੀਵੀ 84 ਦੇ ਨਾਲ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਸੁਤਨਿਕ ਸੇਵਾ ਪ੍ਰਵਾਨ ਆਪ ਸਭ ਸੰਗਤਾਂ ਨੂੰ ਖਾਲਸਾ ਸਿਰਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਆਓ ਅਗਲਾ ਪ੍ਰੋਗਰਾਮ ਪ੍ਰਬੰਧਕਾਂ ਪਾਸੋਂ ਸਰਵਣ ਕਰੀਏ ਜੀ। ਦਾਸਾਂ ਵੱਲੋਂ ਕੀਰਤਨ ਸਮਾਪਤੀ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ। ਚੋਜੀ ਪਿਤਾ ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸਜਾਏ ਹੋਏ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਚੱਲ ਰਹੇ ਗੁਰਮਤਿ ਸਮਾਗਮਾਂ ਦੀ ਹਾਜ਼ਰੀ ਭਰਦੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਉਸੇ ਪਿਤਾ ਦਾ ਹੁਕਮ ਮੰਨਦਿਆਂ ਹੋਇਆਂ ਜਿਹਨੇ ਸਾਡੀ ਖਾਤਰ ਆਪਣਾ ਸਾਰਾ ਸਰਬੰਸ ਵਾਰ ਕੇ ਤੇ ਉੱਚੀ ਆਵਾਜ਼ ਦੇ ਵਿੱਚ ਕੇਸਗੜ੍ਹ ਦੀ ਧਰਤੀ ਤੇ ਲਲਕਾਰ ਕੇ ਕਿਹਾ ਸੀ ਕੋਈ ਹੈ ਕੋਈ ਸਿੱਖ ਜਿਹੜਾ ਗੁਰੂ ਨੂੰ ਆਪਣਾ ਸੀਸ ਭੇਟ ਕਰੇ। ਤੇ ਸਤਿਗੁਰਾਂ ਦੀ ਆਵਾਜ਼ ਦੇ ਉੱਤੇ ਪੰਜਾਂ ਸਿੱਖਾਂ ਨੇ ਆਪਣੇ ਸੀਸ ਭੇਟ ਕੀਤੇ ਸੀ। ਆਓ ਉਹਨਾਂ ਪਿਆਰਿਆਂ ਨੂੰ ਯਾਦ ਕਰਦਿਆਂ ਹੋਇਆਂ ਸਾਰੇ ਸਿੱਖ ਪੰਥ ਦੇ ਨਾਲ ਤੇ ਪੰਥ ਦੇ ਬਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਰਲ ਮਿਲ ਕੇ ਆਪਣੀ ਗੁਰੂ ਫਤਿਹ ਸਾਂਝੀ ਕਰੀਏ ਜੀ। ਗੱਜ ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲੋਂ ਧੰਨਵਾਦੀ ਹਾਂ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਹੁਣਾਂ ਦਾ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ, ਜਿਨ੍ਹਾਂ ਨੇ ਲਗਾਤਾਰ ਪਹਿਲੀ ਤਰੀਕ ਤੋਂ ਲੈ ਕੇ ਅੱਜ 16 ਤਰੀਕ ਹੋ ਗਈ ਹੈ ਲਗਾਤਾਰ ਕੀਰਤਨ ਕੀਤਾ ਹੈ। ਇਹਨਾਂ ਵੀਰਾਂ ਦੀ ਮਿਹਨਤ ਬਰ ਲਿਆਈ ਹੈ। ਜਿਹੜਾ ਗੁਰੂ ਕਾ ਜਸ ਇਹਨਾਂ ਨੇ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ। ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ 80 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਲਈ ਹੈ। ਕੱਲ ਸਾਰੇ ਵਧਾਈ ਦੇ ਪਾਤਰ ਹਨ ਤੇ ਸਾਰੇ ਸਤਿ
श्री अकाल। ਤੇ ਸਾਰੇ ਜਥੇ ਜਿੰਨੇ ਵੀ ਵੀਰ ਦੂਰੋਂ ਨੇੜਿਓਂ ਚੱਲ ਕੇ ਆਏ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ, ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਹੈ। ਤੇ ਸ਼ੁਕਰ ਹੈ ਸਤਿਗੁਰਾਂ ਦਾ ਜਿਨ੍ਹਾਂ ਨੇ ਆਪਣੀ ਮਿਹਰ ਕੀਤੀ। ਆਲੇ ਦੁਆਲੇ ਗੁਰੂ ਘਰਾਂ ਦੇ ਵਿੱਚ ਇਸੇ ਮਹੀਨੇ 2 ਜਗ੍ਹਾ ਤੇ ਅੰਮ੍ਰਿਤ ਸੰਚਾਰ ਹੋਇਆ, ਪਰ ਗਦਰੀ ਬਾਬਿਆਂ ਦੇ ਇਸ ਸਥਾਨ ਦੇ ਉੱਤੇ ਸਤਿਗੁਰਾਂ ਨੇ ਇੰਨੀ ਮਿਹਰ ਕੀਤੀ ਕਿ ਕੱਲ ਸੰਗਤ ਨੂੰ ਦੇਖ ਕੇ ਰੂਹ ਬਾਗੋ ਬਾਗ ਹੋ ਗਈ ਤੇ ਸਾਡਾ ਬਣਾਇਆ ਹੋਇਆ ਪੁਰਬ ਸਫਲਾ ਹੋ ਗਿਆ। ਹੁਣ ਆਪਾਂ ਨਗਰ ਕੀਰਤਨ ਵਿੱਚ ਚੱਲਣਾ ਹੈ। ਇਸ ਤੋਂ ਪਹਿਲਾਂ ਆਪਾਂ ਪੰਥਕ ਬੁਲਾਰਿਆਂ ਨੂੰ ਵੀ ਸਰਵਣ ਕਰਨਾ ਹੈ। ਸਾਰੇ ਸਤਿਕਾਰਯੋਗ ਵੀਰ ਆਏ ਹਨ, ਜਿੰਨੀਆਂ ਕਮੇਟੀਆਂ ਦੂਰੋਂ ਨੇੜਿਓਂ ਚੱਲ ਕੇ ਆਏ ਹਨ, ਅਸੀਂ ਸਾਰਿਆਂ ਨੂੰ ਜਿਉਂ ਆਇਆਂ ਆਖਦੇ ਹਾਂ। ਤੁਹਾਡਾ ਆਪਣਾ ਸਥਾਨ ਹੈ, ਗਦਰੀ ਬਾਬਿਆਂ ਦਾ ਸਥਾਨ ਹੈ। ਤੇ ਫਿਰ ਇੱਕ ਵਾਰੀ ਸਾਰੇ ਜਥਿਆਂ ਦਾ, ਸਾਰੀ ਸੰਗਤ ਦਾ, ਸਾਰੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਸੇਵਾਵਾਂ ਕਮਾਈਆਂ ਹਨ, ਸਾਰਿਆਂ ਦੇ ਅਸੀਂ ਧੰਨਵਾਦ ਕਰਦੇ ਹਾਂ। ਨਗਰ ਕੀਰਤਨ ਚੱਲਣ ਵੇਲੇ ਜੋ ਜ਼ਰੂਰੀ ਬੇਨਤੀਆਂ ਹਨ ਉਸ ਵਿੱਚ ਜ਼ਰੂਰ ਧਿਆਨ ਰੱਖਣਾ ਜੀ। ਠੀਕ ਹੈ, ਉਸ ਵਿੱਚ ਜੋ ਬਹੁਤ ਹੀ ਜ਼ਰੂਰੀ ਬੇਨਤੀ ਹੈ, ਜਦੋਂ ਤੁਸੀਂ ਮਹਾਰਾਜ ਦੀ ਪਾਲਕੀ ਦੇ ਅੱਗੇ ਜਾਓਗੇ ਨਾ, ਉਹਦੇ ਮੂਹਰੇ ਇੱਕ ਤੁਕ ਲਿਖੀ ਹੋਈ ਆ ਗੁਰਬਾਣੀ ਦੀ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਉਸ ਚੀਜ਼ ਨੂੰ ਨਾ ਆਪਣੇ ਹਿਰਦੇ 'ਚ ਵਸਾ ਕੇ ਸਾਰੇ ਜਾਣੇ ਗੁਰੂ ਸਾਹਿਬ ਦਾ ਧਿਆਨ ਧਰ ਕੇ ਗੁਰੂ ਸਾਹਿਬ ਦੀ ਪਾਲਕੀ ਦੇ ਪਿੱਛੇ ਚੱਲਿਓ। ਕੋਈ ਵੀ ਪਾਲਕੀ ਦੇ ਬਰਾਬਰ ਨਾ ਚੱਲੇ, ਨਾ ਕੋਈ ਲੀਡਰ ਬਣਨ ਦੀ ਟਰਾਈ ਕਰੇ ਮੂਹਰੇ ਚੱਲੇ। ਸਾਡੇ ਲੀਡਰ 5 ਪਿਆਰੇ ਸਾਹਿਬਾਨ ਜੋ ਸਿੱਖ ਕੌਮ ਦੀ ਅਗਵਾਈ ਕਰਦੇ ਹਨ, ਉਹ ਅੱਗੇ ਲੱਗੇ ਹੋਏ ਹਨ। ਉਹਨਾਂ ਦੇ ਪਿਤਾ ਜਿਹੜੇ ਸਾਡੇ ਵੀ ਪਿਤਾ ਆ, ਉਹ ਪਾਲਕੀ ਤੇ ਸੁਸ਼ੋਭਿਤ ਹਨ। ਆਪਾਂ ਸਾਰੇ ਜਣਿਆਂ ਨੇ ਯਤਨ ਕਰਨਾ ਹੈ ਕਿ ਨਗਰ ਕੀਰਤਨ ਦੀ ਰੌਣਕ ਨੂੰ ਵਧਾਉਣਾ ਹੈ, ਨਾ ਕਿ ਅਸੀਂ ਆਪਣਾ ਨਗਰ ਕੀਰਤਨ ਕੱਢਣਾ ਹੈ। ਇਸ ਕਰਕੇ ਬੇਨਤੀ ਨੂੰ ਪ੍ਰਵਾਨ ਕਰਿਓ ਜੀ। ਤੇ ਨਾਲ ਹੀ ਜਦੋਂ ਮਹਾਰਾਜ ਜੀ ਦੇ ਸਰੂਪ ਲੈ ਕੇ ਜਾਣੇ ਹਨ, ਤੇ ਜਦੋਂ ਮਹਾਰਾਜ ਜੀ ਦੇ ਸਰੂਪ ਪਾਲਕੀ ਸਾਹਿਬ ਤੋਂ ਵਾਪਸ ਆਉਣੇ ਹਨ, ਜੋ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਪਾਤਸ਼ਾਹ ਹੋਏ ਆ 5ਵੇਂ, ਜਦੋਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਹੈੱਡ ਗ੍ਰੰਥੀ ਸਥਾਪਿਤ ਕਰ ਦਿੱਤਾ, ਉਸ ਤੋਂ ਬਾਅਦ ਹਮੇਸ਼ਾ ਬਾਬਾ ਬੁੱਢਾ ਜੀ ਮਹਾਰਾਜ ਦਾ ਸਰੂਪ ਲੈ ਕੇ ਅੱਗੇ ਚੱਲਦੇ ਸੀ ਤੇ ਗੁਰੂ ਪਿਤਾ ਜੀ ਪਿੱਛੇ ਚੱਲਦੇ ਸਨ। ਇਸੇ ਤਰ੍ਹਾਂ ਇਸ ਗੁਰੂ ਘਰ ਦੇ ਜੋ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਨ, ਉਹਨਾਂ ਨੇ ਹੀ ਮਹਾਰਾਜ ਦੇ ਸਰੂਪ ਲੈ ਕੇ ਜਾਣਾ ਹੈ। ਸਾਰੀ ਸੰਗਤ ਨੇ ਉਹਨਾਂ ਦੇ ਪਿੱਛੇ ਚੱਲਣਾ ਹੈ ਤੇ ਜਦੋਂ ਮਹਾਰਾਜ ਦੇ ਸਰੂਪ ਵਾਪਸ ਆਉਣੇ ਹਨ, ਉਦੋਂ ਵੀ ਸਰੂਪ ਉਹਨਾਂ ਨੇ ਲੈ ਕੇ ਆਉਣਾ ਹੈ। ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਵੇ ਜੀ। ਹੁਣ ਮੈਂ ਬੇਨਤੀ ਕਰੂੰਗਾ ਕਿ ਇਸ ਤੋਂ ਪਹਿਲਾਂ ਕਿ ਪੰਥਕ ਬੁਲਾਰੇ ਬੋਲਣ, 2 ਗੱਡੀਆਂ ਆ, ਵੈਸੇ ਟੋ ਟਰੱਕ ਬਾਹਰ ਆ ਚੁੱਕਾ ਇੱਧਰਲੇ ਪਾਸੇ ਜੋ ਰਾਈਟ ਹੈਂਡ ਸਾਈਡ ਤੇ ਸਟਰੀਟ ਹੈ। ਪਹਿਲੀ ਗੱਡੀ ਦੀ ਲਾਇਸੈਂਸ ਪਲੇਟ ਹੈ ਮਰਸਡੀ ਦੀ, ਵਾਈਟ ਰੰਗ ਦੀ ਗੱਡੀ ਹੈ 8XIK032 ਤੇ ਦੂਜੀ ਹੈ 1318 ਡੋਜ ਵਾਲਿਆਂ ਦਾ ਡਰੈਂਗੋ ਟਰੱਕ ਹੈ। ਉਹਨੇ ਇੱਥੇ ਪਾਸੇ ਪਿਛਲੇ ਪਾਸੇ ਜੋ ਰੀਫਰ ਖੜਾ ਹੈ ਜਿਸ ਦੇ ਵਿੱਚ ਗੁਰੂ ਘਰ ਦੀ ਗਰੋਸਰੀ ਲੱਦੀ ਹੋਈ ਆ, ਉਸ ਦੀ ਡੋਰ ਵੀ ਬਲਾਕ ਕਰ ਛੱਡੀ ਆ, ਡੋਰ ਵੀ ਉਸ ਦੀ ਨਹੀਂ ਖੁੱਲਦੀ। ਤੇ ਕਿਰਪਾ ਕਰਕੇ ਉਹਨਾਂ ਦੋਨਾਂ ਗੱਡੀਆਂ ਨੂੰ ਮੂਵ ਕਰ ਲਓ। 5 ਮਿੰਟ ਹੋਰ ਹਨ, ਮੇਰਾ ਖਿਆਲ ਹੈ ਟੋ ਟਰੱਕ ਦੀ ਆਵਾਜ਼ ਮੈਨੂੰ ਸੁਣਦੀ ਹੈ ਇੱਧਰਲੇ ਪਾਸਿਓਂ। ਜੇ ਗੱਡੀਆਂ ਗਈਆਂ ਫਿਰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਵੇਗੀ ਜੀ। ਹੁਣ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਜਿੰਨੇ ਵੀ ਪੰਥਕ ਬੁਲਾਰੇ ਹਨ, ਪਹਿਲੀ ਗੱਲ ਤਾਂ ਇਹ ਆਪਾਂ ਠੀਕ 11:15 ਵਜੇ ਅਰਦਾਸ ਬੇਨਤੀ ਕਰਕੇ ਮਹਾਰਾਜ ਦੇ ਸਰੂਪ ਬਾਹਰ ਲੈ ਕੇ ਜਾਣੇ ਆ। ਸਾਰੇ ਬੁਲਾਰੇ ਆਪਣੇ ਆਪਣੇ ਟਾਈਮ ਦਾ ਖਿਆਲ ਰੱਖਿਓ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਜਸਵੰਤ ਸਿੰਘ ਜੀ ਹੋਠੀ, ਉਹ 5 ਮਿੰਟ ਵਾਸਤੇ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਉਹਨਾਂ ਤੋਂ ਬਾਅਦ ਜਿਹਨਾਂ ਬੁਲਾਰਿਆਂ ਦੇ ਮੈਂ ਨਾਂ ਲਊਂਗਾ ਉਹ ਸਟੇਜ ਦੇ ਪਿੱਛੇ ਇੱਥੇ ਆ ਜਾਣ ਤਾਂ ਕਿ ਮੈਂ ਆਪਣਾ ਟਾਈਮ ਵਿੱਚੋਂ ਸਕਿਪ ਕਰ ਲਵਾਂਗਾ। ਮੈਂ ਬਾਰ-ਬਾਰ ਨਹੀਂ ਉੱਠ ਕੇ ਖੜਾ ਹੋਵਾਂਗਾ ਤਾਂ ਕਿ ਬੁਲਾਰੇ ਬੋਲ ਲੈਣ। ਉਸ ਤੋਂ ਬਾਅਦ ਭਾਈ ਜਸਦੇਵ ਸਿੰਘ ਜੀ ਸਿੱਖ ਫੈਡਰੇਸ਼ਨ ਫਰੀਮਾਉਂਟ ਤੋਂ, ਤੇ ਨਾਲ ਹੀ ਡਾਕਟਰ ਪ੍ਰਿਤਪਾਲ ਸਿੰਘ ਜੀ, ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ ਟਲਹਿਰੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ, ਤੇ ਖਾਲਿਸਤਾਨ ਅਫੇਅਰ ਸੈਂਟਰ ਤੋਂ ਡਾਕਟਰ ਅਮਰਜੀਤ ਸਿੰਘ ਜੀ। ਤੇ ਉਹਨਾਂ ਤੋਂ ਬਾਅਦ ਜਦੋਂ ਆਪਣੇ ਪਾਸ ਜੋ ਅਮਰੀਕਨ ਬੁਲਾਰੇ ਆ ਗਏ, ਉਹਨਾਂ ਤੋਂ ਤਕਰੀਬਨ 5 ਮਿੰਟ ਪਹਿਲਾਂ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ ਜੋ ਆਪਣੇ, ਉਹਨਾਂ ਨੇ ਵੀ 5 ਮਿੰਟ ਜੋ ਇੰਗਲਿਸ਼ ਦੇ ਵਿੱਚ ਗੋਰਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮੈਂ ਬੇਨਤੀ ਕਰੂੰਗਾ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਹੋਠੀ ਆਪ ਸੰਗਤਾਂ ਨੂੰ ਸੰਬੋਧਨ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੁੱਚੀਆਂ ਸਿੱਖ ਸੰਗਤਾਂ ਨੂੰ, ਇੱਥੋਂ ਦੇ ਪ੍ਰਬੰਧਕ ਵੀਰਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਆਓ, ਜਿਵੇਂ ਸੈਕਟਰੀ ਸਾਹਿਬ ਨੇ ਦੱਸਿਆ ਹੈ ਕਿ ਬੜੇ 2-3 ਹਫ਼ਤੇ ਤੋਂ ਇਸ ਗੁਰੂ ਘਰ ਵਿਖੇ ਗੁਰਸਿੱਖੀ ਦਾ ਪ੍ਰਚਾਰ ਬੜੇ ਜੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਦੇਖਿਆ ਹੈ ਕਿ ਪਿਛਲੇ ਸਮੇਂ ਦੇ ਵਿੱਚ ਇੱਥੋਂ ਦੇ ਪ੍ਰਬੰਧਕ ਵੀਰਾਂ ਨੇ ਕੌਮ ਲਈ, ਪੰਥ ਲਈ ਜੋ ਪ੍ਰੋਗਰਾਮ ਲੀਕੇ ਨੇ ਉਹ ਸ਼ਲਾਘਾਯੋਗ ਨੇ। ਵੱਖ-ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਆਈਆਂ ਹੋਈਆਂ ਨੇ, ਹਰ ਇੱਕ ਨੇ 2-2 4-4 ਮਿੰਟ ਲੈਣੇ ਨੇ
ਮੇਰੇ ਦੋ ਕੁ ਸੁਝਾਅ ਸੀ ਜਿਹੜੇ ਮੈਂ ਦੇ ਕੇ ਆਪ ਤੋਂ ਖਿਮਾ ਮੰਗਾਂਗਾ ਕਿ ਜਦੋਂ ਵੀ ਕਿਤੇ ਨਗਰ ਕੀਰਤਨ ਹੋਵੇ ਜਾਂ ਕਿਸੇ ਵੀ ਗੁਰੂ ਘਰ ਦੇ ਵਿੱਚ ਕੋਈ ਵੱਡਾ ਪ੍ਰੋਗਰਾਮ ਹੋਵੇ ਤੇ ਕੋਸ਼ਿਸ਼ ਕਰਿਆ ਕਰੀਏ ਕਿ ਸਾਡੇ ਲਾਗਲੇ ਗੁਰੂ ਘਰ ਜਾਂ ਪੰਥਕ ਜਥੇਬੰਦੀਆਂ ਇੱਕ ਦਿਨ ਪਹਿਲਾਂ ਉਹ ਆਪਸ ਵਿੱਚ ਹੀ ਬੈਠ ਕੇ ਵਿਚਾਰ ਵਟਾਂਦਰਾ ਕਰਿਆ ਕਰਨ, ਤਾਂ ਜੋ ਇਸ ਵੇਲੇ ਪੰਥ ਦੇ ਹਾਲਾਤ ਨੇ ਉਹਨਾਂ ਉੱਤੇ ਸਾਡੇ ਸਭਨਾ ਗੁਰੂ ਘਰਾਂ ਦੇ ਪ੍ਰਬੰਧਕਾਂ ਦੀ ਜਥੇਬੰਦੀਆਂ ਦੀ ਇੱਕ ਸਾਂਝੀ ਰਾਏ ਬਣ ਸਕੇ। ਕਿਉਂਕਿ ਆਪ ਪ੍ਰਿੰਟ ਮੀਡੀਆ ਰਾਹੀਂ ਟੀਵੀ ਰਾਹੀਂ ਸੁਣ ਰਹੇ ਹੋ ਕਿ ਇਸ ਵੇਲੇ ਪੰਜਾਬ ਦੀ ਧਰਤੀ ਤੇ ਸਿੱਖਾਂ ਦੇ ਨਾਲ ਕਿਵੇਂ ਧੱਕਾ ਹੋ ਰਿਹਾ ਹੈ। ਆਪਾਂ ਬਾਹਰ ਬੈਠੇ ਇੱਕ ਸੁਰ ਹੋ ਕੇ ਇੱਕ ਆਵਾਜ਼ ਦੇ ਵਿੱਚ ਕਿਵੇਂ ਉੱਥੇ ਆਪਣੇ ਬਿੱਤ ਅਨੁਸਾਰ ਮਦਦ ਕਰ ਸਕਦੇ ਹਾਂ, ਉਹ ਕਰਨ ਦੀ ਕੋਸ਼ਿਸ਼ ਕਰਿਆ ਕਰੀਏ। ਅਗਰ ਇਹ ਸੁਝਾਅ ਇੱਥੋਂ ਦੇ ਪ੍ਰਬੰਧਕਾਂ ਨੂੰ ਚੰਗਾ ਲੱਗੇ ਤਾਂ ਜ਼ਰੂਰ ਮੰਨਣ ਦੀ ਖੇਚਲ ਕਰਨੀ ਜੀ। ਆਓ ਫਿਰ ਦੁਬਾਰਾ ਸਮੂਹ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਬੇਰੀਏ ਵੱਲੋਂ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ। ਕਿਸੇ ਵੀ ਪੁੱਲ ਚੁੱਕ ਲਿਖੇ ਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸਜੇ ਗੁਰੂ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਨਾਲ ਹੀ ਸਟਾਕਟਨ ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕਾਂ, ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਹਰੇਕ ਸਾਲ ਇਸ ਪੁਰਬ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਇੱਕ ਦੋ ਬੇਨਤੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਕਰਨੀਆਂ ਸਨ। ਜਿਵੇਂ ਕਿ ਚੋਜੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਖਾਲਸਾ ਸਾਜਿਆ, ਉਹ ਇੱਕ ਬਹੁਤ ਵੱਡਾ ਚੋਜ ਕੀਤਾ। ਉਸ ਚੋਜ ਦੇ ਆਪਾਂ ਦੋ ਪੱਖ ਇਹਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਗੁਰੂ ਮਹਾਰਾਜ ਨੇ ਵਿਸਾਖੀ ਵੇਲੇ ਵੱਡਾ ਇਕੱਠ ਸਾਜ ਕੇ ਖਾਲਸੇ ਨੂੰ ਸਾਜਿਆ, ਤਾਂ ਉਹਨਾਂ ਨੇ ਜਿਹੜੇ ਪੰਜ ਪਿਆਰੇ ਸਾਜੇ ਉਹ ਭਾਰਤ ਦੇ ਵੱਖੋ ਵੱਖਰੇ ਕੋਨਿਆਂ ਦੇ ਵਿੱਚੋਂ ਆਏ। ਸਿਆਲਕੋਟ, ਮੇਰਠ, ਪੁਰੀ, ਦਵਾਰਕਾ, ਫਿਰ ਬਿਦਰ ਤੋਂ। ਮਹਾਰਾਜ ਨੇ ਕਿਸੇ ਨਾਲ ਕੋਈ ਭਿੰਨ ਭਾਵ ਨਹੀਂ ਕੀਤਾ ਤੇ ਉਹਨਾਂ ਨੇ ਇਹ ਚੀਜ਼ ਦ੍ਰਿੜ ਕਰਵਾਈ ਵੀ ਜਿਹੜੀ ਸਿੱਖੀ ਆ, ਅੱਜ ਤੋਂ ਤੁਸੀਂ ਸਿੱਖ ਸਜੇ ਹੋ ਤੇ ਸਿੱਖੀ ਖੰਡੇ ਦੀ ਧਾਰ ਦੇ ਵਿੱਚੋਂ ਨਿਕਲਦੀ ਹੈ। ਮਹਾਰਾਜ ਫਰਮਾਉਂਦੇ ਹਨ, ਪੀਵੋ ਪਹੁਲ ਜਨਮ ਸੁਹੇਲਾ। ਮਹਾਰਾਜ ਆਖਦੇ ਹਨ, ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਗੁਰੂ ਮਹਾਰਾਜ ਨੇ ਉੱਥੇ ਜਾਤ ਪਾਤ ਦੇ ਭਿੰਨ ਭੇਵ ਸਾਰੇ ਮਿਟਾ ਕੇ ਖਾਲਸਾ ਸਾਜਿਆ। ਅੱਜ ਆਪਾਂ ਨੂੰ ਇਹ ਚੀਜ਼ ਆਪਣੇ ਜੀਵਨ 'ਚ ਵੀ ਦ੍ਰਿੜ ਕਰਨ ਦੀ ਲੋੜ ਹੈ ਵੀ ਜਿਹੜੀ ਸਿੱਖੀ ਹੈ ਉਹ ਜਨਮ ਤੋਂ ਨਹੀਂ, ਉਹ ਖੰਡੇ ਦੀ ਧਾਰ 'ਚੋਂ ਨਿਕਲਦੀ ਹੈ। ਤੇ ਜਿਹੜੇ ਅੱਜ ਆਪਾਂ ਗੁਰਸਿੱਖ ਸਾਜਦੇ ਹਾਂ, ਜਦੋਂ ਗੁਰੂ ਮਹਾਰਾਜ ਦੀ ਦਾਤ ਆਪਾਂ ਪ੍ਰਾਪਤ ਕਰ ਲੈਂਦੇ ਹਾਂ, ਆਪਣੇ ਕੋਈ ਵਖਰੇਵੇਂ ਨਹੀਂ ਰਹਿੰਦੇ। ਆਪਾਂ ਗੁਰੂ ਮਹਾਰਾਜ ਦੇ ਪੁੱਤ ਬਣਦੇ ਹਾਂ, ਆਨੰਦਪੁਰ ਦੇ ਵਾਸੀ ਬਣਦੇ ਹਾਂ, ਆਪਣੇ ਸਾਰੇ ਵਖਰੇਵੇਂ ਮਿਟ ਜਾਂਦੇ ਹਨ। ਦੂਸਰੀ, ਮਹਾਰਾਜ ਨੇ ਇਹ ਚੀਜ਼ ਆਪਾਂ ਨੂੰ ਦ੍ਰਿੜ ਕਰਵਾਉਣ ਦੀ ਕੋਸ਼ਿਸ਼ ਕੀਤੀ ਵੀ ਅੱਜ ਖਾਲਸਾ ਬਣੇ ਹੋ, ਤੁਹਾਡਾ ਇੱਕ ਰੂਪ ਵੱਖਰਾ, ਨਿਆਰਾ, ਅੱਡਰਾ ਰੂਪ ਤੁਹਾਨੂੰ ਦਿੱਤਾ ਹੈ। ਇਸ ਰੂਪ ਦਾ ਕਾਰਨ ਇਹ ਹੈ ਕਿ ਜੇ ਕਿਤੇ ਕੋਈ ਜ਼ੁਲਮ ਹੁੰਦਾ ਹੈ, ਤੁਸੀਂ ਜ਼ੁਲਮ ਦੇ ਵਿਰੁੱਧ 'ਚ ਖੜਨਾ। ਤੁਸੀਂ ਆਪ ਜ਼ੁਲਮ ਨਹੀਂ ਕਰਨਾ ਤੇ ਜ਼ੁਲਮ ਕੋਈ ਸਹਿਣਾ ਨਹੀਂ। ਅੱਜ ਜਦੋਂ ਆਪਾਂ ਵੇਖਦੇ ਹਾਂ ਅਜੋਕੇ ਹਾਲਤ, ਆਪਾਂ ਇਹਨਾਂ ਦੋਵਾਂ ਗੱਲਾਂ ਤੋਂ ਮੁੱਖ ਮੋੜਿਆ ਹੋਇਆ ਹੈ। ਜੋ ਸਿੱਖ ਦਾ ਭਲਾ ਨਹੀਂ ਲੋਚਦਾ, ਆਪਾਂ ਜ਼ਾਲਮ ਵਾਲੋਂ ਮੂੰਹ ਮੋੜ ਕੇ ਜਿਹੜੀਆਂ ਬੰਦੂਕਾਂ ਹਨ, ਆਪਾਂ ਇੱਕ ਦੂਜੇ ਵੱਲ ਕੀਤੀਆਂ ਹੋਈਆਂ ਹਨ। ਅੱਜ ਇਹ ਆਪਾਂ ਉਹ ਵਿਸਾਖੀ ਮਨਾ ਰਹੇ ਹਾਂ, ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ, ਆਪਾਂ ਇਹ ਅਹਿਦ ਕਰੀਏ ਕਿ ਅਸੀਂ ਸਿੱਖਾਂ ਦੇ ਜ਼ੁਲਮ ਵਿਰੁੱਧ ਲੜਾਂਗੇ, ਇੱਕ ਦੂਜੇ ਦੇ ਵਿਰੁੱਧ ਨਹੀਂ ਆਪਾਂ ਤੋਪਾਂ ਵੀੜਨੀਆਂ, ਆਪਾਂ ਆਪਣੀ ਬਿਆਨਬਾਜ਼ੀ ਨਹੀਂ ਕਰਨੀ, ਆਪਾਂ ਜ਼ਾਲਮ ਨਾਲ ਲੜਨਾ। ਜਿਵੇਂ ਕਿ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਹੈ, ਜਦੋਂ ਤਾਂ ਹਿੰਦੂ ਤਵੀ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ, ਉਹਨਾਂ ਨੂੰ ਤਾਂ ਸਾਰੇ ਸਿਫਤਾਂ, ਉਹਨਾਂ ਨੂੰ ਵਜ਼ੀਰੀਆਂ ਮਿਲਦੀਆਂ ਹਨ, ਪਰ ਜਦੋਂ ਖਾਲਸੇ ਰਾਜ ਦੀ ਗੱਲ ਕਰਦੇ ਹਨ, ਉਹਨਾਂ ਨੂੰ ਜੇਲਾਂ, ਉਹਨਾਂ ਨੂੰ ਕਾਲੇ ਪਾਣੀ, ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕੀਤਾ ਜਾਂਦਾ। ਅੱਜ ਭਾਈ ਅਵਤਾਰ ਸਿੰਘ ਖੰਡਾ, ਜੋ ਕਿ ਇੰਗਲੈਂਡ ਦੇ ਵਿੱਚ ਇੱਕ ਚੈਨਲ ਚਲਾਉਂਦੇ ਹਨ, ਉਹਨਾਂ ਦੇ ਮਾਤਾ ਨੂੰ ਉਹਨਾਂ ਦੇ ਪਰਿਵਾਰ ਦੀਆਂ ਬੀਬੀਆਂ ਨੂੰ 4 ਦਿਨ ਹੋ ਗਏ ਥਾਣੇ ਲਿਜਾ ਕੇ ਬਿਠਾਇਆ। ਉਹਨਾਂ ਦਾ ਕੀ ਕਸੂਰ ਹੈ ਕਿ ਉਹਨਾਂ ਦਾ ਮੁੰਡਾ ਉੱਥੇ ਇੰਗਲੈਂਡ ਦੇ ਵਿੱਚ ਬੈਠਾ ਆਪਣੇ ਖਾਲਸਾ ਰਾਜ ਦੀ ਗੱਲ ਕਰਦਾ।
ਅਵਤਾਰ ਸਿੰਘ ਖੰਡਾ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦਾ ਸਪੁੱਤਰ ਹੈ, ਜਿਨ੍ਹਾਂ ਨੇ ਖਾਲਸਾ ਰਾਜ ਲਈ ਆਪਣੀਆਂ ਜਾਨਾਂ ਵਾਰੀਆਂ। ਆਪਾਂ ਸਾਰਿਆਂ ਨੂੰ ਇੱਥੇ ਬੈਠ ਕੇ ਇਹ ਅਹਿਦ ਕਰਨਾ ਚਾਹੀਦਾ ਹੈ ਕਿ ਜਿੱਥੇ ਵੀ ਕਿਸੇ ਤਰ੍ਹਾਂ ਦਾ ਵੀ ਜ਼ੁਲਮ ਹੋਵੇ, ਅਸੀਂ ਉਸ ਜ਼ੁਲਮ ਦੇ ਵਿਰੁੱਧ ਲੜਨਾ। ਜੇਕਰ ਆਪਾਂ ਦੋ ਚੀਜ਼ਾਂ ਹੀ ਅੱਜ ਇਸ ਵਿਸਾਖੀ ਦੇ ਦਿਹਾੜੇ ਤੋਂ ਲੈ ਜਾਈਏ ਤਾਂ ਆਪਣੇ ਬਹੁਤ ਸਾਰੇ ਮਸਲੇ ਹੱਲ ਹੁੰਦੇ ਹਨ। ਅੱਜ ਆਪਾਂ ਗਦਰੀ ਬਾਬਿਆਂ ਦੇ ਸਥਾਨ ਤੇ ਹਾਂ, ਜਿਨ੍ਹਾਂ ਨੇ ਇਹ ਪੱਛਮ ਦੇ ਦੁੱਖ ਸੁੱਖ ਤਿਆਗ ਕੇ ਪਿੱਛੇ ਜਾ ਕੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਲੜਿਆ। ਪਰ ਜਿਹੜਾ ਉੱਥੋਂ ਦਾ ਹਾਕਮ ਸੀ, ਜਿਹੜਾ ਉੱਥੋਂ ਦਾ ਬ੍ਰਾਹਮਣ ਸੀ, ਉਹ ਇੰਨਾ ਸ਼ੈਤਾਨ ਸੀ, ਉਹਨੇ ਆਪਣੀ ਖਾਲਸਾ ਲੜਾਈ ਨੂੰ ਇੱਕ ਆਜ਼ਾਦੀ ਲੜਾਈ ਬਣਾ ਕੇ ਆਪਾਂ ਨੂੰ ਫਿਰ ਜਲਾਵਤਨ ਜਾਂ ਆਪਾਂ ਨੂੰ ਜਰਾਇਮ ਪੇਸ਼ਾ ਕੌਮ ਐਲਾਨ ਦਿੱਤਾ। ਸੋ ਆਪਾਂ ਉਹਨਾਂ ਦੀਆਂ ਇਹ ਚਲਾਕੀਆਂ ਅੱਜ ਸਮਝਣੀਆਂ ਹਨ। ਜੇ ਬਾਹਰ ਬੈਠੇ ਵੀ ਆਪਾਂ ਇਹ ਨਹੀਂ ਸਮਝਦੇ, ਫਿਰ ਆਪਣਾ ਗੁਰੂ ਹੀ ਵਾਲੀ ਹੈ, ਉਹ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। ਤੀਸਰੀ ਐਗਜ਼ਾਮਪਲ ਤੁਹਾਨੂੰ ਮੈਂ ਹੋਰ ਉਦਾਹਰਨ ਦੇਣੀ ਚਾਹੁੰਦਾ ਵੀ ਜਦੋਂ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਲੜੇ, ਸਿਰਫ ਦੋ ਸਿੰਘ ਸਨ, ਉਹਨਾਂ ਨੇ ਇੱਕ ਬੋਲਦੀ ਮਾਰੀ ਸੀ ਖਾਲਸਾ ਖਤਮ, ਤੇ ਉਹਨਾਂ ਨੇ ਪਿੱਠਾਂ ਨਾਲ ਪਿੱਠਾਂ ਜੋੜ ਲਈਆਂ, ਆਪਣੀਆਂ ਪਿੱਠਾਂ ਜੋੜ ਕੇ, ਤੇ ਉਹਨਾਂ ਨੇ ਮੁਗਲ ਫੌਜ ਨਾਲ ਸਾਹਮਣਾ ਕੀਤਾ। ਸੋ ਆਪਾਂ ਨੂੰ ਵੀ ਇੱਕ ਦੂਜੇ ਦੀਆਂ ਪਿੱਠਾਂ ਸਾਂਭ ਕੇ ਜੋੜ ਕੇ ਦੁਸ਼ਮਣ ਵੱਲ ਸਿੱਧੇ ਹੋਣ ਦੀ ਲੋੜ ਹੈ। ਆਪਾਂ ਨੂੰ ਆਪਣੇ ਵਿਚਾਲੇ ਤੋਪਾਂ ਬੀਣ ਦੀ ਕੋਈ ਲੋੜ ਨਹੀਂ। ਮੈਂ ਇਸ ਤੋਂ ਵੱਧ ਹੋਰ ਬਾਹਲਾ ਜ਼ੋਰ ਦੇ ਕੇ ਆਪ ਜੀ ਨੂੰ ਨਹੀਂ ਕਹਿ ਸਕਦਾ, ਪਰ ਸਿਰਫ ਐਕਸ਼ਨ ਆਈਟਮਾਂ ਦੋ ਹੀ ਹੈ ਵੀ ਆਪਾਂ ਇਹਨਾਂ ਦੋ ਚੀਜ਼ਾਂ ਦੇ ਧਾਰਨੀ ਹੋਈਏ। ਇੱਕ ਦੂਜੇ ਨਾਲ, ਸਿੱਖਾਂ ਨਾਲ ਸਿੱਖ ਬਣ ਕੇ ਰਹਿਣਾ ਹੈ, ਤੇ ਦੂਜਾ ਜ਼ੁਲਮ ਦੇ ਖਾਤਰ ਲੜਨਾ। ਆਪਣਾ ਕੋਈ ਸਰੀਕਾ ਨਹੀਂ, ਆਪਣਾ ਸਿਰਫ ਗੁਰੂ ਵੱਲ ਮੁੱਖ ਕਰਕੇ ਜ਼ੁਲਮ ਨਾਲ ਲੜਨ ਦੀ ਕੋਸ਼ਿਸ਼ ਕਰੀਏ। ਉਹ ਜਿਹੜੇ ਸਿੰਘ ਪੰਜਾਬ ਦੇ ਵਿੱਚ ਬੈਠ ਕੇ ਖਾਲਸਾ ਰਾਜ ਦੀ ਗੱਲ ਕਰਦੇ ਹਨ, ਜੇ ਆਪਾਂ ਆਪ ਉੱਥੇ ਨਹੀਂ ਜਾ ਸਕਦੇ ਤਾਂ ਉਹਨਾਂ ਦੀ ਬਹੁਤ ਚੰਗੀ ਦ੍ਰਿੜਤਾ ਨਾਲ ਆਪਾਂ ਉਹਨਾਂ ਦੀ ਸਪੋਰਟ ਕਰੀਏ, ਤਾਂ ਕਿ ਉਹਨਾਂ ਦੀ ਆਵਾਜ਼ ਆਪਾਂ ਉਹਨਾਂ ਦੀ ਆਵਾਜ਼ ਬਣ ਕੇ ਬੁਲੰਦ ਕਰੀਏ। ਇੰਨਾ ਸ਼ਬਦ ਦਾਸ ਕਹਿੰਦਾ ਹੋਇਆ ਖੇਮਾਂ ਦਾ ਜਾਚਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੁੱਚੇ ਖਾਲਸਾ ਪੰਥ ਨੂੰ ਅੱਜ ਇਸ ਦਿਨ ਦੀ ਬਹੁਤ ਬਹੁਤ ਮੁਬਾਰਕ ਹੋਵੇ। ਦੂਸਰਾ, ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ ਇੱਥੋਂ ਦੀਆਂ ਸੰਗਤਾਂ ਦੇ ਅਤੇ ਪ੍ਰਬੰਧਕਾਂ ਦੇ, ਜਿਨ੍ਹਾਂ ਨੇ ਏਡੇ ਸੁੰਦਰ ਔਰ ਅੱਛੇ ਪ੍ਰੋਗਰਾਮ ਉਲੀਕ ਕੇ, ਜਿੱਥੇ ਇਸ ਦਿਨ ਨੂੰ ਅਸੀਂ ਮਨਾ ਰਹੇ ਹਾਂ, ਉਹਦੇ ਨਾਲ ਦੀ ਨਾਲ ਜੋ ਸਾਡੀਆਂ ਪੰਥਕ ਰਵਾਇਤਾਂ ਨੇ, ਪੰਥਕ ਮੁਸ਼ਕਲਾਂ ਨੇ, ਉਹਨਾਂ ਨੂੰ ਵੀ ਅਸੀਂ ਸਾਂਝਾ ਕਰਦੇ ਹਾਂ। ਮੈਂ ਧੰਨਵਾਦੀ ਹਾਂ ਭਾਈ ਜਸਦੇਵ ਸਿੰਘ ਦਾ, ਜਿਨ੍ਹਾਂ ਨੇ ਬੜੇ ਬੀਜ ਰੂਪ ਦੇ ਵਿੱਚ ਸਾਰੀ ਸਿਚੁਏਸ਼ਨ ਜੋ ਇੱਥੋਂ ਦੀ ਜਾਂ ਉੱਥੋਂ ਦੀ ਉਹ ਸਾਡੇ ਨਾਲ ਸਾਂਝੀ ਕੀਤੀ ਹੈ। ਸਾਨੂੰ ਚਾਹੀਦਾ ਕਿ ਜਿਹੜੇ ਇਹਨਾਂ ਨੇ ਪੁਆਇੰਟਸ ਉਠਾਏ ਨੇ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਚੱਲੀਏ। ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਸਭ ਤੋਂ ਪਹਿਲਾਂ ਉਹਨਾਂ ਗਦਰੀ ਬਾਬਿਆਂ ਦਾ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਸਭ ਸੁੱਖ ਤਿਆਗ ਕੇ ਇੱਥੋਂ ਦੀ ਧਰਤੀ ਨੂੰ ਛੱਡ ਕੇ ਹਿੰਦੁਸਤਾਨ ਦੇ ਉਸ ਖਿੱਤੇ ਨੂੰ ਆਜ਼ਾਦ ਕਰਾਉਣ ਲਈ ਆਪਣਾ ਯੋਗਦਾਨ ਪਾਇਆ। ਇਹ ਉਸੇ ਸਮੇਂ ਤੋਂ ਹੀ ਇਹ ਜਿਹੜੀ ਕਾਰਵਾਈ ਚੱਲਦੀ ਆ ਰਹੀ ਹੈ। ਲਗਭਗ ਖਾਲਸਾ ਪੰਥ ਦੇ ਸਿਰਜਣਾ ਤੋਂ ਹੀ ਸਾਡੇ ਜਿਹੜੇ ਚੈਲੰਜਸ ਨੇ ਉਹ ਬਹੁਤ ਵੱਡੇ ਰਹੇ ਨੇ, ਪਰ ਸਾਡੇ ਜਵਾਬ ਵੀ ਛੋਟੇ ਨਹੀਂ ਸੀ। ਜਿੱਦਾਂ ਜਿੱਦਾਂ ਦਾ ਵੀ ਸਮਾਂ ਬਣਿਆ, ਅਸੀਂ ਉਹਨਾਂ ਚੈਲੰਜਸ ਨੂੰ ਜਵਾਬ ਦਿੱਤਾ, ਚਾਹੇ ਉਹ ਮੁਗਲ ਪੀਰੀਅਡ ਸੀ, ਚਾਹੇ ਉਹ ਬ੍ਰਿਟਿਸ਼ ਪੀਰੀਅਡ ਸੀ। ਪਰ ਜਿਹੜੇ ਮੌਜੂਦਾ ਸਮੇਂ ਦੇ ਸਾਡੇ ਚੈਲੰਜਸ ਨੇ ਉਹ ਪਿਛਲੇ ਸਮੇਂ ਤੋਂ ਕਿਤੇ ਵੱਧ ਨੇ। ਮੁਗਲ ਪੀਰੀਅਡ ਵਿੱਚ ਕਿਸੇ ਨੇ ਰੰਗਜੇਬ 'ਤੇ ਹਮਲਾ ਹੋਇਆ ਇੱਕ ਦੋ ਵਾਰੀ, ਪਰ ਉਹਦਾ ਬਚਾਅ ਹੋ ਗਿਆ। ਬ੍ਰਿਟਿਸ਼ ਪੀਰੀਅਡ ਵਿੱਚ ਵੀ ਸਾਡੇ ਚੈਲੰਜਸ ਠੀਕ ਸੀ, ਔਰ ਮੌਜੂਦਾ ਸਮੇਂ ਵਿੱਚ ਅਸੀਂ ਹਾਕਮ ਨੂੰ ਵੀ ਔਰ ਉਸ ਜਰਨੈਲ ਨੂੰ ਵੀ ਜਿਹੜਾ ਸਾਡੇ ਗੁਰੂ ਘਰ 'ਤੇ ਚੜ੍ਹ ਕੇ ਆਇਆ, ਉਹਨੂੰ ਅਸੀਂ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ। ਸੰਗਤਾਂ ਨੇ ਇਨਸਾਫ ਲਿਆ ਉਸ ਕੋਲੋਂ। ਸੋ ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਜਿਹੜੇ ਇਹ ਚੈਲੰਜਸ ਨੇ ਇਹ ਇਸੇ ਤਰ੍ਹਾਂ ਹੀ ਰਹਿਣਗੇ, ਔਰ ਸਾਨੂੰ ਤਕੜੇ ਹੋ ਕੇ ਇਸ 'ਤੇ ਪਹਿਰਾ ਦੇਣਾ ਪਏਗਾ। ਮੈਂ ਧੰਨਵਾਦੀ ਹਾਂ ਇੱਥੋਂ ਦੇ ਪ੍ਰਬੰਧਕਾਂ ਦਾ, ਕਿਉਂਕਿ ਜਿਤਨੀ ਦੇਰ ਤੱਕ ਸਾਡੇ ਗੁਰੂ ਘਰ ਸਾਡੀ ਸਪੋਰਟ ਨਹੀਂ ਕਰਦੇ, ਅਸੀਂ ਕੋਈ ਵੀ ਇਸ਼ੂ ਲੈ ਕੇ ਅੱਗੇ ਜਾਂਦੇ ਹਾਂ, ਉਹਦੀ ਜੇ ਸਾਡੇ ਗੁਰੂ ਘਰਾਂ ਤੋਂ ਸਪੋਰਟ ਨਹੀਂ ਹੁੰਦੀ ਤਾਂ ਬੜਾ ਮੁਸ਼ਕਲ ਹੋ ਜਾਂਦਾ।
इस गुरु घर ने हमेशा ही सियासी तौर पर समाजिक तौर पर हर पक्ष तो कल्ले इस गुरु घर नहीं गुरुद्वारा साहिब फ्रीमाउंट और जितने भी इलाके के गुरु घर ने जे तुसी अगे बढ़ना तो तुसी जिथे इन्हां गुरु घरां अरदास बेनती करके चलना उतों नाल दी नाल सहयोग समर्थन सारे का सारा सानू गुरु घरों तो ही मिलता है। मैं धन्नवादी हाँ बच्ची जसमीत कौर दा जिसने पिछले दिनों में अपनी फर्ज नूं पछाणदे होए इत्थों दी असैंबली दे विच सिख नस्लकुशी का जो मता सीगा उसनूं पास करवाया। उहदे तो पहला भी एक मता 2015 कुछ लोगों ने बड़ी जद्दोजहद दे नाल पास करवाया सी पर वो मता सिख नस्लकुशी का नहीं सगों एक प्रोग्राम का मता सी। सो असी उन्हां दा भी धन्नवाद करते हैं। मैं एक बेनती होर करांगा कि जदों गदरी बाबे भी इत्थे सन जां जिन्ने भी संघर्षशील योधे इत्थे सन जां किते सन बरकतुल्ले नाल दे नाल ही उन्हां दे चलते रहे। वो असी उन्हां लोकां दा भी ध्यान रखना जिहड़े कि साडीआं संस्थावां नूं साडे कीते होए कामां नूं तार पीड़ो करदे ने। भावें ये तो नहीं कहना चाहिए भी कोई सरकारी ने जां सरकार नाल रले हुए ने पर जिहड़े वो काम करते हैं वो जरूर साडे विरोधियों नूं सूट करते हैं। मैं बहुता कुछ ना कहंदा होया एक बारी फिर आप सब नूं बेनती करांगा कि जितने भी असी यतन करिए सियासी तौर पर आर्थिक तौर पर जां समाजिक तौर पर असी इकट्ठे होके इस गल ते पहरा दईए ते पहरा देण दा जिहड़ा साडा निशाना की है किस उद्यम ते राज मिले है। साडा जिहड़ा निशाना है जितनी देर तक जिहड़ी फैसला करन दी ताकत है राजनीतिक ताकत है जितनी देर तक सानू वो ताकत नहीं मिलती साडा अगे वधना बहुत औखा होगा। मेरा भाव स्पष्ट शब्दां 1986 दे विच 29 अप्रैल 1986 नूं सरबत खालसा दे सरमुख जो खालिस्तान का ऐलान होया सी असी उस दी प्राप्ति वाल अगे वधिए ताकि खालसा पंथ भी इस खिते विच जिस खिते विच असी हाँ विचरदे हुए असी भी इन्हां जो सियासी लोगों के नाल लोहा लेंदे हुए अपने घर वास्ते यतन कर सकीए। इन्हां शब्दों के नाल किसी भी भुल चुक ली खिमा। वाहिगुरू जी का खालसा वाहिगुरू जी की फतेह। धन साहब श्री गुरु साहब जी हजूरी में जुड़ बैठी गुरु प्यारी साध संगत जी आओ सतगुर के चरणों में हाजिरी लवाइए। गज बच के आखो वाहिगुरू जी का खालसा वाहिगुरू जी की फतेह। डॉक्टर साहब होनी और सुखदेव सिंह होना ने जो साडा खुश चुका राज उस वास्ते विचारां कीतियां मैं तुहाडे नाल दो चार लाइनां साझियां करनियां कि रतीब ने बड़ियां सोहणियां लिखियां। वो लिखदे लगदा शरीफ होवे विचों पूरा ढीठ होवे लगदा शरीफ होवे विचों पूरा ढीठ होवे हथ जोड़ जोड़ फेरे दुनिया नूं ठगदा ठगदा ना चोर लगे साधां वाली तोर लगे हो के पूरा मीसना चहेता रहे जगदा जगदा अलांबा तजे अपने खजाने भजे मक्खण बनावे गली बाती पानी वाली झगदा झगदा बना के दुध मार देवे शुद्ध बुद्ध अखी घट्टा पा के मेल करे पानी अग दा फलूहा सिटे कौमी कारजां दे उत्ते पंथ अपने नजारो ऐसा आगू फपदा पंथ साडे नजारो ऐसा आगू फपदा जो साडे सामने अज साडे उस देश की धरती के उत्ते वापर रहा वो कारण है जो असी पंथ चुनिया जो असी चोण की इलैक्शन दे विच वोटां पा के इत्थों दे भी साडे बहुत सारे सज्जना ने बहुत सारा माया भी दी उन्होंने और वोटां भी पवाइयां ते अज जो साडी हालात बनी हुई है कारण है क्योंकि असी चोण नहीं की। साडे पंथ दे जुझारू जो जोर दे जूझते हैं पंथ की खातर दिन रात एक किया होया उन्होंने की कसूर सी साडे भाई अमृतपाल सिंह दा जिन्हें आके बच्चों नूं नशे छडाए गुरसिक्खी की जाच दसी अमृत की दात छकाई। सो अज सानू उत्थे अमृत की दात की गल करनी भी एक गुनाह हो गया है उस धरती के उत्ते। ये साडियां विचारन जो गल्लां हन बहुत सारे बुलारे आए हैं आप उन्होंने सरवण करना है
मैं श्रोमणी अकाली दल अंमृतसर वालों सरदार सिमरजीत सिंह मान वालों और अमेरिका की जथेबंदी वालों समੁੱਚੀਆਂ संगतां नूं इत्थों के प्रबंधक सज्जनां नूं लख लख बधाई पेश करदा है। खालसा साजना का 324वां खालसा साजना दिवस ਆਪਾਂ मना रहे हैं। ਸਮੁੱਚੀਆਂ संगतां नूं लख लख बधाई। किसी भी भुल चुक ਲਈ ਖਿਮਾ। 5 नारे जो साडा देश विछड़िया है जिस दी असीं प्राप्ति करनी है। खालिस्तान 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 खालिस्तान। वाहिगुरू जी का खालसा वाहिगुरू जी की फतेह। युद्ध जिते इन्हीं के प्रसाद, इन्हीं के प्रसाद सोदान करे। अग ओग टरै इन्हीं के प्रसाद, इन्हीं की कृपा फुन ताम भरे। इन्हीं के प्रसाद स्व विद्यालयी, इन्हीं की कृपा सब शत्रु मरे। इन्हीं की कृपा के सजे हम हैं, नहीं मोसे गरीब करोड़ परे। वाहिगुरू जी का खालसा वाहिगुरू जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ। पिछले कई दिनों तो इस इतिहासक धरती ते जिथे कदे लगभग 1 सदी पहला ये आवाज़ गूंजी सी, रहन न देवो हिंद च राज फरंगी दा। बाबा लफज बजुर्ग लई ही इस्तेमाल नहीं हुंदा, बेशक ये फारसी का शब्द है तो इसका ओरिजन बजुर्ग नाल जुड़िया होया, पर साडा इतिहास इस गल की गवाही दिंदा है कि 7 ते 9 साल दे बाबा जोरावर सिंह बाबा फतेह सिंह बन जाते ने। साडा इतिहास इस गल की भी गवाही दिंदा है कि कदे इस धरती ते बाबा सोहण सिंह भकना बाबा जवाला सिंह ਜਿਹੜੇ ਭਰ जवानी ਦੇ ਵਿੱਚ ਆਏ, ਕਿਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੇ ਇਸ ਸੈਂਟਰਲ ਵੈਲੀ 'ਚ ਆਪਣੀ ਮਿਹਨਤ ਦੇ ਨਾਲ ਖੂਨ ਪਸੀਨਾ ਇੱਕ ਕਰਕੇ ਆਪਣੀਆਂ ਜ਼ਮੀਨਾਂ ਬਣਾਈਆਂ। उस पीरीयड च भी उन्होंने स्कॉलरशिप रखा। बेशक वो आप बहुत पढ़े लिखे नहीं सन, पर उन्होंने इस गल का एहसास सी कि एजुकेशन कितनी इंपॉर्टेंट है। उदों भी बर्कली यूनिवर्सिटी होए, फ्रेजनो यूनिवर्सिटी होए, 5-5 स्कॉलरशिप उस खिते के विद्यार्थियों के लिए रखे गए, जिन्हां चों बहुत सारिया ने फायदा लिया। उन्हां दिनां च ही लगभग 14-15 साल की उम्र का करतार सिंह सराभा बर्कले यूनिवर्सिटी दे विच पढ़न आउंदा है। ये वो दौर है भारत दे विच अंग्रेज़ जिथे उन्होंने 200 साल राज किया 1947 तक। पंजाब का खिता 98 साल अंग्रेज़ों के थले रहा। 1849 दे विच पंजाब अंग्रेज़ों के पेटे पैंदा है। तो फिर असी देखते हैं एकदम बाद जदों अज असी मौजूदा पंजाब की धरती वाल नज़र मार रहे हैं, जो कुछ जुल्म की हनेरी 18 मार्च तो एक नवा फेज़ उन्होंने शुरू किया है, जिहड़ा कि ज़ाहिर है कि किसान मोर्चे की 13 महीने चलिया किसान मोर्चा, उस दी फतह, 3 किसान कानून वापस लैण ते जिन्होंने मजबूर होना पिया, उस दी इबारत जो अज हो रहा है इसकी स्क्रिप्ट उस तो एकदम बाद ही लिखनी शुरू हो गई सी। उस वाल भी असी आवांगे, पर एक गल का ध्यान रहे, बेशक साडे लई जिथे असी रूहानीयत दे नाल जुड़े हुए हैं, सिख का मतलब ही और सिख लफज गुरु नानक साहिब ने गुरु अमरदास जी ने गुरबाणी दे विच इस्तेमाल किया है। बेशक ये सीकर आफ्टर द ट्रूथ है, सच का ढूंढाऊ है। साडे 20वीं सदी के वड्डे फिलोसफर सर कपूर सिंह इन्हां दोनों लफ्ज़ां नूं सिख ते सिंह इन्हों पाली जबान, पाली एक डायलैक्ट सी, अज भी थाईलैंड की सरकारी जबान पाली है। कदे साडे खिते च भी ये पाली डायलैक्ट बोलिया जाता सी
ਔਰ ਸਿੱਖ ਦਾ ਲਫ਼ਜ਼ ਇਹ ਬੇਸ਼ੱਕ ਪਤੰਜਲੀ ਦੇ ਨਾਲ ਜੋੜ ਕੇ ਸ਼ਿਸ਼ਯ ਚੋਂ ਸਿੱਖ ਨਿਕਲਿਆ ਕਿਹਾ ਜਾਂਦਾ ਹੈ। ਸਿੱਖ ਦਾ ਮਤਲਬ ਹੈ ਤੁਰਿਆ ਹੋਇਆ, ਸਿੰਘ ਦਾ ਮਤਲਬ ਹੈ ਪੁੱਗਿਆ ਹੋਇਆ। ਔਰ ਜਦੋਂ ਅਸੀਂ ਸਿੰਘ ਲਫ਼ਜ਼ ਸਿਰਫ ਸ਼ੇਰ ਦਾ ਵਾਚਕ ਨਹੀਂ ਹੈ। ਸ੍ਰੀਲੰਕਾ ਸਾਡੇ ਖਿੱਤੇ ਦੇ ਵਿੱਚ ਇੱਕੋ ਇੱਕ ਜਿਹੜਾ ਉਹ ਰਾਜ ਹੈ ਜਿਹਦਾ ਰਾਜ ਧਰਮ ਬੁੱਧ ਧਰਮ ਹੈ। ਭਾਰਤ ਚੋਂ ਤਾਂ ਖਾਤਮਾ ਕਰ ਦਿੱਤਾ ਇਹਨਾਂ ਨੇ ਸ਼ਾਸਤਰ ਤੇ ਸ਼ਸਤਰ ਦੋਨਾਂ ਦੇ ਨਾਲ। ਪਰ ਜੇ ਤੁਸੀਂ ਸ੍ਰੀਲੰਕਾ ਦਾ ਨੈਸ਼ਨਲ ਫਲੈਗ ਦੇਖੋ ਤੇ ਉਸ ਦੀ ਐਂਬਲਮ ਦੇ ਵਿੱਚ ਸ਼ੇਰ ਹੈ। ਹੁਣ ਸ਼ੇਰ ਜੰਗਲ ਦਾ ਬਾਦਸ਼ਾਹ ਹੀ ਤੱਕ ਹੀ ਮਹਿਦੂਦ ਨਹੀਂ ਹੈ, ਸਿੰਘ ਸੋਵਰਨ ਹੈ, ਪ੍ਰਭੂ ਸਤਾ ਸੰਪਨ ਹੈ। ਇਸ ਲਈ ਥਰੋਨ ਜਾਂ ਤਖਤ ਦੇ ਲਈ ਜਿਹੜਾ ਸਾਡੀ ਦੇਸੀ ਜ਼ਬਾਨ 'ਚ ਸ਼ਬਦ ਇਸਤੇਮਾਲ ਹੁੰਦਾ ਹੈ ਉਹ ਸਿੰਘਾਸਨ ਹੈ, ਸਿੰਘ ਦਾ ਆਸਨ। ਹੁਣ ਜਿਹੜਾ ਸਿੰਘ ਦਾ ਆਸਨ ਹੈ, ਔਰ ਜਦੋਂ ਅਸੀਂ 18ਵੀਂ ਸਦੀ ਦਾ ਇਹ ਸਾਰਾ ਜਿਹੜਾ ਸਿੱਖ ਦੀ ਸਪਿਰਿਟ ਹੈ ਇਸ ਦੀ ਗੱਲ ਕਰਦੇ ਤੇ ਜਦੋਂ ਸਿੰਘ ਇਹ ਕਹਿੰਦੇ ਨੇ ਹਮ ਪਾਤਸ਼ਾਹੀ ਸਤਗੁਰ ਦੇਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤੈ ਤੈ ਤਖਤ ਬਣਾਏ। ਹੰਨਾ ਘੋੜੀ ਦੀ ਕਾਠੀ ਹੈ, ਘੋੜੀ ਦੀ ਪਿੱਠ ਹੈ ਕਿ ਵੀ ਅਸੀਂ ਸੋਵਰਨਿਟੀ, ਅਸੀਂ ਪਾਤਸ਼ਾਹਤ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ। ਤੇ ਜਿੱਥੇ ਵੀ ਸਿੱਖ ਬੈਠਦਾ ਉਹ ਉਸਨੇ ਤਖਤ ਲਾ ਲਿਆ, ਕਿਉਂਕਿ ਸਿੱਖ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੀ ਗੱਲ ਮੰਨਦਾ ਨਹੀਂ ਹੈ। ਸੋਵਰਨ ਅਕਾਲ ਪੁਰਖ ਹੈ ਔਰ ਇਹ ਬੜੀ ਅਹਿਮੀਅਤ ਵਾਲੀ ਗੱਲ ਹੈ। ਬਹੁਤ ਸਾਰੇ ਰੂਹਾਨੀਅਤ ਦੇ ਪੱਖ ਪਿਛਲੇ ਹਫ਼ਤਿਆਂ 'ਚ ਇੱਥੇ ਵਿਚਾਰ 'ਚ ਆਏ ਨੇ, ਕਥਾਵਾਚਕਾਂ ਨੇ, ਕੀਰਤਨ ਰਾਹੀਂ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੰਮ੍ਰਿਤ ਸੰਚਾਰ ਜਿਹੜਾ ਲਗਾਤਾਰਤਾ ਨਾਲ ਹੁਣ ਗੁਰਦੁਆਰਾ ਸਾਹਿਬਾਨ 'ਚ ਹੁੰਦਾ ਹੈ ਔਰ 80 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਔਰ ਇਹ ਸਾਰਾ ਬਹੁਤ ਜ਼ਰੂਰੀ ਹੈ। ਪਰ ਸਿੰਘ ਸੋਵਰਨਿਟੀ ਪਾਤਸ਼ਾਹਤ ਉਹ ਫਰੂਟ ਹੈ, ਜੜ ਨਾਮ ਸਿਮਰਨ ਦੇ ਨਾਲ ਜੀਵਨ ਦਾ ਮਕਸਦ ਸਮਝਣ ਦੇ ਨਾਲ ਜੁੜਿਆ ਹੋਇਆ ਹੈ। ਪਰ ਇਹ ਇੱਕ ਗਰੋਥ ਹੋ ਕੇ ਜਦੋਂ ਅਸੀਂ ਪਾਤਸ਼ਾਹਤ ਦੀ ਗੱਲ ਕਰਦੇ ਤੇ ਅਮਰੀਕਾ ਦੀ ਜੇ ਅਸੀਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 4 ਜੁਲਾਈ 1776 ਦੀ ਦੇਖਦੇ ਹਾਂ ਤੇ ਉਸ ਦੇ ਮੁੱਢਲੇ ਅਲਫਾਜ਼ ਨੇ all men are born equal। ਹੁਣ ਇਹ ਜਿਹੜੀ ਸੋਵਰਨਿਟੀ ਹੈ ਰੱਬ ਨਾਲ ਜੁੜੀ ਹੋਈ ਹੈ। ਜਦੋਂ ਪ੍ਰੋਫੈਸਰ ਪੂਰਨ ਸਿੰਘ ਇਹ ਲਫ਼ਜ਼ ਕਹਿੰਦੇ ਨੇ ਕਿ ਤੁਰਥੀ ਆਜ਼ਾਦ ਇਹ ਸਤਿਗੁਰ ਦੇ ਬੰਦੇ। ਹੁਣ ਤੁਰਥੀ ਆਜ਼ਾਦ ਇਸ ਲਈ ਹੈ ਕਿ ਸਿੱਖ ਅਕਾਲ ਪੁਰਖ ਦੇ ਨਾਲ ਜੁੜਿਆ ਹੋਇਆ ਹੈ, ਉਹ ਪੂਜਾ ਅਕਾਲ ਦੀ ਕਰਦਾ ਹੈ, ਪਰਚਾ ਉਸ ਨੂੰ ਸ਼ਬਦ ਦਾ ਹੈ। ਜੋ ਜਿਹੜੇ ਵੀ ਮਨ 'ਚ ਸ਼ੰਕੇ ਨੇ ਜੋ ਪ੍ਰਭ ਕੋ ਮਿਲਬੋ ਚਹਿ ਖੋਜ ਸ਼ਬਦ ਮੇ ਲੈ ਤੇ ਦੀਦਾਰ ਖਾਲਸੇ ਦਾ ਕਰਦਾ। ਉਸ ਦੇ ਲਈ ਰਾਜ ਜੋਗ, ਮੀਰੀ ਪੀਰੀ, ਭਗਤੀ ਸ਼ਕਤੀ, ਸੰਤ ਸਿਪਾਹੀ, ਇਹ 10 ਜਾਮਿਆਂ ਦੇ ਵਿੱਚ ਅਲਫਾਜ਼ ਨਵੇਂ ਆਏ ਨੇ। ਭਾਵ ਉਹੀ ਹੈ ਜੋ ਗੁਰੂ ਨਾਨਕ ਸਾਹਿਬ ਨੇ ਐਸਟੈਬਲਿਸ਼ ਕਰ ਦਿੱਤਾ ਸੀ, ਜੋ ਗੁਰਬਾਣੀ ਨੇ ਐਸਟੈਬਲਿਸ਼ ਕਰ ਦਿੱਤਾ ਸੀ। ਤਖਤ ਬਹਿ ਤਖਤੈ ਕੇ ਲਾਇਕ, ਕਿ ਤਖਤ ਤੇ ਬਹਿਣ ਦਾ ਉਹਨੂੰ ਹੀ ਹੱਕ ਹੈ। ਇਹ ਜਿਹੜਾ ਬੁਨਿਆਦੀ ਥਾਟ ਸੀ ਉਹ ਪੱਛਮ ਦੀ ਕ੍ਰਿਸਚੀਅਨਿਟੀ ਦਾ ਹੋਏ ਕਿ ਪੋਪ ਕੈਨ ਡੂ ਨੋ ਰੋਂਗ, ਕਿੰਗ ਕੈਨ ਡੂ ਨੋ ਰੋਂਗ, ਜਾਂ ਬ੍ਰਾਹਮਣ ਨੇ ਰਾਜੇ ਨੂੰ ਉਹ ਰੁਤਬਾ ਦਿੱਤਾ ਹੋਏ ਕਿ ਉਹ ਰੱਬ ਹੈ। ਸਿੱਖੀ ਨੇ ਉਸ ਬੇਸਿਕ ਨੂੰ ਭੰਨਿਆ ਜਿਸ ਦੇ ਉੱਤੇ ਗੱਲ ਖੜੀ ਸੀ, ਤਖਤ ਬਹਿ ਤਖਤੈ ਕੇ ਲਾਇਕ, ਕਿ ਤਖਤ ਤੇ ਬਹਿਣ ਦਾ ਹੱਕ ਉਹਨੂੰ ਹੈ ਜਿਹੜਾ ਇਸ ਦੇ ਲਾਇਕ ਹੈ, ਇਸ ਦੇ ਕਾਬਲ ਹੈ। ਇਹੀ ਕਾਰਨ ਹੈ ਹੁਣ ਅਸੀਂ ਜਦੋਂ ਤੁਲਸੀ ਰਾਮਾਇਣ ਦੀ ਗੱਲ ਕਰਦੇ, ਰਾਮਚਰਿਤ ਮਾਨਸ ਇਸ ਦਾ ਓਰੀਜਨਲ ਨਾਂ ਹੈ, ਤੇ ਗੋਸਵਾਮੀ ਤੁਲਸੀਦਾਸ ਵੀ ਉਸੇ ਸਦੀ 'ਚ ਹੋਏ ਨੇ ਜਿਸ ਸਦੀ 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੋਏ ਨੇ। ਕਰੋੜਾਂ ਹਿੰਦੂ ਘਰਾਂ ਦੇ ਅੰਦਰ ਰਾਮਚਰਿਤ ਮਾਨਸ ਜਾਂ ਤੁਲਸੀ ਰਾਮਾਇਣ ਪੜ੍ਹੀ ਜਾਂਦੀ ਹੈ। ਹੁਣ ਉਸ ਦੇ ਵਿੱਚ ਤੁਲਸੀਦਾਸ ਇਸ ਗੱਲ ਦੇ ਉੱਤੇ ਤਾਂ ਬੜੇ ਪਾਰਟਿਕੂਲਰ ਨੇ ਕਿ ਢੋਰ ਗਵਾਰ ਸ਼ੂਦਰ ਪਸ਼ ਨਾਰੀ ਸਾਰੇ ਤਾੜਨ ਕੇ ਅਧਿਕਾਰੀ, ਕਿ ਸ਼ੂਦਰ ਗਵਾਰ ਔਰ ਔਰਤ ਇਹ ਸਾਰੇ ਮਾਰੇ ਕੁੱਟ ਖਾਣ ਦੇ ਕਾਬਲ ਨੇ। ਲੇਕਿਨ ਤੁਹਾਨੂੰ ਸਾਰੀ ਤੁਲਸੀ ਰਾਮਾਇਣ ਚੋਂ ਇੱਕ ਵੀ ਲਫ਼ਜ਼, ਉਹੀ ਪੀਰੀਅਡ ਹੈ ਲੋਧੀ ਪਠਾਣਾ ਦਾ, ਉਹੀ ਪੀਰੀਅਡ ਫਿਰ ਬਾਬਰ ਦੇ ਹਮਲੇ ਦਾ 1526 'ਚ। ਤੇ ਇੱਧਰ ਜਦੋਂ ਅਸੀਂ ਦੇਖਦੇ ਹਾਂ ਜਿਹੜੀ ਚੇਂਜ ਹੈ ਉਸ ਖਿੱਤੇ ਦੇ ਅੰਦਰ, ਰਾਤ ਦੇ ਦੀਵਾਨ 'ਚ ਵੀ ਮੈਂ ਕਿਹਾ ਸੀ ਕਿ 6-7 ਹਜ਼ਾਰ ਸਾਲ ਪੁਰਾਣੀ ਸਾਡੀ ਇੰਡਸ ਵੈਲੀ ਸਿਵਲਾਈਜੇਸ਼ਨ ਹੈ। ਕਦੇ ਇਹਦਾ ਨਾਂ ਸਪਤ ਸਿੰਧੂ ਸੀ, ਕਦੇ ਇਸ ਨੂੰ ਮਦਰ ਦੇਸ਼ 10ਵੇਂ ਪਾਤਸ਼ਾਹ ਨੇ ਮਦਰ ਦੇਸ਼ ਹਮਕੋ ਲੈ ਆਏ,
ਭਾਂਤ ਭਾਂਤ ਦਾਇਨ ਦੁਲਰਾਏ, ਇਹ ਲਫ਼ਜ਼ ਵੀ ਸੀ। ਪੰਜਾਬ ਲਫ਼ਜ਼ ਪਹਿਲੀ ਵਾਰ ਅਕਬਰ ਦੇ ਪੀਰੀਅਡ ਦੇ ਵਿੱਚ ਅਸੀਂ ਹਿਸਟੋਰੀਕਲ ਰੈਕਰਡ 'ਚ ਦੇਖਦੇ ਹਾਂ, ਕਿਉਂਕਿ ਫਾਰਸੀ ਜ਼ਬਾਨ ਪੰਜ ਆਬ ਉਹ ਧਰਤੀ, ਲੇਕਿਨ ਸਿਵਲਾਈਜੇਸ਼ਨ ਉਹੀ ਹੈ। ਔਰ ਇਸ ਗੱਲ ਦਾ ਧਿਆਨ ਰਹੇ, ਜਦੋਂ ਅਸੀਂ ਵਾਘਾ ਤੋਂ ਜਮਨਾ ਤੱਕ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇਹ ਉਹ ਕ੍ਰੇਡਲ ਹੈ, ਇਹ ਉਹ ਪੰਗੂੜਾ ਹੈ ਸਿੱਖ ਸਿਵਲਾਈਜੇਸ਼ਨ ਦਾ। ਗੰਗਾ ਜਮਨੀ ਤਹਿਜ਼ੀਬ ਅੱਜ ਵੀ ਜਦੋਂ ਆਪਣੀ ਤਹਿਜ਼ੀਬ ਦੀ ਗੱਲ ਕਰਨਗੇ, ਇੱਕ ਗੰਗਾ ਜਮਨਾ ਦੇ ਨਾਲ ਇੱਕ ਵੱਖਰਾ ਕਲਚਰ ਸੀ। ਇਸ ਧਰਤੀ ਦਾ ਕਲਚਰ ਸਿੱਖ ਤਹਿਜ਼ੀਬ ਨੇ 10 ਜਾਮਿਆਂ 'ਚ ਗੁਰੂ ਸਾਹਿਬ ਨੇ ਉਸ ਨੂੰ ਸਿਰਜਿਆ। ਔਰ ਗੱਲ ਅਸੀਂ ਇਕੱਲੇ ਸਿੱਖ ਸੋਰਸ ਤੋਂ ਨਾ ਕਰੀਏ, ਜੇ ਸ਼ਾਹ ਮੁਹੰਮਦ ਜਦੋਂ ਪਹਿਲੀ ਐਂਗਲੋ ਸਿੱਖ ਵਾਰ, ਜਿਸ ਨੂੰ ਬੇਸ਼ੱਕ ਜੰਗਨਾਮਾ ਸਿੰਘਾਂ ਫਰੰਗੀਆਂ ਅੱਜ ਕਿਹਾ ਜਾਂਦਾ ਹੈ, ਤੁਸੀਂ ਓਰੀਜਨਲ ਨਾਂ ਦੇਖੋਗੇ ਉਹਦਾ ਸੀ ਜੰਗ ਹਿੰਦ ਪੰਜਾਬ। ਹੁਣ ਪੰਜਾਬ ਦੀ ਇੱਕ ਆਪਣੀ ਐਂਟੀਟੀ ਸੀ, ਉਹ ਹਿੰਦ ਨਾਲ ਨਹੀਂ ਸੀ ਜੁੜਦਾ। ਇਧਰੋਂ ਗੰਗਾ ਜਮਨੀ ਵਾਲਿਆਂ ਨੂੰ ਹੀ ਜਿਹੜਾ ਹਿੰਦੁਸਤਾਨੀ ਕਿਹਾ ਜਾਂਦਾ ਸੀ, ਪੂਰਬੀਏ ਕਿਹਾ ਜਾਂਦਾ ਸੀ, ਕਿਉਂਕਿ ਯੂਪੀ ਬਿਹਾਰ ਪੂਰਬ ਦੇ ਵਿੱਚ ਹੈ। ਤੇ ਜਦੋਂ ਸ਼ਾਹ ਮੁਹੰਮਦ ਬਿਆਨਦਾ ਆਈਡੈਂਟੀਟੀ ਬਿਲਕੁਲ ਕਲੀਅਰ ਹੈ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਹੁਣ ਉਹ ਹਿੰਦ ਦੀ ਆਈਡੈਂਟਿਟੀ ਬਿਲਕੁਲ ਅਲ ਟੁਗੈਦਰ ਹੈ। ਬੇਸ਼ੱਕ ਵਾਰਿਸ ਸ਼ਾਹ ਦੀ ਹੀਰ ਦੁਨੀਆ ਭਰ ਦੇ ਵਿੱਚ ਗਾਈ ਜਾਂਦੀ ਹੈ, ਪੰਜਾਬੀ ਦੋਵੇਂ ਪਾਸੇ ਦੇ ਕਹਿੰਦੇ ਨੇ, ਉਸ ਦਾ ਇੱਕ ਆਪਣਾ ਸੈਂਟਰਲ ਥੀਮ ਹੈ। ਪਰ ਜੇ ਤੁਸੀਂ ਈਵਨ ਵਾਰਿਸ ਸ਼ਾਹ ਦੀ ਰਾਈਟਿੰਗ 'ਚੋਂ ਵੀ ਪੰਜਾਬ ਦੀ ਹੋਂਦ ਦੇਖੋਗੇ, ਤੇ ਉਹ ਜਦੋਂ ਹੀਰ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਤੇ ਉਹ ਕਹਿੰਦੇ ਕਿ ਵੀ ਸੁਰਮਾ ਹੀਰ ਦੀ ਅੱਖ ਵਿੱਚ ਇਵੇਂ ਫੱਬਦਾ ਜਿਵੇਂ ਚੜਿਆ ਹਿੰਦ ਤੇ ਕਟਕ ਪੰਜਾਬ ਦਾ। ਜੀ ਇਹ ਵਾਰਿਸ ਸ਼ਾਹ ਦੀ ਹੀਰ ਹੈ ਕਿ ਜਿਵੇਂ ਪੰਜਾਬ ਦੀਆਂ ਫੌਜਾਂ ਹਿੰਦੁਸਤਾਨ ਦੇ ਉੱਤੇ ਚੜ੍ਹ ਆਈਆਂ ਹੋਣ, ਇਵੇਂ ਹੀਰ ਦੀਆਂ ਅੱਖਾਂ ਦੇ ਵਿੱਚ ਸੁਰਮਾ ਫੱਬਦਾ। ਇਹ ਐਂਟੀਟੀ ਜਿਹਨੂੰ ਜਦੋਂ ਅਸੀਂ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਪ੍ਰੋਫੈਸਰ ਪੂਰਨ ਸਿੰਘ ਜਿਹੜੀ ਦਰਵੇਸ਼ ਰੂਹ ਉਸ ਧਰਤੀ ਦੇ ਉੱਤੇ, ਜਿਸ ਨੂੰ ਪੰਜਾਬ ਦੇ ਦਰਿਆਵਾਂ 'ਚ ਉਹ ਜਪ ਜੀ ਦੀ ਆਵਾਜ਼ ਸੁਣਾਈ ਦਿੰਦੀ ਹੈ, ਉਹ ਦੁੱਧ ਰਿੜਕਦੀਆਂ ਮਾਤਾਵਾਂ ਭੈਣਾਂ, ਉਹਨਾਂ 'ਚੋਂ ਸੁਖਮਣੀ ਨਿਕਲ ਰਹੀ ਹੈ। ਸਾਰੀ ਫਿਜ਼ਾ ਧੰਨ ਗੁਰੂ ਨਾਨਕ, ਧੰਨ ਬਾਬਾ ਨਾਨਕ ਉਚਾਰ ਰਹੀ ਹੈ। ਤੇ ਉਸੇ ਧਰਤੀ ਦੇ ਉੱਤੇ ਬ੍ਰਾਹਮਣ ਨੇ ਇਸ ਚੈਲੰਜ ਨੂੰ ਮਹਿਸੂਸ ਕੀਤਾ ਕਿ ਇਹ 4000 ਸਾਲ ਤੋਂ ਜਿਹੜਾ ਵਰਣ ਆਸ਼ਰਮ ਦਾ ਧਰਮ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਜਿਨ੍ਹਾਂ ਨੇ ਡੋਮੀਨੇਟ ਕੀਤਾ ਹੋਇਆ ਸੀ, ਇੱਥੇ ਉਹ ਆਵਾਜ਼ ਉੱਠੀ ਗੁਰੂ ਨਾਨਕ ਸਾਹਿਬ ਦੀ। ਜਦੋਂ ਅਸੀਂ ਆਸਾ ਦੀ ਵਾਰ ਰੋਜ਼ਾਨਾ ਪੜ੍ਹਦੇ ਹਾਂ, ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਕਿ ਮੱਥੇ ਤੇ ਟਿੱਕਾ ਤੇੜ ਕਖਾਈ ਧੋਤੀ ਜਗਤ ਕਸਾਈ, ਬੁਚਰ ਆਫ ਦਾ ਵਰਲਡ, ਕੱਲੇ ਉਸ ਖਿੱਤੇ ਦਾ ਨਹੀਂ। ਅੱਜ ਜਦੋਂ 1 ਬਿਲੀਅਨ 500 ਮਿਲੀਅਨ ਲੋਕ ਅਸੀਂ ਇਸ ਮੱਥੇ ਟਿੱਕਾ ਤੇੜ ਧੋਤੀ ਕਖਾਈ ਵਾਲੇ ਦੀ ਗ੍ਰਿਪ 'ਚ ਦੇਖਦੇ ਹਾਂ, ਤੇ ਫਿਰ ਇਸ ਗੱਲ ਵੱਲ ਜ਼ਰੂਰ ਧਿਆਨ ਜਾਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਐਨਮੀ ਆਇਡੈਂਟੀਫਾਈ ਕੀਤਾ ਸੀ, ਵਿਚਾਰਧਾਰਾ। ਇਸ ਗੱਲ ਦਾ ਧਿਆਨ ਰਹੇ, ਸਾਡੀ ਲੜਾਈ ਨਾ 18ਵੀਂ ਸਦੀ 'ਚ ਇਸਲਾਮ ਨਾਲ ਸੀ, ਨਾ ਅੱਜ ਸਾਡੀ ਹਿੰਦੂ ਧਰਮ ਨਾਲ ਹੈ, ਸਾਡਾ ਉਸ ਆਈਡੀਓਲੋਜੀ ਨਾਲ ਹੈ। ਜਿਵੇਂ 20ਵੀਂ ਸਦੀ 'ਚ ਫਾਸ਼ਿਜ਼ਮ, ਨਾਜ਼ੀਜ਼ਮ, ਕਮਿਊਨਿਜ਼ਮ, ਇਹ ਜਿਹੜੀਆਂ ਨੇ ਆਈਡੀਓਲੋਜੀ ਸਨ, ਅੱਜ ਅਸੀਂ ਦੇਖਦੇ ਹਾਂ ਬ੍ਰਾਹਮਣਿਜ਼ਮ, ਜਿਸ ਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਹੈ। ਕਿਸ ਹੱਦ ਤੱਕ ਬ੍ਰਾਹਮਣਵਾਦ ਦੁਸ਼ਮਣ ਹੈ। ਜੇ ਗੁਰੂ ਨਾਨਕ ਸਾਹਿਬ ਨੇ ਜਗਤ ਕਸਾਈ ਕਿਹਾ, 10ਵੇਂ ਪਾਤਸ਼ਾਹ ਨੇ ਖਾਲਸਾ ਸਾਜ ਕੇ ਪ੍ਰਗਟ ਕਰਕੇ ਜਿਹੜਾ ਹਦਾਇਤਨਾਮਾ ਦਿੱਤਾ, ਸਾਡੇ ਸਾਹਮਣੇ ਇਹ ਵੀ ਅਲਫਾਜ਼ ਨੇ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਹੁਣ ਵਿਪਰ ਬੱਬੇ ਨਾਲ ਹੈ, ਜਿਸ ਦਾ ਮਤਲਬ ਬ੍ਰਾਹਮਣ ਹੈ। ਅਸੀਂ ਦੇਖਦੇ ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ, ਵਿਪਰ ਸੁਦਾਮਾ ਧਾਲ ਦੀ, ਬਾਲ ਸਖਾਈ ਮਿੱਤਰ ਸਦਾਏ, ਲਾਗੂ ਹੋਈ ਬਾਹਮਣੀ, ਮਿਲ ਜਗਦੀਸ਼ ਦਲਿੱਦਰ ਗਵਾਏ। ਹੁਣ ਇਹ ਵਿਪਰ ਗੁਰੂ ਸਾਹਿਬ ਨੇ ਕਿਹਾ ਵੀ ਸਿੱਖੀ ਨੂੰ, ਸਿੱਖ ਨੂੰ, ਪੰਥ ਨੂੰ ਰਬਾਈ ਤੋਂ ਖਤਰਾ ਨਹੀਂ ਹੈ, ਪ੍ਰੀਸ ਤੋਂ ਖਤਰਾ ਨਹੀਂ ਹੈ, ਮੁੱਲਾ ਤੋਂ ਖਤਰਾ ਨਹੀਂ ਹੈ, ਕਿਸੇ ਬੁੱਧਿਸਟ ਮੰਕ ਤੋਂ ਖਤਰਾ ਨਹੀਂ ਹੈ। ਜੇ ਖਤਰੇ ਤੇ ਇਸ ਵਿਪਰ ਤੋਂ ਹੈ। ਜਦੋਂ ਹੀ ਸਿੱਖ ਵਿਪਰ ਦੇ ਮਗਰ ਲੱਗੇਗਾ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਮੇਰੀ ਪਿੱਠ ਹੈ,
फिर मेरा ये तेज, मेरा प्रताप, मेरा औ, मेरी पावर, मेरी ग्रैंडर जिहड़ी मैं खालसे नूं दित्ती हुई है, जो कुछ गुरु कलगीधर पातशाह ने खालसा पंथ नूं दित्ता है, गुरु चेले दी परंपरा एक पुरानी परंपरा ईस्ट दे विच रही है, वैस्ट दे विच जिथे कि प्रॉफिटहुड दा कानसैप्ट है, उन्हां च एक अपना मुहब्बत जां रूहानी जां इश्के जिन्हों हकीकी कहते हैं, उन्होंने अपने राज ने सूफी इस्लाम दे। पर इवें कदे नहीं होया जदों 10वें पातशाह याद दहानी करवाते ने, खालसा मेरो सतगुर पूरा, खालसा मेरो सज्जन सूरा, खालसा मेरी जान की जान, खालसा मेरो प्राण को प्राण, खालसा मेरो मैं खालसे का ओत पोत सागर बुंदेरो, कि जिवें समुंदर दे पानी दियां बूंदां एक दूसरे विच ओत प्रोत ने, इवें मैं खालसे दे विच है। गुरु हमेशा खालसे दे अंदर वसदा है। अफसोस कि अज जदों कि पिछले 39 साल तो असी उस सिस्टम दे नाल टक्कर लै रहे हैं जिन्हां ने सिखां दे खिलाफ टोटल वार डिक्लेयर की हुई है। जदों असी टोटल वार कहंदे हैं, ये फिजिकल, इंटैलैक्चुअल, साइकोलॉजिकल, इकोनॉमिकल, हिस्टोरिकल, डेमोग्राफिकल हर किस्म का जैनोसाइड है। जो तुसी जैनोसाइड दियां 10 स्टेजिस देखोगे जिहड़ियां UN ने मनिया हुई ने, ते असी बिल्कुल उस जैनोसाइड की डेफिनेशन फिट होंदे। ते इन्हां हालातां दे विच अज जिस दौर चों पंजाब गुजर रहा है, 18 मार्च तो बाद भाई अमृतपाल सिंह दे एलीबाई नूं इस्तेमाल करके जिवें पंजाब दे विच एक पूरा अंडर सीज है, तख्त साहबान जाण लई तलाशियां, बठिंडा जिले दफा 144 शरण देण दे नां थले वो शाहबाद होए, वो पटियाला होए, वो हनुमानगढ़ होए, वो दिल्ली होए, हजूर साहब तक सिखां दियां गिरफ्तारियां। भाई अमृतपाल सिंह वो आवाज बन के उभरे। 8 महीने के लगभग के समय पंजाब की जवानी जिवें मैगनेट के वल आयरन डस्ट खिंची तुरी जाती है, इवें गई, क्योंकि उस धरती ते वो आवाज जिहड़ी आवाज हमेशा ही सर कपूर सिंह होरां दे अल्फाज ने कि हर साज नूं वजाउण तो पहला सुर कीता जांदा है, उहदी ट्यूनिंग कीती जाती है। खालसा एक ऐसा साज है जिस नूं 10 पातशाहियां ने सुर कीता होया है। ठीक सुर ते उंगल रखण दी लोड़ है। इस साज ने गुंजारा पाउणियां ने, वो भावें बाबा बंदा सिंह बहादुर ने सुर ते हथ रखिया होए, मौजूदा पीरियड सन जरनैल सिंह खालसा पिंडा वालियां दी उंगल टिकी होए, जां दीप सिद्धू, सिद्धू मूसेवाला, जां भाई अमृतपाल सिंह, ये गुरु के सिक्खी वल तुरे हुए पांधी ने। कमजोरियां हो सकदियां ने, और जिवें पहला भी कहा गया, अज ये वेला नहीं है कि असी सोशल मीडिया ते जां पब्लिक डिबेट्स अपनियां दियां ही लत्तां खिच्चीए जां अमृतपाल सिंह दे नुक्स कड्ढण दे उत्ते वक्त जाया करिए। हिंदू तवी तां हर शेड दा इकट्ठे, वो तो सिक्खी नूं नेस्तो नाबूद करन लई, लॉक स्टॉक एंड बैरल डिस्ट्रॉय करन दे लई सारे हथियार साम दाम दंड भेद चाणक्य दे झोंके हुए ने, ते असी कोई होर ही गिणतियां मिणतियां च पए हैं। सतगुरु रहमत करन, इस धरती तो जिहड़ी आवाज़ गदरी बाबियां ने उठाई सी 1900वें ये आवाज़ उठती है। 25-30 साल बाद बेशक साडे पल्ले कुछ नहीं पिया, पर सब कॉन्टीनेंट आज़ाद होंगे। अज भी 39 साल बाद दुनिया भर के अंदर इस वेले खालिस्तान की मूवमेंट एक हकीकी मूवमेंट है, और असी इस गल वाल 5 मिलियन सिख डायस्पोरा वोकल आवाज़ के नाल इस मूवमेंट की रीढ़ की हड्डी है। इसने उन्होंने वक्त पाया हुआ है। आओ कनक्लूजन तो पहला ये एक जरूरी नहीं है कि स्लोगनिरिंग जिहड़े लोग कहते हैं जी नारे लाने नाल थोड़ी खालिस्तान बनना, ये हुकूमत नूं पुछ के देखो। जदों ऑफिशियल प्रोटेस्ट करते हैं वो कैनेडा गवर्नमेंट नूं, यूके गवर्नमेंट नूं कि जी ये खालिस्तान के नारे क्यों लगते हैं, ये तुहाडे फ्लोट्स के उत्ते जिन्होंने असी अतवादी कहा है उन्हां दीयां तस्वीरां क्यों लगदियां ने। इहदी इंपॉर्टेंस है। 5 नारे बुलंद आवाज़ विच दिल्ली के हाकमां नूं भी, एम्बैसियां, हाई कमिशन वालियां नूं भी, ते इन्हां दे टौंट बटौंट दुम छल्लियां नूं भी जिहड़े 4 चफेरे ने मैसेज आए, अकाल तखत तो आई आवाज़, अकाल तखत तो आई आवाज़, अकाल तखत तो आई आवाज़, अकाल
ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲੋਂ ਧੰਨਵਾਦੀ ਹਾਂ ਸਾਰੇ ਬੁਲਾਰਿਆਂ ਦਾ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਤਿਕਾਰਯੋਗ ਡਾਕਟਰ ਬਖਸ਼ੀਸ਼ ਸਿੰਘ ਜੀ, ਪ੍ਰੈਜ਼ੀਡੈਂਟ ਆਫ ਕੌਂਸਲ ਆਫ ਖਾਲਿਸਤਾਨ ਐਂਡ ਕੋ ਫਾਊਂਡਰ ਫॉर ਸਿੱਖ ਫॉर ਜਸਟਿਸ, ਜੋ ਵੀਰਾਂ ਨੇ ਕੱਲ੍ਹ ਰਾਤੀ ਵੀ ਸਪੀਚ ਕੀਤੀ ਸੀਗੀ। ਆਪ ਜੀਆਂ ਨੇ ਦੇਖਿਆ ਹੈ ਕਿ ਜੋ ਅੱਜ ਕੱਲ੍ਹ ਯਤਨ ਚੱਲ ਰਿਹਾ ਹੈ, ਜੋ ਇੱਕ ਪ੍ਰਯੋਜਨ ਕਰ ਰਹੇ ਹਨ ਸਤਿਗੁਰਾਂ ਦੀ ਮਿਹਰ ਸਦਕਾ, ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਸਿੱਖ ਕੌਮ ਨੂੰ ਉਹਨਾਂ ਦਾ ਘਰ ਮਿਲ ਸਕੇ। ਆਓ ਉਹਨਾਂ ਪਾਸੋਂ ਆਪਾਂ ਇੰਗਲਿਸ਼ ਦੇ ਵਿੱਚ ਜੋ ਸਾਡੇ ਬੁਲਾਰੇ ਆਏ ਹਨ, ਜੋ ਸਾਡੇ ਸਿਟੀ ਦੇ ਅਫੀਸ਼ੀਅਲ ਆਏ ਹਨ, ਉਹਨਾਂ ਦੇ ਨਾਲ ਵੀ ਇਹ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਬੋਲੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Today is a special day in Sikh history. Congratulations to you all on this day of Vaisakhi, 324th birthday of Khalsa. Guru Gobind Singh Ji created Khalsa as a formidable force. The force that created Sikh Raj in 10 years, from 1699 to 1709, the Sikh Raj was established. There was a force of independence fighting Khalsa. Then this Gurdwara has monumental historical importance. This is the Gurdwara from where Gadri Babas launched the campaign to liberate India from the British. Gadri Baba means revolutionary wise people. So this campaign liberated India from the British. Now we are the next generation of those Gadri Babas, the revolutionary people, that we want to liberate Punjab from India. The reason for which the Gadri Babas liberated Hindustan from India, the same reasons we are liberating Punjab. Our elderly people were tortured, persecuted under the British, under the black draconian laws like Unlawful Activities Prevention Act, National Security Act. And we are subjected to the same black draconian laws, that our voice is being shut up. Sikhs are slaves in India. Punjab is occupied and colonized. And under this occupation, our right to speech and free expression is non-existent. Whenever the Sikhs ask for their rights, we are criminalized. India is criminalizing our peaceful campaign to obtain freedom. You have heard about amritpalsingh, who is missing. Hundreds, like 1,000 Sikhs have been arrested, and they have done nothing wrong. There's no charges against them. They are peacefully asking for their rights. Their families, their wives, sisters and mothers are repressed, tortured in police stations. So in order to obtain the independence Punjab, because we want to stop the ongoing repression, persecution and genocide of Sikhs in India, if we want to prevent the future genocide of Sikhs, we have to liberate Punjab. In order to liberate Punjab, we are using the international law, the right to self-determination, a legal, peaceful and democratic process. United Nations regulation, United Nations Declaration on Rights of Indigenous People gives you right to self-determination. And this is supported by International Covenant on Civil and Political Rights.
because our civil and political rights are being violated. This is based on the pillar of international covenant economic, social and cultural rights. Because our economic rights are being violated. This is based on Universal Declaration of Human Rights. Because we don't have any human rights in India, we are persecuted and tortured. Referendums have a lot of power. There was attack on Golden Temple, Amritsar, Darbar Sahib in June 84 and 10,000 Sikhs were killed. In November 1984, 30,000 Sikhs were killed in 18 different Indian states and 100 Gurdwaras. Now we have chosen this process to secede Punjab from India. We want to separate from India. We want to recreate the country of Punjab as it was until 1849. There was Punjab an independent country when the geographical area now called India was not a country. India was not a country when Sikhs had the rule. So in order to recreate the independence of Punjab, get our human rights, get our equal rights, gender equality, social equality, religious freedom, we are carrying the process of secession of Punjab and Punjab independent referendum. Punjab independent referendum is being organized and by the Sikhs for justice, and we all part of it. And Punjab independent referendum, whose members are the worldwide experts on referendums. So we are saying that we have tried internal right to self-determination. We have tried to live in India, but India does not want to live with us. We have tried to obtain our rights in India. We have multiple negotiations, but India negotiated in bad faith. India negotiated in transient way. I am asking you all, let's all join the Punjab independent referendum, because if you want to save Sikhi, if you want to save Sikhs, Punjab land, Punjab water, our women, then the independence of Punjab is the only option. Punjab, Hal, Khalistan, 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 Khalistan. I am very thankful to the management committee of this Gurdwara and you all. You have supported the Punjab independent referendum. In hundreds of thousands, Sikhs have come to vote for independence of Punjab. This is the spirit. This is the platform you have already joined. You have joined and you have changed your thought process. The independence is the only option. So when the voting happens next time, you should come in hundreds of thousands and support this. And again, I want to request you that this is a book which says Punjab, a tale of state terrorism. State terrorism on Sikhs who liberated India and persecution, economicide and genocide of Sikhs. You must read this book. It's available on like Amazon and also Barnes and Noble. And once again, ਚੜ੍ਹਦੀ ਕਲਾ ਰਹਿਣਾ ਭਾਜੀ ਆਪਾਂ ਖਾਲਿਸਤਾਨ ਲੈਣਾ ਵਾ ਖਾਲਿਸਤਾਨ ਆਜ਼ਾਦ ਕਰਨਾ ਵਾ no world power can stop it ਸਾਰੀ ਦੁਨੀਆ all the world democracies are with us. I want to thank the Western democracies who say Sikhs have right to self-determination, Sikhs have right to secession. We are strong, we are together, and forget about people, keep the focus, forget about those who are not willing will come with us. But 99% of Sikh nation is on the cause of right to self-determination and independence of Punjab. Waheguru Ji Ka Khalsa, Waheguru Ji Ki Fateh. Waheguru Ji Ka Khalsa, Waheguru Ji Ki Fateh. So Sri Akal. On this special day of Vaisakhi, the birthday of Khalsa, which means the pure, I like to welcome all the elected officials and dignitaries who are here present in the Gurdwara Hall. There is a saying in Guru Granth Sahib, our scripture, Manas ki jaat sabe eke pehchanbo. Recognize the whole human race as one. We are proud citizens of this country. This is our home. We have to live here.
This country gives us the freedom of speech. That's why we are enjoying the atmosphere and all the basic foundation and structure here. I like to bring elected officials' attention to one bill which is presented by Aisha Bahab at Capitol. This bill is against caste system, SB 403. As the Sikhi basically denounced the caste system, the Sikhi basically denounced the discrimination, whether it's due to gender, whether it's due to caste, whether it's due to race, whether it's due to financial status. Same way, there is a law in California already in place which prohibits discrimination based on your sex, based on your race, based on your ethnicity, your language, your education, and all those things. So there was many cases in the corporation where they found that in America there is also people who got discriminated due to their lower caste by the upper caste people. So Aisha Bahab took the courage and introduced this bill, like you cannot discriminate based on the caste. It is in phase with the Sikhi principles we have. It's in principle with the value system we have in America, but somehow discrimination because of caste was missing. So I like to request all the elected officials here to support this bill SB 403. And I also request all the Gurdwara committees and all the Sangat to please write a letter to your assembly person, your state senate, to support this bill. So without further taking your time, that was the only point I like to bring. Like all, please support SB 403. And I really appreciate these elected officials who are actually there on every important matter, whether it's a identity thing, whether it's a dastar thing, whether it's a case of, carrying our articles of faith. So we welcome them and we appreciate their time coming to this special day of Vaisakhi. Thank you to management of Gurdwara Sahib Stockton who organized such a wonderful program. Vaheguru Ji Ka Khalsa, Vaheguru Ji Ki Fateh. ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਸ਼ਾਹੀ ਉਹਨਾਂ ਪਾਸੋਂ ਜੋ ਨਵਾਂ ਇੱਕ ਬਿੱਲ ਆਇਆ ਹੈ ਉਸ ਬਾਰੇ ਸਰਵਣ ਕੀਤਾ ਹੈ। ਹੁਣ ਮੈਂ ਬੇਨਤੀ ਕਰੂੰਗਾ ਕਿ ਸਾਡੇ ਇਮੀਗ੍ਰੇਸ਼ਨ ਦੇ ਵਕੀਲ ਭਾਈ ਸਾਹਿਬ ਭਾਈ ਪ੍ਰਦੀਪ ਸਿੰਘ ਜੀ ਗਰੇਵਾਲ ਤੇ ਨਾਲ ਹੀ ਉਹਨਾਂ ਦੇ ਰੋਬਰਟ ਜੋ ਬੌਬ ਤੇ ਗੁਰਦੇਵ ਸਿੰਘ ਕਲਾਮਾਜੋ ਮਿਸ਼ੀਗਨ ਤੋਂ, ਉਹ ਤਿੰਨਾਂ ਵੀਰਾਂ ਨੂੰ ਬੇਨਤੀ ਹੈ ਕਿ ਇੱਥੇ ਆ ਕੇ ਆਪਣਾ ਸਨਮਾਨ ਲੈ ਲੈਣ। ਤੇ ਨਾਲ ਹੀ ਮੈਂ ਬੇਨਤੀ ਕਰੂੰਗਾ ਸਾਡੇ ਗੁਰੂ ਘਰ ਦੇ ਜੋ ਪ੍ਰਧਾਨ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਉੱਪਲ, ਉਹ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ। ਉਹਨਾਂ ਤੋਂ ਉਪਰੰਤ ਸਾਡੇ ਲੈਥਰਪ ਸਿਟੀ ਦੇ ਮੇਅਰ ਭਾਈ ਸਾਹਿਬ ਭਾਈ ਸੁਖ ਧਾਲੀਵਾਲ, ਉਹ ਵੀ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਨ ਵਾਕਿੰਗ ਕਾਉਂਟੀ ਦੀ ਸੁਪਰਵਾਈਜ਼ਰ ਦੀ ਚੋਣ ਹੈ ਉਹ ਲੜ ਰਹੇ ਹਨ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਵੀ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕਰਨ। ਸਤਿ ਸ਼੍ਰੀ ਅਕਾਲ। ਹੁਣ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਉੱਪਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਜ ਅਸੀਂ ਬਰਥਡੇ ਆਫ ਖਾਲਸਾ ਸੈਲੀਬ੍ਰੇਟ ਕਰ ਰਹੇ ਹਾਂ, ਜਿਹੜਾ ਏਸ਼ੀਅਨ ਕੰਟੀਨੈਂਟ 'ਤੇ ਪਹਿਲਾਂ ਇੰਡੀਪੈਂਡੈਂਟ ਆਵਾਜ਼ ਉਸ ਬ੍ਰਾਹਮਣਵਾਦ ਕੈਸਟ ਸਿਸਟਮ ਦੇ ਅਗੇਂਸਟ ਮਹਾਰਾਜ ਨੇ ਚੱਕੀ ਸੀ। ਖਾਲਸਾ ਰਾਜ ਸੱਚ ਕਰਕੇ ਹਰੇਕ ਜਾਤ ਪਾਤ ਦਾ ਬੰਦਾ ਇਨਕਲੂਡ ਕਰਕੇ ਉਹਨੇ ਇੱਕ ਇੰਡੀਪੈਂਡੈਂਟ ਹੋਣ ਦਾ, ਬਹਾਦਰ ਹੋਣ ਦਾ ਇੱਕ ਮਿਸਾਲ ਸ਼ੁਰੂ ਕੀਤੀ ਸੀ। ਉਹਨੂੰ ਅਸੀਂ ਅੱਜ ਯਾਦ ਕਰਦੇ ਹਾਂ। ਡੈਮੋਕਰੇਸੀ
ਜੇ ਸ਼ੁਰੂ ਹੋਈ ਹੈ ਤਾਂ ਗੁਰੂ ਨਾਨਕ ਤੋਂ ਸ਼ੁਰੂ ਹੋਈ ਹੈ। ਪਹਿਲਾਂ ਸਾਰੇ ਟੈਰੀਨੀ ਜਾਂ ਕਿੰਗਡਮ ਰਾਜ ਚੱਲਦਾ ਸੀਗਾ। ਗੁਰੂ ਨਾਨਕ ਜੀ ਨੇ ਪਹਿਲਾਂ ਆਵਾਜ਼ ਠਾਲੀ ਵੀ ਹਰੇਕ ਨੂੰ ਇਕੁਅਲ ਰਾਈਟਸ ਹੈਗੇ ਆ, ਇੱਕੋ ਆਪਣੀ ਆਵਾਜ਼ ਠਾਲਣ ਦਾ ਹੈਗਾ। ਤੇ ਸਾਡੇ ਬਜ਼ੁਰਗ ਇੱਥੇ 1880 ਚੋਣੋਂ ਸ਼ੁਰੂ ਕੀਤੇ। ਉਹਨੇ ਡੈਮੋਕ੍ਰੇਸੀ ਦੇਖੀ, ਉਹਨਾਂ ਆਵਾਜ਼ ਤਾਂ ਕਮਾਈ ਕਰਨ ਸੀ, ਪਰ ਜਦੋਂ ਉਹਨੇ ਦੇਖਿਆ ਜਿਹੜੀ ਉਹਨੇ ਜੱਦੋ ਜਹਿਦ ਇੱਥੇ ਕੀਤੀ ਹੈ, for us to be here today in thousands and tens and thousands, it's all they're doing. We like to recognize those souls that came here and fought for the independence of India under the constitution where everybody is equal, but since Brahman took over, that constitution is on the wayside and RSS is running wild again. We have to recognize those people, Kartar Singh Sarabha, Sant Teja Singh, Jwala Singh ji, Basakha Singh ji, Udham Singh, ਬਾਕੀ ਅਨੇਕਾਂ ਸਿੰਘ ਜਿਨ੍ਹਾਂ ਨੇ ਸਾਨੂੰ ਇਸ ਰਾਹ ਤੇ ਤੋਰਿਆ ਤੇ ਅਸੀਂ ਅੱਜ ਉਹਨਾਂ ਦੇ ਫੁੱਟਸਟੈਪ ਤੇ ਅਸੀਂ ਸਾਰੇ ਆਪੋ ਆਪਣੇ ਜਦੋ ਜਹਿਦ ਕਰ ਰਹੇ ਹਾਂ, ਜਿਹੜਾ ਸਾਡਾ ਫਰਜ਼ ਬਣਦਾ ਹੈ। ਆਜ਼ਾਦੀ, you have to fight for freedom. Freedom doesn't come free and you got to continue to be working on it. If you lack and you stay home and say, well, I got nothing to do with this, you're being part of the problem. Everybody have to act and have to fight the freedom. Even in this country, freedom have to be defended every day from tyranny. And our politicians are here, they're working at it, they're doing it every day, and we need to do our part. Independent freedom, equal rights is for everybody, and we need to keep fighting. That's my request to every Punjabi Sikhs or any Sikh around the world. Do not lack or slow down or back up or say, well, I'm comfortable now, I live in my $1 million house, I don't need this anymore. Well, you kind of disgrace and you ate the flowers and the food, now you're kind of sitting back and relaxing and playing your golf. That's not right. You have to come back and fight for the independent people that are still struggling in Asia, in Africa, and all over the world under the tyranny. We need to stand up and fight as a Sikh. That's my request for everybody. Waheguru Ji Ka Khalsa, Waheguru Ji Ki Fateh. ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮ ਅੱਜ ਖਾਲਸੇ ਦਾ ਸਿਰਜਣਾ ਦਿਵਸ ਮਨਾ ਰਹੀ ਹੈ। ਮੈਂ ਆਪਣੇ ਵੱਲੋਂ ਤੇ ਸਿਟੀ ਆਫ ਲੇਥਰੋ ਵੱਲੋਂ ਸਮੁੱਚੀ ਸਿੱਖ ਕੌਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਪਿਛਲੇ ਦਿਨਾਂ ਦੇ ਵਿੱਚ ਕੁਝ ਇਵੈਂਟ ਹੋਏ ਨੇ ਜਿਨ੍ਹਾਂ ਨੂੰ ਰੈਕਗਨਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਨਿਊਲੀ ਇਲੈਕਟਡ ਸਾਡੀ ਭੈਣ ਡਾਕਟਰ ਜਸਨੀਤ ਕੌਰ ਬੈਂਸ ਨੇ ਇੱਕ ਜੈਨੋਸਾਈਡ ਨੂੰ ਡਿਕਲੇਅਰ ਕਰਨ ਦਾ ਸਟੇਟ ਲੈਵਲ ਤੇ ਰੈਜ਼ੋਲੂਸ਼ਨ ਲਿਆਂਦਾ, ਜਿਹੜਾ ਕਿ ਸਰਬਸੰਮਤੀ ਨਾਲ ਪਾਸ ਹੋਇਆ। ਆਈ ਵਾਂਟ ਟੂ ਥੈਂਕ ਅਸੈਂਬਲੀ ਮੈਂਬਰ ਬੈਂਸ ਐਂਡ ਅਸੈਂਬਲੀ ਮੈਂਬਰ ਕਾਰਲੋਸ ਵੀਆਪੂਦਵਾ, ਥੈਂਕ ਯੂ ਸੋ ਮਚ। ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਇਸ ਬਿੱਲ ਨੂੰ ਪਾਸ ਕਰਾਉਣ ਲਈ ਕਾਫੀ ਜਦੋਜਹਿਦ ਕੀਤੀ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸ਼ਾਹੀ ਸਾਹਿਬ ਨੇ ਤੁਹਾਨੂੰ ਜਿਹੜਾ ਸੈਨੇਟ ਦੇ ਵਿੱਚ ਕਾਸਟ ਸਿਸਟਮ ਦੇ ਉੱਤੇ ਡਿਸਕ੍ਰਿਮੀਨੇਸ਼ਨ ਬਾਰੇ ਬਿੱਲ ਆਇਆ, ਮੈਂ ਉਹਦੇ ਬਾਰੇ ਵੀ ਔਨ ਰਿਕਾਰਡ ਇਹ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਉਸ ਬਿੱਲ ਦਾ ਪੂਰਾ ਸਪੋਰਟ ਕਰਦੇ ਹਾਂ ਔਰ ਅਸੀਂ ਉਹਦੇ ਹੱਕ ਦੇ ਵਿੱਚ ਜਿਹੜੇ ਆ ਉਹ ਲੈਟਰ ਵੀ ਲਿਖਾਂਗੇ ਤੇ ਮੈਂ ਆਨਰੇਬਲ ਸੈਨੇਟਰ ਆਇਸ਼ਾ ਬਹਾਬ ਨੂੰ ਮਿਲਣ ਦੀ ਵੀ ਕੋਸ਼ਿਸ਼ ਕਰਾਂਗਾ ਤਾਂ ਕਿ ਜਿਹੜੀ ਵੀ ਉਹਨਾਂ ਨੂੰ ਹੈਲਪ ਚਾਹੀਦੀ ਆ ਉਹ ਅਸੀਂ ਪ੍ਰੋਵਾਈਡ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਰੇ ਸਹਿਬਾਨ ਤੇ ਨਿਸ਼ਾਨਚੀ ਸਾਹਿਬ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਚੁੱਕੇ ਹਨ। ਆਓ ਉਹਨਾਂ ਦਾ ਸਵਾਗਤ ਕਰਦਿਆਂ ਹੋਇਆਂ ਆਪਾਂ ਪੰਜ ਜਕਾਰੇ ਛੱਡਾਂਗੇ ਕਿ ਗੁਰੂ ਸਾਹਿਬ ਦੇ ਲਾਲ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਆਏ ਹਨ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਆਓ ਜਦ ਤੱਕ ਪੰਜ ਪਿਆਰੇ ਸਹਿਬਾਨ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਤਮਸਤਕ ਹੋ ਰਹੇ ਹਨ, ਆਪਣੇ ਪਾਸ ਜਿੰਨੇ ਵੀ ਅਮਰੀਕਨ ਬੁਲਾਰੇ ਆਏ ਹਨ ਉਹਨਾਂ ਦਾ ਸਵਾਗਤ ਕਰੀਏ ਤੇ ਨਾਲ ਹੀ ਜੋ ਆਪਣੇ ਬੜੇ ਹੀ ਹੋਣਹਾਰ ਬੱਚੇ ਗੁਰਲੀਨ ਸਿੰਘ ਬੋਪਾ ਰਾਏ ਜੋ ਸਟਾਕਟਨ ਸਿਟੀ ਦੇ ਵਿੱਚ ਪਲੈਨਰ ਵੀ ਹਨ ਤੇ ਜਿਨ੍ਹਾਂ ਨੇ ਕਾਰਲੋਸ ਵਿਲਾ ਪਡੂਆ ਦੇ ਨਾਲ ਕੰਮ ਵੀ ਕੀਤਾ ਹੈ,
ਉਹਨਾਂ ਨੇ ਵੀ ਇਹਨਾਂ ਜੋ ਅਮਰੀਕਨ ਬੁਲਾਰੇ ਆਏ ਹਨ ਉਹਨਾਂ ਨੂੰ ਆਪ ਜੀ ਦੇ ਹਜ਼ੂਰ ਇੰਟਰੋਡਿਊਸ ਕਰਨਾ ਹੈ। ਤੇ ਸਭ ਤੋਂ ਪਹਿਲਾਂ ਤਾਂ all our city officials are here. I like to welcome you all into this historical amazing place we call Gurdwara Sahib. With the Guru Ji's grace, we are celebrating Khalsa Ji's birth. Our 10th Guru, Guru Gobind Singh Ji, created Khalsa in 1699 as a warrior, and we will always fight for our freedom and justice to all of the others, whoever they can't fight. Once again, I'd like to welcome you all into this historical, amazing place made by our Gadri Babe, our freedom fighter. And now I'd like to request Mr. Gurleen Singh Boparai to come to the podium and introduce all our city officials with the Sangat. Vaheguru Ji Ka Khalsa, Vaheguru Ji Ki Fateh. ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਜੀ ਵਿਸਾਖੀ ਦੇ ਦੀ ਲੱਖ ਲੱਖ ਵਧਾਈ ਜੀ। ਅੱਜ today I would like to humbly thank all of our elected officials, appointed officials, and public safety officials for being present today on this very holy occasion for the Sikh faith. As we know, in 1699, our Guru Gobind Singh Ji, 10th Sikh Guru, established the Khalsa, the birth of the Khalsa, which we celebrate today on Vaisakhi. The first elected official I would like to thank, a trailblazer for the Sikh community, Assembly Member Carlos Villapudua. As you heard, he recently stood and spoke at the Capitol in support of AJR, the resolution in Assembly acknowledging the 1984 Sikh genocide. He was one of the first to do so back in 2015 and was also one of the first to do so here locally in 2012. Stockton, the city of Stockton, was the first city in America to recognize the 1984 Sikh genocide. The movement began here, and it's thanks to elected officials like our assembly members. So please, Assembly Member Carlos Villapudua, please join us at the stage. Thank you, Gurnil. First of all, I just want to say thank you for having me here today. I've been coming here since 2005. It seems like it's been a while, but I really do call this place, this temple, my home. I've been fighting for it, and I've seen how much it's grown. And if you look around today, it shows the support that all of you have brought to this community. And in saying that, I'm very thankful for each and every one of you for what you bring to our community, not just being part of it, but your friendship, your family, your jobs, paying into our community. And that's what helps us to keep our community safe. It helps us to keep our firemen here, our police officers here. You guys are a humongous part. As Gurnil mentioned today, last Tuesday, I spoke on the genocides on the 30,000 Punjabi Indians that were killed in a matter of 3 days. I joined my colleague, first elected Punjabi woman, Jasmeet Bains, and we will continue to fight that battle. We will continue to make sure that whatever hurt or pains or issues you guys may have, we stand with you. This is our community. This is your community, but it's also our community, and we join with you. So I wanted to just be brief. Thank you for having us here. Thank you for what you do in our community. State Assembly Member Villapudua. Thank you, Assembly Member Carlos Villapudua, for your strong support for the Sikh community over the years. The next official I would like to introduce, we have County Supervisor Tom Patty with us. For those in the Sikh community locally who do business in our city know that Supervisor Patty has been a strong supporter of local businesses, especially all of us in the trucking industry. We thank you, Supervisor Patty, for all your hard work. Please join us at the stage. Thank you, Gurnil. And as we celebrate Vaisakhi Day in Sikh tradition, we understand that in the 15th century, when Sikhism was brought to the world for equality and justice and for honesty and accountability and serving to a community, before America, before the Constitution, before the Bill of Rights,
Sikhism was teaching and preaching the tenets that make a healthy, strong society, the tenets that make a strong family, the value and vestige of giving back to your community, as Sikhism does. As the Punjabi faith, as those that live here in our community continue to serve, we here, as your public servants, have an honor, a distinction, and a responsibility to make sure that we serve you as you serve your community. We thank you. We celebrate today. We come every day to celebrate the diversity that America and diversity that this country and this county and this city embraces. We welcome and thank you all. Thank you, Supervisor Tom Patty. Next, we'll have Supervisor Paul Canepa joining us at the stage, and I will also request Supervisor Villaputa to join as well. Thank you very much. Today is a celebration for diversity, not only in our country, but in our city and county. So representing San Joaquin County, I want to thank all of you who have come here on this day, and including me in the celebration. So thank you so very much, and welcome to the Stockton and the San Joaquin County. Thank you. Thank you, Supervisor Paul Canepa. Next, we also have Supervisor Miguel Villaputa. Gurnil, thank you so much. First and foremost, thank you for having me. Incredible culture you guys have, and I love this temple. Appreciate everything that you do for not only your families, but San Joaquin County. You guys are always amazing and trying to help us out in every single way. So thank you for having me, and God bless all. Next, we have officials from the county sheriff's office. We would like to invite both Marcus Smith and Mike Tibon from the sheriff's office. Thank you. We're here in, representing the sheriff's office. The sheriff would have liked to be here, but he had a prior conference he was at. The sheriff truly appreciates the Sikh people. One of the first people to support him in his run for sheriff. The love and respect that he has for you is without question, and we thank you. Good morning, everyone. I'm Mike Tibon, the assistant sheriff, one of the assistant sheriffs with the sheriff's office. As my colleague Marcus Smith said, the sheriff would have loved to have been here, but he's at an engagement out of town. But on behalf of Sheriff Withrow, Under Sheriff Matt Lindsay, and the whole San Joaquin County Sheriff's Department, we thank you for having us here sharing this great event. I know Sheriff Withrow's and our office's partnership with the Sikh community is very vital and important to progressing and moving forward during these difficult times that we're living in. But again, thank you very much for having us, and we're happy to be here. Thank you, Sheriff. Thank you to our Sheriff's Office for always supporting the Sikh community locally. Thank you to all our county officials for speaking to us today. Now, I would like us to go and recognize our City of Stockton officials that are here present today. Very first, I would like to introduce Mayor Kevin Lincoln to the stage for all the work that he's been doing representing Stockton. He's been working very diligently, and as we've seen through the pandemic, he's done very tremendous work. We're very thankful to you, Mayor, and please join us at the stage. Thank you, Gurnil. And I would just want to say that it is a distinct honor and a privilege to be able to be here on this day with you. As been said before, the Sikh community has made a tremendous amount of contributions, not only to the city of Stockton and the state of California, but through the entire nation of the United States. And we have the distinct honor of housing the home of the rich culture in America of the Sikh community here in the city of Stockton. One thing I can say about the Sikh community, and I appreciate the most, is that you're some of the most selfless and service-centered group that our city has ever known. And one of the things that is precious about the city of Stockton is we have a very rich culture of diversity. And the Sikh community is a catalyst and at the very heart of our beautiful makeup as a city of Stockton. But not only do you contribute to the city of Stockton culturally, but you
contribute to the city of Stockton through service and woven into the very fabric of our economic vitality. And so one thing we all share in common is that we are constantly pursuing justice and healing for ourselves, for our communities. And one of the things I want to encourage us to always continue to do is continue to unite around those two things of justice and healing. Thank you again for your many contributions, and it's an honor to be able to serve you and support you 100% as mayor, and I look forward to the continued impact that you're going to make throughout the city of Stockton and San Joaquin County. Thank you. Thank you, Mayor Kevin Lincoln, for those kind words. We're very thankful for your service and your dedication to our city. Today we'll also have our city manager, Harry Black, who's joined us as well, who has worked very digitally with our city mayor and our city council to serve our city and pull us out of the depths of the bankruptcy that we endured in 2012. Thank you, City Manager Harry Black, for all the great work that you're doing, and we invite you to the stage to share some words with our community. Well, I think the mayor's really summed it all up, and all I can add to it is, thank you for having us. We appreciate you being a part of our community. We recognize every day all of the contributions that you all make to Stockton and the county in terms of making us the best place that we can be. So again, thank you. Thank you, City Manager Harry Black, for all your work in our community and our city. Really quickly, we just had our District Attorney for San Joaquin County join us, Ron Freitas, who was recently elected in the previous election. He's been doing incredible work. His numbers speak for himself, and he's been making our roads and our communities more safe. We're very thankful for your service, District Attorney Ron Freitas, and we invite you to the stage to share some words with our community. Thank you so very much. I would like to thank the Sikh community for putting on this wonderful event today, the celebration of your culture. You have an amazing culture, and I cannot thank you enough for all that you do. Also, I would like to thank my hosts who invited me here today, Dave Atwall, Mike Boparai, and also Gurneel Boparai. They've become very trusted advisors to me, and I greatly appreciate them inviting me here today. As it was said, I am Ron Freitas. I am your elected district attorney. That means three things. One, that I live in this community. I've lived in this community for over 30 years, raised my family here, and love this community the same way that you do. Two, as the chief law enforcement officer of the county, it is very important for me to make sure that we have justice, that all of our agencies are working to provide justice to each and every one of you. But my third title is the most important, and that is being the representative of the state of California, of the people of the state of California and of San Joaquin County. And with that responsibility, that means that it is very important to me to ensure that everyone in this community is treated fairly, with justice, and that we fight for what is right in our community. So I thank you for this opportunity to talking to you today. I congratulate you on this wonderful celebration, and I wish you many, many blessings. Thank you. Thank you, San Joaquin County District Attorney Ron Freitas, for sharing those words with us. Next, we'll have our new upcoming Vice Mayor for the City of Stockton, Kimberly Wormsley, sharing some words with the Sikh community. Thank you so much, Gurneel. I just want to say I'm very happy and overjoyed to be here with you today during Vaisakhi Day. The music, the culture, the colors, the beautiful schemes in this
temple really is a reflection of the city. And I want you to say that on behalf of the city of Stockton, you always have entrusted partners in myself, the mayor, the city manager, and the entire city council. So happy Vaisakhi Day, and let's continue to instill hope, love, and prosperity within the community. Thank you for everything that you have done, and thank you for everything that you will continue to do. Thank you. Thank you, our upcoming Vice Mayor, Kimberly Wormsley from the City of Stockton, for sharing those kind words. Next, we'll be having City Council Member for District 5, Brando Villapudua, sharing some words with the Sikh community. I also want to thank him for appointing me onto the Planning Commission. It's been a great honor to work with you alongside in the community, and I've been learning a lot from you. So thank you, and come share some words with our Sikh community. Thank you, Gurneel. I've been coming here since I was a young kid, and now as your new council member, it's an honor. It means so much to me. You guys mean a lot to me every day that you guys do for this community. When COVID hit, you guys were the first ones to react. You guys are the true leaders in this community when it comes to small business, transportation, and everything else, and as well as education. So thank you. I will be the fighting for this community. I'm honored to be here with my council members, our mayor, our city managers. Every official is here today. So thank you, and I'm honored. Today is a celebration. Thank you very much. Thank you, Councilmember Brando Villapudua, for sharing those words with our community. Next, I would like to invite, really quick, Captain Brad Burwell from the City of Stockton Police Department to come share some words with our community as well. We're also very thankful to the Stockton Police Department for all the security they've provided here today. They reached out to us to make sure that we were safe, that we had extra troops today in light of the recent crimes that have happened upon the Sikh community. So again, we're so thankful to have public safety officials that look after our community. Good morning. First, I simply want to say on behalf of the Stockton Police Department, thank you. Thank you for allowing us to be a part of this celebration. Thank you for your commitment to our community. Thank you for your friendship, and we sincerely appreciate the partnership that we share with you. As we just heard, your law enforcement leaders are aware of incidents of violence against the Sikh community, and we absolutely stand committed to preventing additional incidents of violence against the Sikh community and all of those in our community. We can do that only with partnership, with friendship, and with commitment through all of us. And we stand ready to take the lead on that. So again, thank you for allowing us to be a part of this celebration. We very sincerely appreciate all of you. Thank you, Captain Brad Burwell from the Stockton Police Department, for your service and your dedication to Stockton and the Sikh community. Next, we'll like to have one last official from the City of Stockton, our Chair of the Planning Commission, Waqar Rizvi. He's been serving on the commission for years, and he's been a dedicated member of our local Rotary Club. Thank you, Mr. Rizvi, for all the service that you've done, and please join us at the stage. I'm honored and pleased to be here on behalf of the City Planning Commission of City of Stockton. I would like to congratulate all of you. Happy Vaisakhi. I'm honored to be here. This is my 6th, 7th year here, and I've been here many years before that. The Sikh community is an integral part of Stockton, and they bring a lot of value to the culture and Stockton's heritage. So thank you for all the work that you do for the community. And I want to say that I'm pleased and happy and honored to be on this podium with all the city officials and the county officials. And I'm proud to be on the Planning Commission with Gurneel Bhoparai. He's a young man. You should watch for him. He'll do big things. Vaheguru Ji Khalsa, Vaheguru Ji Fateh. Thank you, Chairman Rizvi, for those kind words in your service on the Stockton Planning Commission and within our community. Next, we'd like to introduce the Mayor
of Mantika, Gary Singh, who's been also a trailblazer for the Sikh community. He's inspired many Sikh youth like myself to get up and serve politically and in our local community. So we're very thankful for your presence here today. गुरु प्यार साई संगत जी पहलो सब तो पहलो गज के फतेह बुलाइए वाहिगुरु जी का खालसा वाहिगुरु जी की फतेह मेरे वालों तो अपने शहर मंटिका वालों सब तो पहलो सारे विसाखी की लख लख बधाई होवे तो जिद्दां अपने सारे वीरां ने कहा भी है कि बहुत जरूरी है आपां नूं सारिआं नूं कि रल के जिहड़ा जो आपां चीज़ां खालसे ने शुरू कीतियां सी कि वो आपां इत्थे भी अमेरिका दे विच भी उहनूं पूरी सपोर्ट करिए जिन्ने भी इलैक्टेड ऑफिशियल बोल के गए आ उन्हां दे नाल सपोर्ट करिए कि जिहड़ियां गल्लां आपां चाहुंदे आ वो उत्थे स्टेट तक लैवल तक पहुंचण मटीका शहर दे विच भी असीं पहली वारी हुण इस साल एक डिस्पैचर जिहड़ी पुलिस दे नाल काम करदे आ पंजाबी स्पीकिंग हायर कीती है कि अपने लोकां नूं सौखा होवे प्लस एक नवा डिवीजन शुरू करन लगे हैं कि जेड़े अपनियां कोई भी मसले या सिचुएशनस आ जिहड़ी अपनी कौम फेस करदी जां कम्यूनिटियां फेस करदियां तुसीं वो चीज़ां नूं पर्सनली ना हैंडल कर सकते हैं सो यही चीज़ां बहुत जरूरी है कि कई अपने मसले जां तुसीं देखो हो रही हैं घरां दे विच भी तो वो आप कल्ले गुरुद्वारे तक शायद रह जांदियां कई वारी पर वो अपने अपॉर्चुनिटियां हैगियां कि गवर्नमेंट नूं भी तो आपां जिहड़ी कम्यूनिटी है उन्हां नूं आपां जगाईए तो वो सारे आपां रल के ना सॉल्व करिए एक दूजे दियां इहदे नाल ही विसाखी दी लख लख वधाई वाहिगुरू जी का खालसा वाहिगुरू जी की फतेह। Thank you, Mayor Gary Singh, for those kind words and your service in the city of Mantika. Also, from the city of Mantika, we have the previous mayor, Steve DeBrown, with us today. We would love to have you share some words with our community, and thank you for your service. Thank you very much. It certainly is a pleasure to be here this morning, and as I received the invitation, I've been here several times participating in your Sikh awareness program. It's very important as I realized that the Sikh community came to this area in the early 1900s. This temple was built around 1912, and it's very rewarding, the fact that the commitment and dedication that each of you have. I, for one, am very proud of the Sikh community that is committed to everything that you do, not only in Stockton, but as we take a look around the region, all the businesses that you have, the commitment that you have, and the dedication, and I celebrate everything that you do. Once again, thank you very much for your support and your awareness that we're here today. Thank you very much. Thank you, ex-Mayor Steve DeBrown from the city of Mantika, for being here and your service in the city of Mantika and across the county. We also have Balvinder Singh with us today, who has worked diligently on our local transportation committees. He's also been very active in the Lodi Sikh Temple, Gurdwara. So we'd like to invite you to the stage to share some words as well. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੇ ਪੁਰਬ ਦੀ ਬਹੁਤ ਬਹੁਤ ਵਧਾਈ ਤੇ ਲੋੜਾਈ ਦੇ ਗੁਰੂ ਘਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ ਮੇਰੇ ਨਾਲ ਇਸ ਟਾਈਮ ਮੌਜੂਦ ਨੇ ਜਸਵੰਤ ਸਿੰਘ ਹੋਟੀ ਜੀ, ਉਹਨਾਂ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਉਂਕਿ ਸਪੈਸ਼ਲੀ ਜਿਹੜੀ TV 84 ਦੀ ਟੀਮ ਹੈ ਸਟੋਕਟਨ ਗੁਰਦੁਆਰਾ ਸਾਹਿਬ ਜਿਹੜੇ ਗਦਰੀ ਬਾਬਿਆਂ ਦੇ ਗੁਰੂ ਘਰ ਦੇ ਵਿੱਚ ਪਹੁੰਚ ਚੁੱਕੀ ਹੈ। ਸੋ ਇਹ ਵਿਸਾਖੀ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 324ਵਾਂ ਜਿਹੜਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਹੈ ਉਹ ਸਜਾਇਆ ਜਾ ਰਿਹਾ। ਉਸ ਦੇ ਬਿਹਾਫ ਤੇ ਸਾਡੇ ਕੋਲ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਵੀ ਪਹੁੰਚ ਚੁੱਕੀਆਂ ਨੇ, ਜਿਹੜੇ ਆਪਣੇ ਧਾਰਮਿਕ ਜਿਹੜੇ ਨੁਮਾਇੰਦੇ ਨੇ ਉਹ ਵੀ ਪਹੁੰਚ ਚੁੱਕੇ ਨੇ। ਆਓ ਪੰਥਕ ਜਿਹੜੀ ਸੋਚ ਵਾਲੇ ਵਿਦਵਾਨ ਨੇ ਉਹ ਵੀ ਪਹੁੰਚ ਚੁੱਕੇ ਨੇ, ਆਪਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਅੱਜ ਅਸੀਂ ਗਦਰੀ ਬਾਬਿਆਂ ਦੇ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਖਾਲਸੇ ਦੇ ਸਾਜਨਾ ਦਿਵਸ ਮੌਕੇ ਇਕੱਠੇ ਹੋਏ ਹਾਂ। ਸਭ ਤੋਂ ਪਹਿਲਾਂ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ।
ਔਰ ਉਮੀਦ ਕਰਦੇ ਹਾਂ ਕਿ ਜੋ ਅਦਾਰਾ TV 84 ਪਿਛਲੇ ਬੜੇ ਲੰਮੇ ਸਮੇਂ ਤੋਂ ਸਿੱਖਾਂ ਦੇ ਹੱਕ ਸੱਚ ਦੀ ਗੱਲ ਕਰਦਾ ਆ ਰਿਹਾ। ਅਰਦਾਸ ਹੈ ਸੱਚੇ ਪਾਤਸ਼ਾਹ ਇਸ ਅਦਾਰੇ ਨੂੰ ਚੜ੍ਹਦੀ ਕਲਾ ਬਖਸ਼ੇ। ਔਰ ਆਓ ਰਲ ਮਿਲ ਕੇ ਜੋ ਸਾਡੇ ਇਸ ਗੁਰੂ ਘਰ ਤੋਂ ਸਾਡੇ ਗਦਰੀ ਬਾਬਿਆਂ ਨੇ ਆਪਣੀ ਆਜ਼ਾਦੀ ਲਈ ਸੰਘਰਸ਼ ਵਿੱਢਿਆ ਸੀ, ਅੱਜ ਵੀ ਲੋੜ ਹੈ ਪੰਜਾਬ ਦੀ ਧਰਤੀ ਦੇ ਉੱਤੇ ਜੋ ਹਾਲਾਤ ਨੇ ਇੱਥੋਂ ਇਕੱਠੇ ਹੋ ਕੇ ਆਪਣੀ ਆਜ਼ਾਦੀ ਲਈ ਹਮਲਾ ਮਾਰੀਏ। ਵਾਹਿਗੁਰੂ। ਵਿਊਅਰਸ, ਖਾਲਸਾ ਨਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਆਓ ਗੱਲਬਾਤ ਕਰਦੇ ਹਾਂ। ਹਮੇਸ਼ਾ ਆਪਾਂ ਇਨਸਾਈਡ ਲਾਈਕ ਸਟੂਡੀਓ ਦੇ ਵਿੱਚ ਆਪਾਂ ਜਿਹੜੀਆਂ ਪੰਥਕ ਵਿਚਾਰਾਂ ਨੇ, ਜਿਹੜੀਆਂ ਧਾਰਮਿਕ ਵਿਚਾਰਾਂ ਵੀ ਨੇ, ਜਾਂ ਸਿਆਸੀ ਜਿਹੜੇ ਵੀ ਮੁੱਦੇ ਹੁੰਦੇ ਨੇ ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ। ਸੋ ਹੁਣ ਸਟਾਕਟਨ ਦੀ ਧਰਤੀ 'ਤੇ ਆਪਾਂ ਜਿਸ ਤਰ੍ਹਾਂ ਪਹੁੰਚ ਚੁੱਕੇ ਹਾਂ ਵਿਸਾਖੀ ਨੂੰ ਸੈਲੀਬ੍ਰੇਟ ਕਰਨ ਲਈ, ਖਾਲਸਾ ਸਾਜਨਾ ਦਿਵਸ ਨੂੰ ਜਿਹੜਾ ਸਮਰਪਿਤ ਨਗਰ ਕੀਰਤਨ ਜਿਹੜਾ ਆਪਾਂ ਸੈਲੀਬ੍ਰੇਟ ਕਰਨ ਲਈ ਪਹੁੰਚ ਚੁੱਕੇ ਹਾਂ। ਸੋ ਡਾਕਟਰ ਸਾਹਿਬ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਹਾਂ। ਪਹਿਲਾਂ ਤੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਖਾਲਸਾ ਸਾਜਨਾ ਦਿਵਸ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਹਾਂ, ਤੁਹਾਨੂੰ ਵੀ ਔਰ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ, ਸਾਡੇ TV 84 ਦੇ ਪਾਕਿਸਤਾਨੀ ਭਰਾ ਭੈਣਾਂ ਵੀ ਜਿਹੜੇ ਵਿਊਅਰਸ ਨੇ ਲਗਭਗ 11 ਸਾਲ ਤੋਂ ਸਾਡੇ ਨਾਲ ਉਸ ਪੰਜਾਬ ਦੀ ਧਰਤੀ ਦੀਆਂ ਸਾਂਝਾਂ ਰੱਖਦੇ ਨੇ, ਸਭ ਨੂੰ ਖਾਲਸਾ ਸਾਜਨਾ ਦਿਵਸ ਵਿਸਾਖੀ ਬਹੁਤ ਬਹੁਤ ਮੁਬਾਰਕ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ, ਕਿੱਦਾਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ? ਮੈਂ ਤਾਂ ਚਾਹਾਂਗੀ ਥੋੜਾ ਜਿਹਾ ਸਾਨੂੰ ਜਿਹੜਾ ਖਾਲਸਾ ਸਾਜਨਾ ਦਿਵਸ ਬਾਰੇ ਵੀ ਦੱਸੋ, ਜੋ ਪੰਜਾਬ ਵਿੱਚ ਅੱਜ ਜਿਹੜੇ ਹਾਲਾਤ ਬਣੇ ਨੇ ਉਹਦੇ ਬਾਰੇ ਆਪਣੇ ਸਾਡੇ ਦਰਸ਼ਕਾਂ ਨੂੰ ਦੱਸੋ, ਕਿਉਂਕਿ ਤੁਸੀਂ ਆਲਵੇਜ਼ ਦੱਸਦੇ ਹੋ, ਪਰ ਫਿਰ ਵੀ ਕਿਉਂਕਿ ਆਪਾਂ ਸਪੈਸ਼ਲੀ ਸਟਾਕਟਨ ਗੁਰੂ ਘਰ ਵਿਖੇ ਪਹੁੰਚ ਚੁੱਕੇ ਹਾਂ, ਸੋ ਮੈਂ ਚਾਹਾਂਗੀ ਆਪਣੇ ਤੁਸੀਂ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਦੇਖੋ, ਸਭ ਤੋਂ ਪਹਿਲਾਂ ਇਹ ਠੀਕ ਹੈ ਕਿ ਇੱਥੇ ਜਦੋਂ ਅਸੀਂ ਅਮਰੀਕਾ, ਕੈਨੇਡਾ ਜਾਂ ਯੂਰਪ 'ਚ ਆਉਂਦੇ ਹਾਂ, ਅਸੀਂ ਉਸ ਪੰਜਾਬ ਦੀ ਧਰਤੀ ਨੂੰ ਮਿਸ ਕਰਦੇ ਹਾਂ। ਇਸ ਲਈ ਨਹੀਂ ਕਿ ਅਸੀਂ ਸਿਰਫ ਖੇਤਾਂ ਨੂੰ ਮਿਸ ਕਰਦੇ ਹਾਂ ਜਾਂ ਉੱਥੋਂ ਦੀ ਫਿਜ਼ਾ ਨੂੰ, ਪਰ ਉਹ ਇਤਿਹਾਸਕ ਟੱਚ, ਕਿਉਂਕਿ ਜਦੋਂ ਪੰਜਾਬ ਦੀ ਧਰਤੀ ਵੱਲ ਅਸੀਂ ਦੇਖਦੇ ਹਾਂ ਤੇ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਗੁਰੂ ਸਾਹਿਬਾਨ ਦੀ ਚਰਨ ਛੋਹ, ਸਾਡੇ ਫਕੀਰਾਂ ਦੀ, ਪੀਰਾਂ ਦੀ ਉਹ ਧਰਤੀ। ਤੇ ਜੇ ਅਸੀਂ ਬਾਹਰ ਗੱਲ ਕਰੀਏ, ਔਰ ਸਟਾਕਟਨ ਦਾ ਇੱਕ ਖਾਸ ਮੁਕਾਮ ਹੈ, ਇਸ ਦੀ ਇੱਕ ਆਪਣੀ ਇਤਿਹਾਸਕਤਾ ਹੈ, ਤੇ ਇਸ ਲਈ ਇਸ ਗੁਰੂ ਘਰ ਨੂੰ ਗਦਰੀ ਬਾਬਿਆਂ ਦੇ ਨਾਂ ਦੇ ਉੱਤੇ ਹੀ ਸਥਾਪਿਤ ਕੀਤਾ ਗਿਆ ਸੀ। ਔਰ ਅੱਜ ਵੀ ਜਦੋਂ ਬਹੁਤ ਵਾਰ ਜਿਹੜੇ ਪਰਿਵਾਰ ਅਰਦਾਸ ਕਰਵਾਉਂਦੇ ਨੇ, ਉਹ ਜਿੱਥੇ ਗੁਰੂ ਸਾਹਿਬ ਦੇ ਅੱਗੇ ਸਨਮੁਖ ਹੁੰਦੇ ਨੇ, ਉੱਥੇ ਉਹ ਗਦਰੀ ਬਾਬੇ ਜਿਨ੍ਹਾਂ ਨੇ ਆਪਣੀ ਕੁਰਬਾਨੀ ਨਾਲ ਉਹ ਰੁਤਬਾ ਹਾਸਲ ਕੀਤਾ ਜਿਹੜਾ ਇਤਿਹਾਸ ਦੇ ਯੋਧਿਆਂ ਨੂੰ ਹਾਸਲ ਹੁੰਦਾ ਹੈ, ਇਤਿਹਾਸ ਦੇ ਸ਼ਹੀਦਾਂ ਨੂੰ ਹਾਸਲ ਹੁੰਦਾ ਹੈ। ਜਿਵੇਂ ਪੰਜਾਬ ਦੀ ਧਰਤੀ ਤੇ ਸ਼ਹੀਦਾਂ ਦੇ ਗੁਰਦੁਆਰੇ 'ਚ ਜਾ ਕੇ ਅਰਦਾਸ ਕਰਵਾਉਣਾ ਇੱਕ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਹੁੰਦੀ ਹੈ, ਇਹ ਮੁਕਾਮ ਇੱਥੇ ਹੈ। ਔਰ ਅਸੀਂ ਅਕਸਰ ਆਪਣੇ ਸਟੂਡੀਓ ਪ੍ਰੋਗਰਾਮ 'ਚ ਵੀ ਸੱਚੋ ਸੱਚ ਮੈਂਸ਼ਨ ਕੀਤਾ ਕਿ ਇੱਕ 19ਵੀਂ ਸਦੀ ਦੇ ਅਖੀਰ 'ਚ ਸਿੱਖ ਨਾਰਥ ਅਮਰੀਕਾ ਵੱਲ ਰੁਖ ਕਰਦੇ ਨੇ, ਉਹ ਮੌਂਟਰੀਆਲ ਤੋਂ ਹੁੰਦੇ ਹੋਏ ਵੈਨਕੂਵਰ ਇਸ ਬੈਲਟ 'ਚ ਆਉਂਦੇ ਨੇ, ਤੇ ਉੱਥੋਂ ਹੀ ਕੈਨੇਡਾ ਦੇ ਵੈਸਟ ਕੋਸਟ ਤੋਂ ਉਹ ਫਿਰ ਸਿਐਟਲ, ਪੋਰਟਲੈਂਡ ਹੁੰਦੇ ਹੋਏ ਸਟਾਕਟਨ, ਅੱਗੇ ਫਰੈਜ਼ਨੋ ਜਿਹਨੂੰ ਸੈਂਟਰਲ ਵੈਲੀ ਕਹਿੰਦੇ ਨੇ, ਇੱਥੋਂ ਤੱਕ ਪਹੁੰਚਦੇ ਨੇ। ਤੇ 20ਵੀਂ ਸਦੀ ਦੀ ਬਿਗਨਿੰਗ ਤੱਕ ਪਹੁੰਚਦੇ ਆ 5-6 ਹਜ਼ਾਰ ਸਿੱਖ ਜਿਹੜੇ ਨੇ ਇਸ ਬੈਲਟ 'ਚ ਆ ਚੁੱਕੇ ਸੀ। ਭਾਵੇਂ ਉਹਨਾਂ ਕੋਲ ਕੋਈ ਪ੍ਰੋਪਰਟੀ ਰਾਈਟ ਨਹੀਂ ਸੀ, ਖੇਤੀਬਾੜੀ ਦੇ ਵਿੱਚ ਉਹਨਾਂ ਨੇ ਐਜ਼ ਏ ਲੇਬਰ ਕੰਮ ਸ਼ੁਰੂ ਕੀਤਾ, ਪਰ ਜਿਹੜਾ ਇੱਕ ਹਮੇਸ਼ਾ ਸਿੱਖ ਜਿੱਥੇ ਵੀ ਜਾਂਦੇ ਨੇ, ਭਾਵੇਂ 5-7 ਪਰਿਵਾਰ ਹੋਣ, ਪਹਿਲੀ ਕੋਸ਼ਿਸ਼ ਉਹਨਾਂ ਦੀ ਹੁੰਦੀ ਹੈ ਗੁਰੂ ਘਰ ਸਥਾਪਿਤ ਕਰਨਾ। ਸੋ ਇਹ ਜਿਹੜਾ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਦਾ ਗੁਰੂ ਘਰ ਹੈ, ਇਹ ਇਸ ਥੀਮ 'ਚੋਂ ਹੀ ਪੈਦਾ ਹੋਇਆ। ਸੰਤ ਤੇਜਾ ਸਿੰਘ ਆਏ ਔਰ ਉਹਨਾਂ ਦਾ ਇਹ ਡ੍ਰੀਮ ਸੀ ਕਿ ਵੀ ਬਜਾਏ ਕਿ ਗੁਰਦੁਆਰਿਆਂ ਦੇ ਨਾਂ ਅੱਡ-ਅੱਡ ਹੋਣ, ਇਹ ਸਾਰੇ ਖਿੱਤੇ ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ, ਕਿਉਂਕਿ ਦੀਵਾਨ ਵੀ ਰਾਇਲ ਅਸੈਂਬਲੀ ਹੈ ਔਰ ਖਾਲਸਾ ਗੁਰੂ ਕਾ ਖਾਲਸਾ ਹੈ, ਔਰ ਇਹਦੇ ਥੱਲੇ ਹੀ ਉਹਨਾਂ ਨੇ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਔਰ ਫਿਰ ਤੀਸਰਾ ਵੱਡਾ ਗੁਰਦੁਆਰਾ ਜਿਹੜਾ ਅਮਰੀਕਾ 'ਚ, ਪਹਿਲੇ 2 ਕੈਨੇਡਾ 'ਚ ਨੇ, ਬ੍ਰਿਟਿਸ਼ ਕੋਲੰਬੀਆ 'ਚ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਇਹ ਗੁਰਦੁਆਰਾ ਸਾਹਿਬ ਫਾਊਂਡ ਹੁੰਦਾ ਹੈ 1907 ਦੇ ਨੇੜੇ ਤੇੜੇ। ਇਸ ਦੇ ਉੱਤੇ ਗੱਲ ਸ਼ੁਰੂ ਹੁੰਦੀ ਹੈ, ਭਾਵੇਂ ਉਸ ਦੀ ਫਾਊਂਡੇਸ਼ਨ ਲੇਟਰ ਈਅਰਸ 'ਚ ਰੱਖੀ ਜਾਂਦੀ ਹੈ, ਪਰ ਇਹ ਉਹੀ ਪੀਰੀਅਡ ਹੈ। ਇੱਕ ਪਾਸੇ ਗੁਰਦੁਆਰਾ ਸਾਹਿਬ ਸਥਾਪਿਤ ਹੁੰਦਾ ਹੈ, ਔਰ ਇਸ ਗੁਰਦੁਆਰੇ 'ਚ ਹਿੰਦੂ ਮੁਸਲਮਾਨ ਜਿਹੜੇ ਉੱਥੋਂ ਸੀ ਉਹ ਵੀ ਲਗਾਤਾਰਤਾ ਦੇ ਨਾਲ ਸੰਗਤ ਦਾ ਹੀ ਹਿੱਸਾ ਹੁੰਦੇ ਸੀ। ਔਰ ਇੱਥੋਂ ਹੀ ਫਿਰ ਇਹ ਆਵਾਜ਼ ਉੱਠੀ, ਇੱਥੋਂ ਦੀ ਆਜ਼ਾਦ ਫਿਜ਼ਾ 'ਚ ਰਹਿੰਦੇ ਆ ਜਦੋਂ ਉਹਨਾਂ ਨੇ ਮਹਿਸੂਸ ਕੀਤਾ ਕਿ ਗੁਲਾਮੀ ਕੀ ਹੈ। ਭਾਵੇਂ ਉਹ ਵਿਚਾਰੇ ਮਿਹਨਤ ਕਰਨ ਵਾਲੇ ਸੀ, ਉਹਨਾਂ ਨੇ ਮਨ ਬਣਾਇਆ ਵੀ ਅਸੀਂ ਲਿਬਰੇਟ ਕਰਾਉਣਾ ਹੈ ਆਪਣੇ ਫਾਦਰਲੈਂਡ ਨੂੰ। ਫਿਰ ਉਸ 'ਚੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਗਦਰ ਮੂਵਮੈਂਟ, ਜਿਸ ਦੀ ਰੂਹੇ ਰਵਾਂ ਬਾਬਾ ਸੋਹਣ ਸਿੰਘ ਭਕਨਾ
ਬਾਬਾ ਜਵਾਲਾ ਸਿੰਘ ਔਰ ਨੌਜਵਾਨ 15-16 ਸਾਲਾਂ ਦਾ ਮੁੰਡਾ ਕਰਤਾਰ ਸਿੰਘ ਸਰਾਭਾ ਜਿਹੜਾ ਇੱਥੇ ਬਰਕਲੇ ਯੂਨੀਵਰਸਿਟੀ 'ਚ ਪੜ੍ਹਨ ਆਇਆ, ਉਹ ਸਭ ਕੁਝ ਛੱਡ ਛਡਾ ਕੇ ਇਸ ਪਾਸੇ ਤੁਰਿਆ। ਅਸੀਂ ਜਿੱਥੇ ਖੜੇ ਹਾਂ ਇਹਦੇ ਨਾਲ ਅੱਜ ਵੀ ਇਸ ਹਾਲ ਦੇ ਵਿੱਚੋਂ ਚੀਜ਼ਾਂ ਸਾਂਭੀਆਂ ਹੋਈਆਂ ਨੇ। ਉਹ ਪ੍ਰਿੰਟਿੰਗ ਪ੍ਰੈਸ ਜਿਹੜੀ ਐਨਸਾਈਕਲੋ ਸਟਾਈਲ ਸੀ, ਜਿਹਦੇ 'ਚ ਗਦਰ ਗੂੰਜਾਂ ਦੀ ਸ਼ੁਰੂਆਤ ਹੋਈ, ਗਦਰੀ ਬਾਬਿਆਂ ਨਾਲ ਸੰਬੰਧਿਤ ਹੋਰ ਯਾਦਗਾਰਾਂ ਨੇ। ਸੋ ਇਸ ਤੋਂ ਹੀ ਆਵਾਜ਼ ਉੱਠੀ ਸੀ, ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ। ਔਰ ਫਿਰ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਅਮਰੀਕਾ 'ਚੋਂ, ਇਸ ਖਿੱਤੇ 'ਚੋਂ, ਬ੍ਰਿਟਿਸ਼ ਕੋਲੰਬੀਆ 'ਚੋਂ ਔਰ 13-14 ਹੋਰ ਮੁਲਕਾਂ 'ਚੋਂ, ਫਿਲੀਪੀਨ, ਸ਼ੰਘਾਈ, ਉਹ ਪੰਜਾਬ ਦੀ ਧਰਤੀ ਵੱਲ ਗਏ ਸੀ ਆਜ਼ਾਦੀ ਲਈ। ਗਦਰ ਦੀ ਜਿਹੜੀ ਪਲਾਨ ਸੀ ਕਾਮਯਾਬ ਨਹੀਂ ਹੋਈ, ਬਹੁਤ ਸਾਰੇ ਫੜੇ ਗਏ, ਫਾਂਸੀ ਤੇ ਚੜੇ, ਕਾਲੇ ਪਾਣੀ ਭੇਜੇ ਗਏ। ਲੇਕਿਨ ਇਸ ਨੇ ਬਾਕੀ ਭਾਰਤ ਦੇ ਅੰਦਰ ਜਿਹੜੇ ਸੁੱਤੇ ਹੋਏ ਸੀ ਸੁਸਰੀ ਦੀ ਵਾਂਗ, ਉਹਨਾਂ ਨੂੰ ਇਹ ਰਿਅਲਾਈਜ਼ ਕਰਵਾਇਆ। ਔਰ ਅਸੀਂ ਦੇਖਦੇ ਹਾਂ ਕਿ ਲਗਭਗ 25-30 ਸਾਲ ਬਾਅਦ ਹੀ ਮੁਲਕ ਜਿਹੜਾ ਅੰਗਰੇਜ਼ਾਂ ਤੋਂ ਆਜ਼ਾਦ ਹੁੰਦਾ ਹੈ। ਔਰ ਉਹੀ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਜਾਂ ਊਧਮ ਸਿੰਘ, ਉਹਨਾਂ ਦੀ ਪ੍ਰੇਰਨਾ ਬਣਦਾ। ਔਰ ਇਹੀ ਜਿਹੜਾ ਫਿਰ ਖਾਲਸਾ ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ ਔਰ ਫਿਰ ਫੁੱਲ ਫਲੈਜ ਜਿਹੜੀ ਆਜ਼ਾਦੀ ਵੱਲ ਸਾਡਾ ਸਫ਼ਰ ਜਾਂਦਾ। ਪਰ ਅਫਸੋਸ ਜਿਹੜਾ ਡ੍ਰੀਮ ਸੀ ਗਦਰੀ ਬਾਬਿਆਂ ਦਾ, ਉਹ ਤਾਂ ਸੀ ਕਿ ਫਰੰਗੀ ਦਾ ਰਾਜ ਜਾਏਗਾ, ਖਾਲਸੇ ਦੇ ਬੋਲਬਾਲੇ ਵਾਲਾ ਇੱਕ ਸਿਸਟਮ ਉਸ ਧਰਤੀ ਦੇ ਉੱਤੇ ਹੋਏਗਾ। ਲੇਕਿਨ 1947 ਤੋਂ ਬਾਅਦ ਜੋ ਕੁਝ ਵਾਪਰਿਆ ਪਿਛਲੇ 75 ਸਾਲਾਂ ਤੋਂ, ਰੋਜ਼ਾਨਾ ਪਿਛਲੇ 11 ਸਾਲ ਤੋਂ ਅਸੀਂ ਉਹ ਕਹਾਣੀ ਸੁਣਾਉਂਦੇ। ਜੂਨ 84 ਫਾਈਨਲ ਵਾਟਰਸ਼ੈਡ ਸੀ, ਜਦੋਂ ਟੈਂਕਾਂ ਤੋਪਾਂ ਨਾਲ ਹਮਲਾ ਹੁੰਦਾ ਔਰ ਸਿੱਖ ਕੌਮ ਜਿਹੜੀ ਹੈ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਵੱਲ ਪੇਸ਼ਕਦਮੀ ਕਰਦੀ ਹੈ। ਫਿਰ ਇਹੀ ਮੁਕਾਮ, ਇਹੀ ਗੁਰਦੁਆਰਾ ਸਾਹਿਬ ਅੱਜ ਵੀ ਸਾਡੇ ਵਿਊਅਰਸ ਨੇ ਦੇਖਿਆ ਹੋਏਗਾ ਕਿ ਨਿਸ਼ਾਨ ਸਾਹਿਬ ਦੇ ਨਾਲ ਬਰਾਬਰ ਖਾਲਿਸਤਾਨ ਦਾ ਝੰਡਾ ਵੀ ਝੂਲਦਾ ਹੈ। ਅੰਦਰ ਵੀ ਜਿਹੜਾ ਖਾਲਿਸਤਾਨ ਕੰਧਾਂ ਦੇ ਉੱਤੇ ਵੀ ਔਰ ਸਟੇਜ ਦੇ ਉੱਤੇ ਵੀ। ਔਰ ਇਹੀ ਇੱਕ ਸੈਂਟਰਲ ਪਲੇਸ ਹੈ। ਔਰ ਅਸੀਂ ਸਮਝਦੇ ਹਾਂ ਕਿ ਜਿੱਥੇ ਇਹਨਾਂ ਨੇ ਨਗਰ ਕੀਰਤਨ ਸ਼ੁਰੂ ਕਰਨ ਦੀ ਪਰੰਪਰਾ 24 ਸਾਲ ਪਹਿਲਾਂ ਸਥਾਪਿਤ ਕੀਤੀ, ਅੱਜ ਇੰਨਾ ਕਾਮਯਾਬ ਹੈ ਹਰ ਪੱਖੋਂ। ਸਵੇਰ ਤੋਂ ਅਸੀਂ ਦੇਖ ਰਹੇ ਹਾਂ ਬੱਚੇ ਬੱਚੀਆਂ ਖਾਲਸਾਈ ਬਾਣਿਆਂ 'ਚ ਗੱਤਕਾ ਸੇਵਾ, ਤਾਂ ਗੁਰੂ ਨਾਨਕ ਨੇ 20 ਰੁਪਏ ਦਾ ਸੱਚਾ ਸੌਦਾ ਕਰਕੇ ਉਹ ਮੁਕਾਮ ਦਿੱਤਾ ਹੋਇਆ। ਸੋ ਉਸ ਦੇ ਚੱਲਦੇ ਅਸੀਂ ਸਮਝਦੇ ਹਾਂ ਵੀ TV 84 ਲਈ ਵੀ ਇਹ ਮਾਣ ਵਾਲੀ ਗੱਲ ਹੈ ਕਿ ਸਾਨੂੰ ਹਮੇਸ਼ਾ, ਕਿਉਂਕਿ ਪੰਥਕ ਸਟੇਜ ਹੈ। ਔਰ ਇਸ ਵਾਰ ਇਹਨਾਂ ਨੇ ਇਹ ਵੀ ਫੈਸਲਾ ਕੀਤਾ ਕਿ ਜਿਹੜੇ ਪੰਜਾਬੀ ਮੀਡੀਆ ਦੇ ਨਾਂ ਥੱਲੇ ਗੈਰ ਪੰਥਕ ਨੇ, ਉਹਨਾਂ ਨੂੰ ਬੂਥ ਲਾਉਣ ਦੀ ਆਗਿਆ ਨਹੀਂ ਦਿੱਤੀ। TV 84 ਨੂੰ ਪ੍ਰਬੰਧਕਾਂ ਨੇ ਵੀ ਪੂਰੀ ਤਰ੍ਹਾਂ ਨਵਾਜ਼ਿਆ। ਔਰ ਸਾਡੇ ਲਈ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਜਦੋਂ ਅਸੀਂ ਵਿਚਰਦੇ ਹਾਂ, ਸੈਂਕੜਿਆਂ ਦੀ ਗਿਣਤੀ 'ਚ 2 ਦਿਨ ਤੋਂ ਉਹ ਸਾਡੇ ਵੀਰ ਭੈਣਾਂ ਆ ਕੇ, ਤੁਸੀਂ ਵੀ ਦੇਖਿਆ, ਤੁਹਾਡੇ ਨਾਲ ਉਹ ਅਫੈਕਸ਼ਨ ਦਾ ਇਜ਼ਹਾਰ ਕਰਦੇ ਨੇ, ਇਹ ਕਹਿ ਕੇ ਤੁਸੀਂ ਬੜੀ ਸੇਵਾ ਕਰ ਰਹੇ। ਹਾਲਾਂਕਿ ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਔਰ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਲਈ ਵੀ ਇਹ ਇਕੱਲਾ ਇੱਕ ਕਵਰੇਜ ਨਹੀਂ ਹੈ, ਸਾਡੇ ਲਈ ਵੀ ਇਹ ਰੀਚਾਰਜਿੰਗ ਆਫ ਬੈਟਰੀਜ਼ ਹੈ, ਜਿਹਦੇ 'ਚ ਸਾਨੂੰ ਮਹਿਸੂਸ ਹੁੰਦਾ ਹੈ ਕਿ ਭਾਈ TV 84 ਬੇਸ਼ੱਕ ਡਿਫਿਕਲਟ ਹਾਲਾਤਾਂ 'ਚੋਂ ਸ਼ੁਰੂ ਹੋਇਆ, ਉਸ ਤੋਂ ਵੀ ਡਿਫਿਕਲਟ 'ਚੋਂ ਅਸੀਂ ਗੁਜ਼ਰ ਰਹੇ ਹਾਂ। ਪਰ ਸਾਡੇ ਵਿਊਅਰਸ ਔਰ ਸਿੱਖ ਸੰਗਤ ਜਿਹੜੀ ਹੈ ਉਹ ਸਾਡੀ ਬੇਸਿਕ ਹੱਬ ਹੈ, ਜਿਸ ਦੇ ਉੱਤੇ ਸਾਨੂੰ ਮਾਣ ਹੈ। ਸਤਿਗੁਰੂ ਰਹਿਮਤ ਕਰਨ, ਉਹ ਦਿਨ ਦੂਰ ਨਹੀਂ ਹੈ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਪੰਜਾਬ ਦੇ ਅੱਜ ਦੇ ਹਾਲਾਤ ਉਹੀ 80s ਦੀ ਯਾਦ ਦਹਾਨੀ ਕਰਵਾਉਂਦੇ ਨੇ। ਭਾਈ amritpal ਸਿੰਘ ਹੋਰਾਂ ਦੇ ਬਹਾਨੇ ਨੂੰ ਅੱਗੇ ਰੱਖ ਕੇ ਜਿਸ ਅੰਦਾਜ਼ ਦੇ ਵਿੱਚ ਪੰਜਾਬ ਦੇ ਵਿੱਚ ਕੱਲੀ ਫੜੋ ਫੜਾਈ ਨਹੀਂ, ਦਫਾ 144 ਲਾ ਕੇ ਗੁਰਦੁਆਰਿਆਂ ਦੇ ਅੰਦਰ ਤਲਾਸ਼ੀਆਂ ਲੈ ਕੇ ਜਾਣ ਦੇਣ ਦਾ ਜਿਹੜਾ ਕੰਮ ਹੈ, ਇਹ ਦੱਸ ਰਿਹਾ ਵੀ ਆਉਣ ਵਾਲਾ ਪੀਰੀਅਡ ਟਫ ਪੀਰੀਅਡ ਹੋਏਗਾ। ਸੈਂਟਰਲ ਏਜੰਸੀਆਂ, ਜਿਹੜਾ ਕਿਸਾਨ ਮੋਰਚੇ ਦੀ ਸਿੱਖ ਕੌਮ ਵੱਲੋਂ ਜਿੱਤੀ ਗਈ ਬਾਜ਼ੀ ਸੀ, ਉਸ ਤੋਂ ਬਾਅਦ ਸਾਨੂੰ ਸਜ਼ਾ ਦੇਣ ਦਾ, ਸਿੱਖ ਕੌਮ ਨੂੰ ਸਜ਼ਾ ਦੇਣ ਦਾ ਉਹਨਾਂ ਦਾ ਏਜੰਡਾ ਹੈ। ਔਰ ਅਸੀਂ ਸਮਝਦੇ ਹਾਂ ਕਿ ਇਹ ਆਪਣਾ ਜ਼ੋਰ ਲਾ ਲੈਣ। ਬੀਤੇ ਦੇ ਵਿੱਚ ਮੁਗਲਾਂ ਨੇ, ਅੰਗਰੇਜ਼ਾਂ ਨੇ, ਮਰਾਠੇ ਵੀ ਆ ਕੇ ਉਹਨਾਂ ਨੇ ਪੰਜਾਬ ਤੇ ਕਬਜ਼ਾ ਕਰਨਾ ਚਾਹਿਆ, ਪਰ ਇਹ ਪੰਜਾਬ ਗੁਰੂ ਨਾਨਕ ਦੀ ਧਰਤੀ ਹੈ, ਪੰਜਾਬੀਆਂ ਦਾ ਹੈ। ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਏ। ਅਸੀਂ ਪਹਿਲਾਂ ਵੀ ਜਿਹੜਾ ਆਪਣੇ ਹੱਕਾਂ ਦੇ ਉੱਤੇ ਛਾਪਾ ਮਾਰਨ ਵਾਲਿਆਂ ਨੂੰ ਸਬਕ ਸਿਖਾਇਆ, ਇਹਨਾਂ ਨੂੰ ਵੀ ਲੌਕ ਸਟਾਕ ਐਂਡ ਬੈਰਲ ਅਸੀਂ ਦਰਿਆਏ ਜਮਨਾ ਤੋਂ ਪਾਰ ਜਿਹੜਾ ਸੁੱਟਣਾ। ਅਲਟੀਮੇਟਲੀ ਉਸ ਧਰਤੀ ਤੇ ਸੱਚ, ਹੱਕ, ਇਨਸਾਫ ਦਾ ਸੂਰਜ ਚੜ੍ਹੇਗਾ, ਖਾਲਿਸਤਾਨ ਆਜ਼ਾਦ ਹੋਏਗਾ। ਕਸ਼ਮੀਰੀ ਭੈਣ ਭਰਾ ਸਾਡੇ ਜਿਸ ਤਕਲੀਫ ਚੋਂ ਗੁਜ਼ਰ ਰਹੇ ਨੇ, ਅਸੀਂ ਉਹਨਾਂ ਦੀ ਤਕਲੀਫ ਵੀ ਮਹਿਸੂਸ ਕਰਦੇ ਹਾਂ। ਉਹ ਵੀ ਲਿਬਰੇਟ ਹੋਣਗੇ। ਨਾਰਥ ਈਸਟ ਦੇ ਵਿੱਚ ਨਾਗੇ, ਮੀਜ਼ੋ ਔਰ ਭਾਰਤ ਭਰ ਦੇ ਵਿੱਚ ਦਲਿਤ, ਜਿਨ੍ਹਾਂ ਨੂੰ ਜਿਸ ਅੰਦਾਜ਼ ਦੇ ਵਿੱਚ ਰੋਲਿਆ ਜਾ ਰਿਹਾ ਹੈ। ਔਰ ਮੁਸਲਮਾਨਾਂ ਦੇ ਉੱਤੇ 20 ਕਰੋੜ ਮੁਸਲਮਾਨ, ਆ ਪਿਛਲੇ 2 ਦਿਨਾਂ ਦੀਆਂ ਘਟਨਾਵਾਂ, ਕਿਵੇਂ ਆਤਕ ਰਹਿਮਾਨ
ਉਸ ਨੂੰ, ਉਹਦੇ ਭਰਾ ਨੂੰ, ਉਹਦੇ ਬੇਟਿਆਂ ਨੂੰ ਕਿਵੇਂ ਪਬਲਿਕ ਮੀਡੀਆ ਦੇ ਸਾਹਮਣੇ ਲਿਆ ਕੇ ਜਦੋਂ ਗੱਲ ਕਰ ਰਹੇ ਨੇ ਤਾਂ ਉਹਨਾਂ ਦੇ ਹੀ ਬਣਾਏ ਹੋਏ 3 ਜਰਨਲਿਸਟ ਉਹਨਾਂ ਨੂੰ ਜਿਹੜਾ, ਔਰ ਉਹ ਬਹੁਤ ਅਹਿਮੀਅਤ ਵਾਲਾ ਸਾਬਕਾ ਮੈਂਬਰ ਪਾਰਲੀਮੈਂਟ ਔਰ ਯੂਪੀ ਦੇ ਮੁਸਲਮਾਨਾਂ ਦੀ ਇੱਕ ਆਵਾਜ਼, ਉਹਨਾਂ ਦੀ ਇੱਕ ਸਿੰਗਲ ਵੋਟ ਨੇ ਜਿਹੜਾ ਇਹ ਇੰਡੋ US ਨਿਊਕਲੀਅਰ ਡੀਲ ਨੂੰ ਪਾਸ ਕਰਵਾਇਆ ਸੀ, ਮਨਮੋਹਨ ਸਿੰਘ ਦੀ ਸਰਕਾਰ ਨੂੰ ਬਚਾਇਆ ਸੀ। ਲੇਕਿਨ ਉਹ ਮੈਸੇਜ ਦੇ ਰਹੇ ਨੇ ਕਿ ਭਾਈ ਤੁਹਾਨੂੰ ਅਸੀਂ ਸਿਰ ਨਹੀਂ ਚੁੱਕਣ ਦੇਣਾ। ਪਰ ਖਾਲਸੇ ਨੇ ਇਸ ਕਿਸਮ ਦੇ ਬਥੇਰੇ ਜ਼ਾਲਮਾਂ ਨੂੰ ਜਿਹੜਾ ਉਹ ਪਹਿਲਾਂ ਉਹਨਾਂ ਨੂੰ ਨਿਬੇੜਿਆ ਹੋਇਆ। ਇਹਨਾਂ ਦਾ ਵੀ ਵਕਤ ਬਹੁਤ ਨੇੜੇ ਹੈ। ਸਤਿਗੁਰੂ ਰਹਿਮਤ ਕਰਨ। ਅਲਟੀਮੇਟਲੀ ਫਤਿਹ ਗੁਰੂ ਨੇ ਦੇਣੀ ਹੈ। ਗੁਰੂ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਨਾਲ, ਪੰਥ ਖਾਲਸਾ ਖੇਤੀ ਮੇਰੀ, ਹੌਂ ਸੰਭਾਲ ਕਰੋ ਤੇ ਸਕੈਰੀ, ਖਾਲਿਸਤਾਨ ਜ਼ਿੰਦਾਬਾਦ। ਸੋ ਮਚ ਡਾਕਟਰ ਸਾਹਿਬ। ਖਾਲਸਾ ਵਾਹਿਗੁਰੂ ਜੀ ਕੀ। ਸੋ ਵੀਅਰਸ, ਖਾਲਿਸਤਾਨ ਜਿਹੜਾ ਰੈਫਰੈਂਡਮ ਜਿਹੜਾ ਜਾਰੀ ਕੀਤਾ 6 ਫॉर ਜਸਟਿਸ ਵੱਲੋਂ, ਉਹਨਾਂ ਦੇ ਨੁਮਾਇੰਦੇ ਹੈਗੇ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਜਿੰਨੇ ਸਮੂਹ ਦਰਸ਼ਕ ਜਿਹੜੇ TV 84 ਤੇ ਇਸ ਵੇਲੇ ਧੰਨ ਵਾਹਿਗੁਰੂ ਸਾਹਿਬ ਜੀ। ਸਟਾਕਟਨ ਕੈਲੀਫੋਰਨੀਆ ਵਿਖੇ 16 ਅਪ੍ਰੈਲ 2023 ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ। 15 ਅਪ੍ਰੈਲ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਵਿਖੇ ਰੋਜ਼ਾਨਾ ਕਥਾ ਅਤੇ ਕੀਰਤਨ ਸਮਾਗਮ ਦਾ ਆਨੰਦ ਵੀ ਮਾਣੋ। ਗੁਰੂ ਘਰ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਵੱਧ ਚੜ੍ਹ ਕੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਖੰਡ ਤਾਰ ਹੋਵੇ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ। ਗੁਰੂ ਨਾਨਕ ਕੀ ਵਡਿਆਈ, ਸਕਹੁ ਢਲ ਗੁਰ ਸੇਵੀਐ, ਐਨਸ ਸਹਿ ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ। ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਵਾਰੀ, ਤਾਂ ਕੋ ਧੋਖਾ ਕਹਾ ਵਿਆਪੈ, ਜਾ ਕੋ ਓਟ ਤੁਹਾਰੀ। ਹਰ ਬਿਸਰਤ ਸਦਾ ਖੁਵਾਰੀ, ਤਾਂ ਕੋ ਧੋਖਾ ਕਹਾ ਵਿਆਪੈ, ਜਾ ਕੋ ਓਟ ਤੁਹਾਰੀ। ਰਹਾਓ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੇ ਗੋਹਾਰੀ। ਗੁਣ ਨਿਦਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮ, ਨਾਨਕ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। मैं सारियां संगतां नूं बेनती करूँगा कि आप उठ के खड़े हो जाओ गुरु साहब के सत्कार वास्ते। सतनाम वाहिगुरू 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 सतनाम वाहिगुरू। बोले सो निहाल सत श्री अकाल बोले सो निहाल सत श्री अकाल बोले सो निहाल सत श्री अकाल सो निहाल। ਦਰਸ਼ਕ ਜਿਹੜੇ TV 84 ਤੇ ਇਸ ਵੇਲੇ ਦੇਖ ਰਹੇ ਨੇ ਜਾਂ ਜਿਨ੍ਹਾਂ ਨੇ ਵਿਊਅਰ ਬਣਨਾ ਹੈ ਉਹਨਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਸੋ ਕੀ ਕਹਿਣਾ ਚਾਹੋਗੇ ਸਾਡੇ ਵੀਅਰਸ ਨੂੰ? ਦੇਖੋ ਭੈਣ ਜੀ ਜਿਹੜੀ ਵਿਸਾਖੀ ਦਾ ਲਫ਼ਜ਼ ਤੁਸੀਂ ਵਰਤਿਆ ਮੈਂ ਆਪਣੇ ਦਿਮਾਗ ਦੇ ਨਾਲ ਸੋਚਣਾ ਜੋ ਪ੍ਰਮਾਤਮਾ ਨੇ ਸੋਝੀ ਬਖਸ਼ੀ ਹੁੰਦੀ ਹੈ। ਵਿਸਾਖੀ ਬਨਾਮ ਖਾਲਸਾ ਸਾਜਨਾ ਦਿਵਸ ਬਨਾਮ ਖਾਲਸਾ ਰਾਜ ਦਾ ਸਾਜਨਾ ਦਿਵਸ ਤੇ ਸੰਕਲਪ ਦਿੱਤਾ ਹੈ ਅੱਜ ਦੇ ਦਿਨ ਸਾਨੂੰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਨੇ। ਤੇ ਇਹ ਅੱਜ ਦਾ ਦਿਨ ਜਿਹੜਾ ਵਾ ਇਹ ਇੰਨਾ ਮਹੱਤਵਪੂਰਨ ਹੈ ਦੁਨੀਆ ਭਰ ਦੇ ਵਿੱਚ ਜਿੱਥੇ ਅਸੀਂ ਵਧਾਈਆਂ ਦਿੰਦੇ ਹਾਂ ਸਮੂਹ ਜਗਤ ਨੂੰ, ਇਕੱਲੇ ਆਪਣੀ ਕੌਮ ਨੂੰ ਨਹੀਂ ਸਮੂਹ ਜਗਤ ਨੂੰ ਵੀ ਅੱਜ ਦਾ ਦਿਨ ਉਹ ਦਿਨ ਆ ਜਿਹੜਾ ਕੁਆਲਿਟੀ ਬੇਸ ਦੇ ਉੱਤੇ ਇੱਕ ਡੈਮੋਕ੍ਰੇਸੀ ਉਹ ਤਿਆਰ ਕਰਨੀ ਕਿ 5 ਜਿਹੜੀ ਆ ਸਿੰਘ ਉਹਨਾਂ ਦੇ ਨਾਂ ਲੈ ਕੇ ਉਹਨਾਂ ਦੀ ਵਿਸ਼ੇਸ਼ਤਾ ਲੈ ਕੇ ਦਇਆ ਧਰਮ ਹਿੰਮਤ ਤਿਆਗ ਨੂੰ ਸਾਹਿਬ ਬਣਾਉਣਾ ਉਪਰੰਤ ਇਹ ਅਧਿਕਾਰ ਦੇ ਦੇਣੇ ਅਧਿਕਾਰ ਦੇ ਕੇ ਇਹ ਨਿਵਾਜ ਦੇਣਾ ਤੇ ਨਾਲ ਆਪ ਉਹਨਾਂ ਦੇ ਚੇਲੇ ਬਣ ਜਾਣਾ ਤੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਬਣ ਜਾਣਾ ਭਾਵ
ਕਿ ਉਹਨਾਂ ਜੋ ਅਧਿਕਾਰ ਦਿੱਤਾ ਹੈ ਤੇ ਅਧਿਕਾਰ ਖੇਤਰ ਦੇ ਵਿੱਚ ਇਹ ਸਪਸ਼ਟ ਕਰ ਦਿੱਤਾ ਹੈ ਵੀ ਅੱਜ ਤੋਂ ਇਹ ਸੰਕਲਪ ਰਾਜ ਦਾ ਜਿਹੜਾ ਵਾ ਉਹ ਤੁਹਾਨੂੰ ਦਿੱਤਾ ਜਾਂਦਾ ਹੈ ਤੇ ਰਾਜ ਤੋਂ ਬਿਨਾਂ ਰਾਜ ਬਿਨਾਂ ਨਹਿ ਧਰਮ ਚਲੇ ਹੈ। ਇਹ ਆ ਵੀ ਆਓ ਰਲ ਮਿਲ ਕਰਕੇ ਜਿਵੇਂ ਜਿਵੇਂ ਸਮੂਹ ਜਥੇਬੰਦੀਆਂ ਜਿੱਥੇ ਜਿੱਥੇ ਖਾਲਸੇ ਰਾਜ ਵਾਸਤੇ ਤਤਪਰ ਨੇ ਤੇ ਕਾਰਵਾਈਆਂ ਚੱਲ ਰਹੀਆਂ ਨੇ, ਜਿਵੇਂ ਕਿਵੇਂ ਵੀ ਕਲਮ ਦੀ ਜਾਂ ਸ਼ਾਸਤਰਨ ਕਿਸੇ ਕਿਸਮ ਦਾ ਵੀ ਹੋਵੇ ਸ਼ਾਸਤਰ ਉਹਦੀ ਗੱਲ ਚੱਲਦੀ ਆ, ਔਰ ਰਲ ਮਿਲ ਕੇ ਸਪੋਰਟ ਕਰੀਏ ਤੇ ਉਹ ਸੰਕਲਪ ਜਿਹੜਾ ਸਤਿਗੁਰ ਪਾਤਸ਼ਾਹ ਨੇ ਸਾਨੂੰ ਸ਼ਾਸਤਰਾਂ ਨਾਲ ਸਜਾਇਆ ਸੀ ਉਹ ਪੂਰਾ ਕਰਨ ਵਾਸਤੇ ਇਕੱਠੇ ਹੋ ਕੇ ਤੇ ਖਾਲਸਾ ਰਾਜ ਸਥਾਪਨਾ ਕਰੀਏ। ਜੋ ਅਸੀਂ ਕੰਮ ਕਰਦੇ ਹਾਂ, ਜੋ ਇਸ ਵੇਲੇ ਲੱਗੇ ਹੋਏ, ਜਿਵੇਂ ਤੁਸੀਂ ਭੈਣ ਜੀ ਦੱਸਿਆ ਕਿ ਰੈਫਰੈਂਡਮ ਦੇ ਨੁਮਾਇੰਦੇ, ਰੈਫਰੈਂਡਮ ਦਾ ਸਿਰਫ ਇੱਕ ਨਿੱਕਾ ਜਿਹਾ ਮੈਂ ਨੁਮਾਇੰਦਾ ਹਾਂ, ਲੇਕਿਨ ਇਹ ਸਮੂਹ ਸਿੱਖ ਕੌਮ ਇਹ ਰੈਫਰੈਂਡਮ ਦਾ ਹਿੱਸਾ ਆ ਤੇ ਸਾਰੇ ਜਣੇ ਰਲ ਕੇ ਆਓ ਵੋਟਾਂ ਪਾਈਏ ਤੇ ਆਪਣੇ ਇਸ ਹੱਕ ਨੂੰ ਦੁਨੀਆ ਭਰ ਵਿੱਚ ਤਿਆਰ ਕਰਕੇ ਤੇ ਜਿਹੜੀ ਯੂਨਾਈਟਿਡ ਨੇਸ਼ਨ ਹੈ ਦੁਨੀਆ ਦੀ ਇੱਕ ਪੰਚਾਇਤ ਹੈ ਉਹਦੇ ਵਿੱਚ ਆਪਣਾ ਝੰਡਾ ਜਿਹੜਾ ਇਹ ਝੂਲਦਾ ਪਿਆ ਇਸ ਵੇਲੇ ਸਟਾਕਟਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਤੇ ਉਹਨੂੰ ਚਲਾਈਏ ਤਾਂ ਜੋ ਸਾਡਾ ਆਪਣੇ ਪੰਥ ਦਾ ਕੌਮ ਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਸੰਕਲਪ ਦੁਨੀਆ ਵਿੱਚ ਫੈਲ ਸਕੇ ਜੀ। ਬੇਨਤੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 324ਵੇਂ ਸਾਜਨਾ ਖਾਲਸਾ ਸਾਜਨਾ ਦਿਵਸ ਤੇ ਸਟਾਕਟਨ ਦੀ ਧਰਤੀ ਤੇ ਗਦਰੀ ਬਾਬਿਆਂ ਦੇ ਸਥਾਨ ਤੇ ਜੁੜ ਰਹੀਆਂ ਸੰਗਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ ਔਰ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਜੋ ਸਾਡੇ ਗਦਰੀ ਬਾਬੇ ਇੱਥੋਂ ਇੱਕ ਚਾਹਨਾ ਲੈ ਕੇ ਗਏ ਸੀ ਆਪਦੇ ਆਜ਼ਾਦ ਮੁਲਕ ਦੀ, ਇਸ ਧਰਤੀ ਤੋਂ ਪੁਕਾਰ ਕਰਦੇ ਹਾਂ ਸਤਿਗੁਰ ਦੇ ਚਰਨਾਂ ਵਿੱਚ ਛੇਤੀ ਤੋਂ ਛੇਤੀ ਕਿਰਪਾ ਕਰਕੇ ਸਾਨੂੰ ਆਪਣਾ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਬਖਸ਼ਿਸ਼ ਕਰੋ ਔਰ ਪੰਥ ਵਾਸਤੇ ਕੁਰਬਾਨੀਆਂ ਕਰਨ ਵਾਲਿਆਂ ਦਾ ਜੋ ਅਦਬ ਸਤਿਕਾਰ ਕਾਇਮ ਕਰ ਹੋਵੇ। ਸਤਿਗੁਰ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਹੈ। ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਜਾਂ ਉਹਨਾਂ ਦੀ ਜ਼ੁਬਾਨੀ ਸੁਣਨੇ ਆ ਕੀ ਕਹਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੋਗੇ ਆਪਣੀ ਆਰਗੇਨਾਈਜੇਸ਼ਨ ਦੇ ਬਾਰੇ? ਬੜੀ ਸਕਸੈਸਫੁਲ ਹੈ ਵਰਲਡ ਵਾਈਡ, ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹਾਂਗਾ, ਪਹਿਲੀ ਗੱਲ ਤਾਂ ਸਾਰਿਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਹੋਏ। ਅਸੀਂ ਸਟਾਕਟਨ ਗੁਰੂ ਘਰ ਅਸੀਂ ਇੱਥੇ ਆਏ ਹੋਏ ਹਾਂ। ਇੱਥੇ ਅਸੀਂ ਜਦ ਨਗਰ ਕੀਰਤਨ ਨਿਕਲਣਾ ਹੈ ਔਰ ਹਰ ਸਾਲ ਅਸੀਂ ਇੱਥੇ ਆਉਂਦੇ ਹਾਂ ਔਰ ਸਟਾਕਟਨ ਦੀ ਧਰਤੀ ਜੋ ਹੈ ਗਦਰੀ ਬਾਬਿਆਂ ਦੀ ਧਰਤੀ ਹੈ ਜਿਨ੍ਹਾਂ ਨੇ ਆਪਣੇ ਉਸ ਸਮੇਂ ਦੇ ਦੌਰਾਨ ਕਲੋਨੀਅਲ ਰੂਲ ਤੋਂ ਜਿਹੜੀ ਹੈ ਆਪਣਾ ਸਟੈਪਸ ਚੱਕ ਕੇ ਜਿਹਦੇ ਨਾਲ ਆਜ਼ਾਦੀ ਮਿਲੀ ਔਰ ਅਸੀਂ ਅੱਜ ਇੱਥੇ ਜਿਹੜਾ ਯੂਨਾਈਟਿਡ ਸਿੱਖਸ ਦਾ ਬੂਥ ਲੱਗਿਆ ਹੋਇਆ ਹੈ ਸਾਡੇ ਨਾਲ ਮਨਪ੍ਰੀਤ ਸਿੰਘ ਸਾਡੇ ਲੋਕਲ ਡਾਇਰੈਕਟਰ ਨੇ ਟ੍ਰੇਸੀ ਤੋਂ, ਇਹ ਸਾਡੇ ਨਾਲ ਇੱਥੇ ਸੇਵਾ ਨਿਭਾ ਰਹੇ ਨੇ। ਹੋਰ ਵੋਲੰਟੀਅਰਸ ਨੇ ਆ ਜਾਣਾ ਹੈਗਾ ਤੇ ਇਸ ਵੇਲੇ ਜੋ ਪ੍ਰੋਗਰਾਮ ਸਾਡੇ ਚੱਲ ਰਹੇ ਨੇ ਪਾਰਟਿਕੂਲਰਲੀ ਉਹ ਤੁਸੀਂ ਦੇਖ ਸਕਦੇ ਹੋ। ਸਾਰੇ ਜਿਹੜੇ ਬਰੋਸ਼ਰਸ ਨੇ ਜਿਨ੍ਹਾਂ 'ਚ ਯੂਕਰੇਨ 'ਚ ਜੋ ਪ੍ਰੋਬਲਮ ਚੱਲ ਰਹੀਆਂ ਨੇ, ਟਰਕੀ ਜੋ ਡਿਜ਼ਾਸਟਰ ਆਇਆ ਹੋਇਆ, ਉਸ ਤੋਂ ਇਲਾਵਾ ਜਿਹੜਾ ਆਪਣਾ ਇਸ ਵੇਲੇ ਉਮੀਦ ਸਾਡੀ ਹੈਲਪਲਾਈਨ ਜਿਹੜੀ ਹੈ ਜਿਹਦੇ ਵਿੱਚ ਵਿਮਨ ਬੈਟਰਿੰਗ ਇਸ਼ੂਜ਼ ਜਾਂ ਹੋਰ ਜਿਹੜੀਆਂ ਪ੍ਰੋਬਲਮਸ ਕਰਨਾ ਚਾਹੁੰਦੀਆਂ ਨੇ, ਫੈਮਿਲੀ ਰਿਲੇਟਡ ਇਸ਼ੂਜ਼ ਨੇ, ਫੈਮਿਲੀ ਲਾਅ ਨਾਲ ਕੰਸਰਨਡ, ਇਮੀਗ੍ਰੇਸ਼ਨ ਲਾਅ ਨਾਲ ਕੰਸਰਨਡ, ਸਿਵਲ ਰਾਈਟਸ, ਹਿਊਮਨ ਰਾਈਟਸ, ਇਹ ਸਾਰੇ ਜਿਹੜੇ ਪ੍ਰੋਸੈਸਿਸ ਹੈਗੇ ਨੇ ਇਹਨਾਂ ਵਿੱਚ ਜੇ ਕਿਸੇ ਨੂੰ ਮਦਦ ਚਾਹੀਦੀ ਤੁਸੀਂ ਕਾਲ ਕਰ ਸਕਦੇ ਹੋ। ਜੇ ਆਪਣੇ ਬੱਚਿਆਂ ਵਾਸਤੇ ਮੈਂਟਰਿੰਗ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਇੱਥੇ ਕਾਲ ਕਰ ਸਕਦੇ ਹੋ ਔਰ ਇਹਦਾ ਜਿਹੜਾ ਨੰਬਰ ਹੈਗਾ 1855 ਉਮੀਦ ਦਾ ਨੰਬਰ ਹੈਗਾ, ਤੁਹਾਨੂੰ ਮੈਂ ਪੜ੍ਹ ਕੇ ਔਰ ਸੁਣਾ ਵੀ ਦੇਵਾਂਗਾ। ਇਹਦਾ ਨੰਬਰ ਹੈਗਾ ਜੀ ਇਸ ਵੇਲੇ 1855-878-6333। ਇਹ ਐਮਰਜੈਂਸੀ ਰਿਸਪੌਂਸ ਹੌਟਲਾਈਨ ਹੈ, ਤੁਸੀਂ ਇਹਦੀ ਹੈਲਪ ਲੈ ਸਕਦੇ ਹੋ ਇੱਥੇ ਕਾਲ ਕਰਕੇ। ਇਹ ਸਿੱਖਾਂ ਦੀ ਹੈਲਪਲਾਈਨ ਹੈ ਜਿਸ ਤਰ੍ਹਾਂ ਆਪਣੀ 311 ਹੈਗੀ ਹੈ ਨੈਸ਼ਨਲ ਹੈਲਪਲਾਈਨ, ਇਹ ਨੈਸ਼ਨਲ ਸਿੱਖ ਹੈਲਪਲਾਈਨ ਹੈਗੀ। ਇਹਦਾ ਨਾਮ ਉਮੀਦ ਹੈ, ਹੋਪ। ਤੁਸੀਂ ਜ਼ਰੂਰ ਇੱਥੇ ਜੇ ਕੋਈ ਕੁਐਸਚਨ ਕਿਸੇ ਕਿਸਮ ਦਾ ਹੋਏ ਤੇ ਕਾਲ ਕਰਕੇ ਤੁਸੀਂ ਮੈਸੇਜ ਛੱਡ ਸਕਦੇ ਹੋ ਜਾਂ ਜਿਹੜੇ ਸਾਡੇ ਆਪਰੇਟਰ ਨੇ ਉਹ ਗੱਲ ਕਰ ਸਕਣਗੇ। ਔਰ ਸਾਰਿਆਂ ਨੂੰ ਫਿਰ ਤੋਂ ਇੱਕ ਵਾਰ ਮੈਂ ਵਿਸਾਖੀ ਦੀ ਵੱਧ ਕੇ ਚੜ੍ਹ ਕੇ ਵਧਾਈ ਦੇਣਾ ਚਾਹੁੰਦਾ ਕਿ ਜਿਹੜੇ ਸਾਡੇ
ਖਾਲਸਾ ਇਨੀਸ਼ੀਏਸ਼ਨ ਜੋ ਹੋਇਆ ਇਸ ਦਿਨ, ਇਹ ਸਾਨੂੰ ਜੋ ਫਰੇਮਵਰਕ ਦਿੱਤੇ ਨੇ ਗੁਰੂ ਸਾਹਿਬ ਨੇ, ਜਿਨ੍ਹਾਂ ਦੇ ਕਾਰਨ ਇਹ ਸੰਸਥਾਵਾਂ, ਹੋਰ ਸੰਸਥਾਵਾਂ ਜਿਹੜੀਆਂ ਚੱਲ ਰਹੀਆਂ ਨੇ ਸਾਰੀਆਂ, ਤਾਂ ਕਿ ਜਿਹੜਾ ਸਾਡਾ ਦਿੱਤਾ ਹੋਇਆ ਸਾਨੂੰ ਫਲਸਫਾ ਹੈਗਾ ਉਹ ਤੇ ਅਸੀਂ ਸਾਰੇ ਉੱਭਰ ਕੇ ਸਟਰੋਂਗਲੀ ਵਰਕ ਕਰ ਸਕਦੇ ਹੋਈਏ ਔਰ ਹਿਊਮੈਨਿਟੀ ਨੂੰ ਇੱਕ ਸਪੋਰਟ ਸਿਸਟਮ ਉਹਦੇ ਵਾਸਤੇ ਕ੍ਰੀਏਟ ਕਰ ਸਕਦੇ ਹੋਈਏ ਨੋ। ਸੋ ਇਹ ਯੂਨਾਈਟਿਡ ਸਟੇਟਸ ਦਾ ਗੋਲ ਹੈ ਔਰ ਰੈਕਗਨਾਈਜ਼ਿੰਗ ਦ ਹਿਊਮਨ ਰੇਸ ਐਜ਼ ਵਨ। ਮੈਂ TV84 ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਇੱਕ ਸ਼੍ਰੋਮਣੀ ਚੈਨਲ ਹੈਗਾ ਜਿਹੜਾ ਕਿ ਇਸ ਵੇਲੇ ਉਹ ਨਿਊਜ਼ ਕਵਰ ਕਰ ਰਿਹਾ ਜਿਹੜਾ ਦੁਨੀਆ 'ਚ ਕੋਈ ਨਹੀਂ ਕਰ ਰਿਹਾ। ਐਂਡ ਥੈਂਕਸ ਟੂ ਯੂ ਫॉर ਯੂ ਡੂਇੰਗ ਐਨ ਅਮੇਜ਼ਿੰਗ ਜੌਬ ਔਨ ਸੱਚ ਪ੍ਰੋਗਰਾਮ। ਥੈਂਕ ਯੂ ਫॉर ਇੰਟਰਵਿਊਇੰਗ ਅਸ। ਹਾਂਜੀ ਜੀ, ਮਨਪ੍ਰੀਤ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਜੀ ਵਿਸਾਖੀ ਦੇ ਦਿਵਸ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ। ਤੇ ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਵੀ ਅਸੀਂ ਮੈਂ ਯੂਨਾਈਟਿਡ ਸਿੱਖ ਨਾਲ ਜੁੜੇ ਹੋਏ ਦੇ ਟ੍ਰੇਸੀ ਵਿੱਚ ਅਸੀਂ ਛੋਟੇ ਛੋਟੇ ਪ੍ਰੋਜੈਕਟ ਸ਼ੁਰੂ ਕੀਤੇ ਹੈਗੇ ਆ। ਜਿੱਦਾਂ ਅਸੀਂ ਮਹੀਨੇ ਦੇ ਵਿੱਚ ਇੱਕ ਕਮਿਊਨਿਟੀ ਕਲੀਨ ਅਪ ਕਰਦੇ ਹੈਗੇ ਆ, ਵਲੰਟੀਅਰਸ ਨਾਲ ਜੁੜਦੇ ਆ। ਕਈ ਵਾਰੀ ਸਾਡੇ ਨਾਲ ਵਲੰਟੀਅਰ ਜੁੜਦੇ ਆਉਂਦੇ 100 ਤੋਂ ਉੱਪਰ ਵੀ ਬੱਚੇ ਆਉਂਦੇ ਹੈਗੇ ਆ। ਅਸੀਂ ਸੜਕਾਂ 'ਤੇ ਕੂੜਾ ਚੱਕੀਦਾ ਹੈਗਾ ਆ। ਅਤੇ ਫਿਰ ਅਸੀਂ ਜਿਹੜੇ ਸਾਡੇ ਟ੍ਰੇਸੀ ਸਿਟੀ ਦੇ ਵਿੱਚ ਹੋਮਲੈਸ ਹੈਗੇ ਆ ਉਹਨਾਂ ਨੂੰ ਵੀ ਮਹੀਨੇ ਦੇ ਵਿੱਚ ਇੱਕ ਵਾਰੀ ਉਹਨਾਂ ਨੂੰ ਫੂਡ ਦੀ ਸੇਵਾ ਕਰਦੇ ਹੈਗੇ ਆ। ਘਰੇ ਬਣਾਈ ਦਾ ਫੂਡ ਆਪ ਬਣਾਈਦਾ ਹੈਗਾ ਆ। ਅਤੇ ਉਸ ਤੋਂ ਬਾਅਦ ਹਾਈਵੇ ਦੀ ਕਲੀਨ ਅਪ ਕਰਦੇ ਹਾਂ ਜੀ, ਸੇਵਾ ਕਰਦੇ ਹਾਂ। ਅਤੇ ਮੈਂ ਇਹੀ ਚਾਹੁੰਦਾ ਹੈਗਾ ਵੀ ਸਾਡੇ ਨਾਲ ਹੋਰ ਸੰਗਤ ਜੁੜੇ, ਹੋਰ ਵਲੰਟੀਅਰ ਜੁੜਨ, ਅਤੇ ਤਾਂ ਜੋ ਅਸੀਂ ਜਿਹੜਾ ਮਹੀਨੇ 'ਚ ਇੱਕ ਵਾਰੀ ਕਰਦੇ, ਮਹੀਨੇ 'ਚ 2-3 ਵਾਰੀ ਕਰੀਏ, ਅਤੇ ਹੋਰ ਫੂਡ ਬੈਂਕ ਵੀ ਇੱਥੇ ਸ਼ੁਰੂ ਕਰੀਏ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਕੀ ਫਤਿਹ। ਕਿ ਜਿਹੜਾ ਸਾਡਾ ਇੱਕ ਪ੍ਰੋਗਰਾਮ ਹੋ ਰਿਹਾ, ਸੌਰੀ ਮੈਂ ਦੱਸਣਾ ਭੁੱਲ ਗਿਆ, ਜਿਹਦੇ 'ਚ ਉਹਦਾ ਨਾਂ ਹੈ ਕਿ ਐਮਰਜੈਂਸੀ ਟੈਕਟੀਕਲ ਮੈਡੀਸਨ ਪ੍ਰੋਗਰਾਮ ਹੈਗਾ, ਜਿਹਦੇ ਵਿੱਚ ਜਿਹੜੇ ਆਪਣੇ ਯੰਗਸਟਰਸ ਹਿੱਸਾ ਲੈਣਾ ਪਾਉਣਾ ਚਾਹੁੰਦੇ ਨੇ, ਮੈਡੀਕਲ ਸਟੂਡੈਂਟਸ, ਡਾਕਟਰ, ਨਰਸਿਸ, ਇਹ ਅਸੀਂ ਜਿੱਥੇ ਜੰਗੇ ਮੈਦਾਨ ਹੁੰਦੇ ਆ ਜਿੱਦਾਂ ਯੂਕਰੇਨ ਜਾਂ ਹੋਰ ਜਿੱਥੇ ਜੰਗ ਚੱਲ ਰਹੀ ਹੈ, ਇੰਕਲੂਡਿੰਗ ਟਰਕੀ ਵੀ, ਜਿਹੜੀਆਂ ਲੋਕੀ ਜ਼ਲਜ਼ਲੇ ਤੋਂ ਆਉਣ ਤੋਂ ਬਾਅਦ ਫਸੇ ਹੋਏ ਸੀ ਅੰਦਰ, ਅਤੇ ਉਹਨਾਂ ਨੂੰ ਜਿਸ ਵੇਲੇ ਬਲੀਡਿੰਗਸ ਹੁੰਦੀਆਂ ਨੇ ਜਾਂ ਬੋਨਸ ਟੁੱਟਦੀਆਂ ਨੇ ਤਾਂ ਐਮਰਜੈਂਸੀ ਰਿਲੀਫ ਸਪਲਾਈ ਕਰਨ ਦੀ ਲੋੜ ਪੈਂਦੀ ਹੈ। ਸੋ ਇਹ ਟੈਕਟੀਕਲ ਟ੍ਰੇਨਿੰਗ ਅਸੀਂ ਆਫਰ ਕਰਦੇ ਹਾਂ, ਮੈਡੀਕਲ ਟ੍ਰੇਨਿੰਗ। ਜੇ ਕੋਈ ਵਲੰਟੀਅਰਸ ਆ ਕੇ ਸਾਨੂੰ ਟ੍ਰੇਨਿੰਗ ਲੈਣਾ ਚਾਹੁੰਦੇ ਨੇ, ਉਹ ਤੁਸੀਂ ਕੈਲੀਫੋਰਨੀਆ 'ਚ ਆਪਣੇ ਮਨਪ੍ਰੀਤ ਸਿੰਘ ਜੀ ਨੇ, ਹੋਰ ਜਿਹੜੇ ਸਾਡੇ ਸਿੰਘ ਨੇ, ਉਹਨਾਂ ਨਾਲ ਵਾਸਤਾ ਰੱਖ ਸਕਦੇ ਹੋ ਅਤੇ ਸਾਨੂੰ ਔਨਲਾਈਨ ਵੀ ਕੰਟੈਕਟ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਸੋ ਵਿਊਅਰਸ, ਆਪਾਂ TV84 ਦੇ ਜਿਹੜੇ ਬੂਥ ਤੇ ਉੱਥੇ ਆਪਾਂ ਖੜੇ ਆ। ਸਾਡੇ ਵਿਊਅਰ ਦੇ ਸਦਕਾ ਹੀ ਅਸੀਂ 11 ਸਾਲ ਆਪਣੇ ਜਿਹੜੇ ਸੰਪੂਰਨ ਕੀਤੇ ਨੇ ਆਪਣੇ TV84 ਦੇ। ਸੋ ਵਿਊਅਰਸ ਦੇ ਸਾਰੇ ਦੀ ਸਪੋਰਟ ਦੇ ਸਾਰੇ ਆਪਾਂ ਇਹ ਲੱਗੇ ਹੋਏ ਹਾਂ, ਤੇ ਵਾਹਿਗੁਰੂ ਕਰੇ ਸਾਡੇ ਵਿਊਅਰਸ ਇਦਾਂ ਹੀ ਸਪੋਰਟ ਕਰਦੇ ਨਾ ਰਹਿਣ। ਸੋ TV84 ਦੇ ਵਿਊਅਰਸ ਨੇ ਜਿਹੜੇ ਮੈਨੂੰ ਆਣ ਕੇ ਕਹਿੰਦੇ ਕਿ ਹਾਂਜੀ ਆਪਾਂ ਤੁਹਾਡਾ ਸ਼ੋਅ ਦੇਖਦੇ ਹਾਂ ਔਰ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਔਰ ਤੁਹਾਨੂੰ ਮੈਂ ਫਿਰ ਉਹਨੂੰ ਕਿਹਾ ਤੁਸੀਂ ਆਓ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ ਕਿ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ TV84 ਨੂੰ ਸਪੋਰਟ ਕਰਨਾ ਚਾਹੀਦਾ ਆ, ਕਿਉਂਕਿ ਮੈਨੂੰ ਤੇ ਇੱਕ ਚੈਨਲ ਜਿਹੜਾ ਮਿਲਿਆ ਆ ਜਿਹੜਾ ਸੱਚ ਬੋਲਦਾ ਆ, ਤੇ ਜਿਹੜਾ ਕਾਲੀਆਂ ਕਰਤੂਤਾਂ ਇੰਡੀਆ ਦੇ ਵਿੱਚ ਹੁੰਦੀਆਂ ਨੇ ਉਹਦੇ ਪਰਦੇ ਫਾਸ਼ ਕਰਦਾ ਆ ਸਾਰੇ। ਤੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਉੱਦਾਂ ਵੀ ਸਪੋਰਟ ਕਰਨਾ ਚਾਹੀਦਾ ਆ ਤੇ ਮਨੀ ਵਾਈਜ਼ ਵੀ ਸਪੋਰਟ ਕਰਨਾ ਚਾਹੀਦਾ ਆ, ਕਿਉਂਕਿ ਓਬਵੀਅਸਲੀ ਜੇ ਅਸੀਂ ਸਪੋਰਟ ਕਰਾਂਗੇ ਤਾਂ ਤੁਸੀਂ ਵੀ ਅੱਗੇ ਵਧੋਗੇ ਤੇ ਸਿੱਖਾਂ ਦੀ ਗੱਲ ਕਰ ਸਕੋਗੇ ਨੈਕਸਟ ਲੈਵਲ ਤੱਕ। ਹਾਂਜੀ, ਬਾਕੀ ਧੰਨਵਾਦ ਤੁਹਾਡੇ ਇੱਥੇ ਆਉਣ ਲਈ। ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੇ ਵਸਤੀਆਂ ਬਹੁਤ ਬਹੁਤ ਵਧਾਈਆਂ। ਅੱਜ ਦਾ ਸਮਾਗਮ ਜੋ ਗੁਰਦੁਆਰਾ ਸਾਹਿਬ ਸਟਾਕਟਨ ਵਾਲੇ ਸਿੰਘ ਕਰਵਾਉਂਦੇ ਹਨ ਪਿਛਲੇ ਬਹੁਤ ਸਾਲਾਂ ਤੋਂ, ਖਾਲਸਾ ਸਾਜਨਾ ਦਿਵਸ ਦੇ ਨਾਲ ਨਾਲ ਜੋ ਖਾਲਸਾ ਪੰਥ ਨੂੰ ਅੱਜ ਕੱਲ੍ਹ ਦੇ ਦਰਪੇਸ਼ ਮਸਲੇ ਹਨ ਉਹਦੇ ਸਬੰਧ ਦੇ ਵਿੱਚ ਵੀ ਇੱਥੇ ਵਿਚਾਰ ਚਰਚਾਵਾਂ ਹੁੰਦੀਆਂ ਹਨ, ਤੇ ਨਾਲ ਹੀ ਉਹਦੇ ਸਬੰਧ ਦੇ ਵਿੱਚ ਕੀਰਤਨ ਕਵਰ ਕਰਨ ਵਾਸਤੇ ਆਏ। ਰਾਜ ਕਮਾਵੇ ਅੰਤ ਚਲੇ ਗੋ ਹਾਰੀ, ਅੰਤ ਚਲੇ ਗੋ ਹਾਰੀ, ਤਾਕੋ ਤੋਖਾ ਕਾਵੇ ਆਪੇ, ਤਾਕੋ ਤੋਖਾ ਕਾਵੇ ਆਪੇ, ਜਾਕੋ ਓਟ तुहारी, जाको ओट तुहारी।
ਹੋਇਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਨਾਨਕ ਤਿਸ ਬਲਿਹਾਰੀ ਤਾਕੋ ਧੋਖਾ ਕਹਾਂ ਬਿਆ ਤਾਕੋ ਧੋਖਾ ਕਹਾਂ ਬਿਆ ਜਾ ਕੋਟ ਤੁਹਾਰੀ ਜਾ ਕੋਟ ਤੁਹਾਰੀ ਆਂਕੋ ਧੋਖਾ ਕਹਾਂ ਬਿਆਪੈ ਤਾਕੋ ਧੋਖਾ ਕਹਾਂ ਬਿਆਪੈ ਹਰੇ ਗਮਦਾ ਪਮਦਾ ਮਗਰੇ ਗਰੇ ਸਾ ధని ధని ధరే గగరే గరే ధరే గమ 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 ధని నమ గమ ధని ధరి ధ గరే గరే ధని ధని నమ గమ ధని నమ గరే సా తోఖా కਹਾਂ ਬਿਆਪੈ ਤਾਂਕੋ ਧੋਖਾ ਤਾਂਕੋ ਧੋਖਾ ਤਾਂਕੋ ਧੋਖਾ ਕਹਾਂ या कोट तुम्हारी गुरे अमृत दीनो अटल अमर नामा एक बूंद अमृत दीनो एक बूंद अमृत दीनो अटल
एक बूंद अमृत दीनो एक बूंद अमृत दीनो अटले अमर Rema pani da bamaga mare nida ni
ਪਗਾ ਮਾਰੇ ਸਾ। ਸੋਰ ਦੇ ਗੁਰਦਇਆ ਸੋਰ ਦੇ ਗੁਰਦਇਆ ਦੇਖੋ ਅਚਰਜ ਪਿਆ ਦੇਖੋ ਅਚਰਜ ਪਿਆ ਜਿਹ ਠਾਕੁਰ ਕੋ ਆਗਾਦ ਬੋਧ ਜੇ ਠਾਕੁਰ ਕੋ ਸੁਣਤ ਆਗਾਦ ਬੋਧ ਸੋਰ ਦੇ ਗੁਰਦਇਆ ਸੋਰ ਦੇ ਗੁਰਦਇਆ ਇੱਕ ਬੂੰਦ ਤੇ ਭਿਆਨਕ ਪਿਆ ਕਰੇ ਬੇਨਤੀ ਰਾਖ ਠਾਕੁਰ ਤੇ ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਣਿਆ ਹਮ ਤੇਰੀ ਸ਼ਰਣਿਆ। ਐਤਵਾਰ ਨੂੰ ਕੱਢਿਆ ਜਾ ਰਿਹਾ 15 ਅਪ੍ਰੈਲ ਨੂੰ ਅੰਮ੍ਰਿਤ ਦੀਨੋ ਪ੍ਰਚਾਰ ਕਰਵਾਇਆ ਜਾਵੇਗਾ। ਜਲਦੀ ਬਾਬੇ ਦੇ ਸਥਾਨ ਵਿਖੇ ਰੋਜ਼ਾਨਾ ਕਥਾ ਅਤੇ ਬਾਬਾ ਦਾ ਆਨੰਦ ਅਮਰ ਸਮੂਹ ਸੰਤਾਂ ਨੂੰ ਚੜ੍ਹ ਕੇ ਵੀਰੋ ਇਹ ਲੜਾਈ ਇਨਸਾਫ ਦੀ ਹੈ। ਇਹ ਕੋਈ ਸਾਡੀ ਚਲਾਈ ਹੋਈ ਲੜਾਈ ਨਹੀਂ ਹੈ। ਇਹ ਗੁਰੂ ਨਾਨਕ ਸਾਹਿਬ ਦੀ ਲੜਾਈ ਚਲਾਈ ਹੋਈ ਹੈ ਜਿਹੜੀ ਗੁਰੂ ਸਾਹਿਬ ਨੇ ਬਾਬਰ ਬਾਦਸ਼ਾਹ ਨਾਲ ਲੜੀ ਸੀ। ਖਾਲਸਾ ਜੀ ਅਸੀਂ ਜ਼ਬਰ ਜ਼ੁਲਮ ਤੋਂ ਤੰਗ ਹੋ ਕੇ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਹੈ ਔਰ ਅਸੀਂ ਉਹਨਾਂ 'ਚ ਆਰਾਮ ਨਾਲ ਨਹੀਂ ਬੈਠਾਂਗੇ ਜਿੰਨਾ ਚਿਰ ਅਸੀਂ ਇੱਕ ਅਜਿਹਾ ਘਰ ਨਹੀਂ ਬਣਾ ਲੈਂਦੇ ਜਿਸ ਵਿੱਚ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਸਾਡਾ ਧਰਮ ਸੁਰੱਖਿਅਤ ਹੋਵੇ। ਖਾਲਸਾ ਜੀ ਜਿਸ ਕੌਮ ਨੇ ਸਾਨੂੰ ਜੁਝਾਰੂ ਅਖਵਾਉਣ ਦਾ ਮਾਣ ਦਿੱਤਾ ਹੈ ਅਸੀਂ ਉਸ ਕੌਮ ਨਾਲ ਪ੍ਰਣ ਕਰਦੇ ਹਾਂ ਕਿ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਆਪਣੇ ਨਿਸ਼ਾਨੇ ਤੇ ਪਹੁੰਚਣ ਵਾਸਤੇ ਖੂਨ ਦਾ ਇੱਕ ਇੱਕ ਕਤਰਾ ਵਹਾ ਦਿਆਂਗੇ। ਦੱਸਾਂਗਾ ਤਾਂ ਮੈਂ ਜੁਗਰਾਜ ਸਿੰਘ ਇੱਕ ਸੂਏ ਦੀ ਜਿਵੇਂ ਖੁਰਦ ਨੂੰ ਜਿਸ ਨੇ ਦੁਨੀਆ ਵਿੱਚ ਚਮਕਾਇਆ ਜੋਦਾ ਸੀ ਇਕਲੌਤਾ ਵੀਰਾ ਪੰਜਾਂ ਪੈਣਾ ਦਾ ਬਾਪੂ ਮਿੱਤਰ ਸਿੰਘ ਦਾ ਭਾਰ ਨਾ ਅਜੇ ਵੰਡਾਇਆ ਪੁੱਤਰ ਹੁੰਦੇ ਨੇ ਡੰਗੋਰੀ ਬੁੱਢੇ ਮਾਪਿਆਂ ਦੀ ਪੁੱਤਰ ਹੁੰਦੇ ਨੇ ਡੰਗੋਰੀ ਬੁੱਢੇ ਮਾਪਿਆਂ ਦੀ ਜਿਹੜੀ ਸਿੱਖ
ਸੰਗਤਾਂ ਦਾ ਤੁਸੀਂ ਮੇਰੇ ਪਿੱਛੇ ਠਾਠਾ ਮਾਰਦਾ ਇਕੱਠ ਦੇਖ ਰਹੇ ਹੋ ਔਰ ਥੋੜੇ ਹੀ ਪਰਾਂ ਦੇ ਵਿੱਚ ਜਿਹੜਾ ਨਗਰ ਕੀਰਤਨ ਜਿਹੜਾ ਆਗਾਜ਼ ਹੈ ਉਹ ਹੋਣ ਜਾ ਰਿਹਾ ਹੈ ਔਰ ਤੁਸੀਂ ਮੇਰੇ ਪਿੱਛੇ ਦੇਖੋਗੇ ਕਿ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਜਿਨ੍ਹਾਂ ਨੇ ਕੇਸਰੀ ਦੁਪੱਟੇ ਕੇਸਰੀ ਜਿਹੜੇ ਦੁਮਾਲੇ ਨੇ ਔਰ ਕੇਸਰੀ ਜਿਹੜੀਆਂ ਦਸਤਾਰਾਂ ਨੇ ਉਹ ਸਜਾ ਕੇ ਇਸ ਨਗਰ ਕੀਰਤਨ ਦੀ ਜਿਹੜੀ ਹੈ ਇਕੱਤਰਤਾ ਨੂੰ ਜਿਹੜੇ ਵਧਾ ਰਹੇ ਨੇ ਸੋ ਸੰਗਤਾਂ ਵਿੱਚ ਬੜਾ ਹੀ ਪਿਆਰ ਹੈ ਬੜਾ ਹੀ ਮਾਣ ਹੈ ਬੜਾ ਹੀ ਉਤਸ਼ਾਹ ਹੈ ਸੋ ਅਸੀਂ ਤੁਹਾਨੂੰ ਨਾਲ ਦੀ ਨਾਲ ਆਪਾਂ ਇਹ ਜਿਹੜੀਆਂ ਨਗਰ ਕੀਰਤਨ ਦੀਆਂ ਜਿਹੜੀਆਂ ਝਲਕੀਆਂ ਨੇ ਉਹ ਦਿਖਾਵਾਂਗੇ ਔਰ ਨਾਲ ਹੀ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਵਿਚਾਰ ਨੇ ਅਸੀਂ ਉਹਨਾਂ ਦੇ ਵਿਚਾਰ ਵੀ ਸੁਣਾਂਗੇ ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੋਗੇ ਤੁਸੀਂ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਵਾਸਤੇ ਆਏ ਕੀ ਕਹਿਣਾ ਚਾਹੋਗੇ ਵੈਸੇ ਜੀ ਨਗਰ ਕੀਰਤਨ ਦੇ ਬਾਰੇ ਤਾਂ ਮੈਂ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ ਪਰ ਮੈਂ ਜੋ ਪੰਜਾਬ ਦੇ ਹਾਲਾਤ ਉਹਨਾਂ ਬਾਰੇ ਕਰਨੀ ਚਾਹੁੰਦਾ ਕਿ ਜਿਹੜਾ ਨਗਰ ਕੀਰਤਨ ਹੈ ਇਹ ਪੰਜਾਬ ਦੇ ਹਾਲਾਤਾਂ ਨੂੰ ਵੀ ਸਮਰਪਿਤ ਹੈਗਾ ਸੋ ਕੀ ਕਹਿਣਾ ਚਾਹੋਗੇ ਇਹ ਜੀ ਉਹਦੇ ਬਾਰੇ ਇੱਥੇ ਦੇ ਜਿਹੜੇ ਸਿੱਖ ਸੰਗਤ ਆਪਣੇ ਸਤਿਗੁਰ ਕੇ ਬਲਿਹਾਰੇ ਦੁਆ ਤੇ ਪੰਜਾਬ ਦੀ ਆ ਜਿਹੜੇ ਅਮਰੀਕਾ ਕੈਨੇਡਾ ਦੀ ਸੰਗਤ ਵਾ ਜਿਨ੍ਹਾਂ ਨੇ ਇਹ ਝਾੜੂ ਪਾਰਟੀ ਨੂੰ ਸਪੋਰਟ ਕੀਤਾ ਸੀ 에ਅਰਪੋਰਟ ਤੇ ਜਾ ਕੇ ਭੰਗੜੇ ਪਾਏ ਸੀਗੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇਸ ਵੇਲੇ ਤੁਸੀਂ ਕਿੱਥੇ ਆ ਉਹ ਸਾਹਮਣੇ ਆਉਣ ਜਿਹੜੇ ਉਹਨਾਂ ਨੂੰ ਫੰਡ ਇੱਥੋਂ ਭੇਜਦੇ ਆ ਉਹ ਸਾਹਮਣੇ ਆਉਣ ਜਦੋਂ ਸਿੱਖ ਕੌਮ ਦੀ ਵਾਰ ਨੂੰ ਫੰਡ ਤੁਹਾਨੂੰ ਦੇਣਾ ਪੈਂਦਾ ਉਸ ਵੇਲੇ ਤੁਹਾਨੂੰ ਸੌਰੀ ਟੂ ਸੇ ਸੱਪ ਲੜਦਾ ਆ ਪਰ ਤੁਸੀਂ ਉਹ ਝਾੜੂ ਵਾਲੇ ਸਾਡੇ ਸਿਰ ਤੇ ਬਿਠਾਲ ਕੇ ਰੱਖ ਦਿੱਤੇ ਇਸ ਵੇਲੇ ਨਿਰਦੋਸ਼ ਸਿੰਘਾਂ ਨੂੰ ਚੱਕ ਕੇ ਲੈ ਗਿਆ ਉਹਦਾ ਜ਼ਿੰਮੇਵਾਰ ਕੌਣ ਆ ਉਹ ਵੀਰੋ ਪ੍ਰਦੇਸ਼ਾਂ ਵਾਲਿਓ ਇੱਕ ਗੱਲ ਸੁਣ ਲਿਓ ਤੁਸੀਂ ਕੌਮ ਦੇ ਦੇਣਦਾਰ ਹੋ ਇਹਦਾ ਤੁਹਾਨੂੰ ਹਰਜਾਨਾ ਭੁਗਤਣਾ ਪੈਣਾ ਆ ਇਹ ਮਤ ਸੋਚਣਾ ਦੂਜੀ ਗੱਲ ਪੰਜਾਬ ਦੇ ਸਿੱਖ ਆ ਜਿਹੜੇ ਤੁਸੀਂ ਵੀ ਭਾਈ amritpal ਸਿੰਘ ਦਾ ਸਾਥ ਦਿਓ ਜੇ ਨਹੀਂ ਦੇਣਾ ਤੇ ਕੱਲ ਨੂੰ ਇਹ ਜਿਹੜੀ ਲੜਾਈ ਇਸ ਵੇਲੇ ਆਰ ਪਾਰ ਦੀ ਆ ਜੇ ਤੁਸੀਂ ਗੱਲ ਕਰਦੇ ਹੋ ਬਾਹਰਲੇ ਸਿੱਖ ਉੱਥੇ ਬਹਿ ਕੇ ਬੋਲਦੇ ਆ ਤੁਸੀਂ ਤਿਆਰ ਤਾਂ ਹੋਵੋ ਭਾਈ amritpal ਸਿੰਘ ਬਾਹਰੋਂ ਹੀ ਗਿਆ ਸੀਗਾ ਕਿੰਨਾ ਕੁ ਸਾਥ ਦਿੱਤਾ ਜਿਹੜੇ ਬਾਹਰਲੇ ਸਿੱਖ ਆ ਔਰ ਸਿੱਖ ਆ ਪਰ ਉਹਨਾਂ ਨੂੰ ਜਿਹੜਾ ਦਰਦ ਆ ਪੰਜਾਬ ਦਾ ਉਹ ਦਿਲ ਦੇ ਵਿੱਚ ਆ ਇਸੇ ਕਰਕੇ ਬੋਲਦੇ ਆ ਤੁਸੀਂ ਰੈਡੀ ਹੋਵੋ ਬਾਹਰਲਾ ਸਿੱਖ ਆਉਣ ਲਈ ਤਿਆਰ ਵਾ ਆਜ਼ਾਦੀ ਦੀ ਲੜਾਈ ਲੜਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਿਊਅਰਸ ਬਹੁਤ ਹੀ ਵਧੀਆ ਵਿਚਾਰ ਜਿਹੜੇ ਨੇ ਭਾਈ ਸਾਹਿਬ ਨੇ ਪ੍ਰਗਟ ਕੀਤੇ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਆਈ ਹੋਪ ਪਸੰਦ ਆਏ ਹੋਣਗੇ ਸੋ ਪੰਜਾਬ ਵਿੱਚ ਜਿਹੜੇ ਹਾਲਾਤ ਬਣੇ ਉਹਨਾਂ ਦੇ ਬਿਹਾਫ ਤੇ ਜਿਹੜਾ ਇਹਨਾਂ ਨੇ ਆਪਣੇ ਵਿਚਾਰ ਭਾਈ ਸਾਹਿਬ ਦੇ ਗਏ ਨੇ ਔਰ ਸਿੱਖ ਸੰਗਤਾਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਨਗਰ ਕੀਰਤਨ ਬਸ ਥੋੜੀ ਹੀ ਪਲਾਂ ਵਿੱਚ ਜਿਹੜਾ ਉਹ ਚੱਲਣ ਵਾਲਾ ਹੈ ਸੋ ਸਿੱਖ ਸੰਗਤਾਂ ਬੜੇ ਹੀ ਪਿਆਰ ਤੇ ਅਦਬ ਸਤਿਕਾਰ ਨਾਲ ਜਿਹੜੀ ਗੁਰਬਾਣੀ ਦਾ ਜਾਪ ਕਰਦੇ ਆ ਜਿਹੜੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਸੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਹੈ ਉਹ ਹੋਣ ਜਾ ਰਹੀ ਹੈ ਤੁਹਾਨੂੰ ਨਾਲ ਦੀ ਨਾਲ ਆਪਾਂ ਜਿਹੜੀਆਂ ਨਗਰ ਕੀਰਤਨ ਦੀਆਂ ਜਿਹੜੀ ਝਲਕੀਆਂ ਵੀ ਉਹ ਵੀ ਦਿਖਾਵਾਂਗੇ ਔਰ ਫਲੋਟ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਬੜੇ ਹੀ ਸ਼ਾਨੋ ਸ਼ੌਕਤ ਦੇ ਨਾਲ ਜਿਹੜੇ ਫੁੱਲਾਂ ਦੇ ਨਾਲ ਜਿਹੜੇ ਰੰਗ ਬਰੰਗੇ ਜਿਹੜੇ ਫੁੱਲ ਹੈ ਉਹਨਾਂ ਦੇ ਨਾਲ ਸਜਾਇਆ ਹੋਇਆ ਹੈ ਸੋ ਵਿਊਅਰਸ ਤੁਸੀਂ ਮੇਰੇ ਨਾਲ ਦੇਖ ਸਕਦੇ ਹੋ ਕਿ ਜਿਹੜੇ ਨਾਲ ਨਾਲ ਸੰਗਤ ਆ ਵੀ ਜਾ ਰਹੀ ਹੈ ਆ ਵੀ ਰਹੀ ਹੈ ਜਾ ਵੀ ਰਹੀ ਹੈ ਸੋ ਮੇਰੇ ਖਿਆਲ ਵਿੱਚ ਨਗਰ ਕੀਰਤਨ ਦਾ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਸੋ ਤੁਸੀਂ ਵਿਊਅਰਸ ਦੇਖ ਸਕਦੇ ਹੋ ਔਰ ਨਾਲ ਦੀ ਨਾਲ ਆਪਾਂ ਜਿਹੜੇ ਸਿੱਖ ਸੰਗਤਾਂ ਨੇ ਉਹਨਾਂ ਦੇ ਵਿਚਾਰ ਵੀ ਲਵਾਂਗੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਗਵਾਈ ਹੈ ਉਹ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਿਹੜੀ ਹੋ ਰਹੀ ਹੈ ਜਿਹੜਾ ਨਗਰ ਕੀਰਤਨ ਜਿਹੜਾ ਆਗਾਜ਼ ਹੈ ਉਹ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਿਹੜਾ ਹੈ ਉਹ ਹੋ ਰਿਹਾ ਹੈ ਸੋ ਨਾਲ ਦੀ ਨਾਲ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਸਫਾਈ ਦਾ ਵੀ ਉਹਨਾਂ ਨੇ ਪੂਰਾ ਖਿਆਲ ਰੱਖਿਆ ਹੈ ਔਰ ਨਾਲ ਦੀ ਨਾਲ ਸਿੱਖ ਸੰਗਤਾਂ ਜਿਹੜੇ ਝਾੜੂ ਦੇ ਨਾਲ ਜਿਹੜੀ ਸਫਾਈ ਵੀ ਕਰ ਰਹੀਆਂ ਨੇ ਅੱਗੇ ਫਰੰਟ ਤੇ ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਫਲੋਟ ਹੈ ਗੁਰੂ ਗ੍ਰੰਥ ਸਾਹਿਬ ਦਾ ਉਹ ਹੌਲੀ ਹੌਲੀ ਆਉਣਾ ਸ਼ੁਰੂ ਹੋ ਗਿਆ ਸਿੱਖ ਸੰਗਤਾਂ ਥੋੜੀ ਅੱਗੇ ਵੀ ਨੇ ਥੋੜੀ ਪਿੱਛੇ ਵੀ ਨੇ ਸੋ ਸਿੱਖ ਸੰਗਤਾਂ ਦੇ ਵਿੱਚ ਪੂਰਾ ਠਾਠਾ ਮਾਰ ਜਿਹੜਾ ਇਕੱਠ ਹੈ ਤੁਸੀਂ ਉਹ ਦੇਖ ਰਹੇ ਹੋ ਔਰ ਬਹੁਤ ਹੀ ਆਪਣਾ ਜਿਹੜਾ ਪਿਆਰ ਹੈ ਉਹ ਆਪਣਾ ਜ਼ਾਹਿਰ ਕਰ ਰਹੀਆਂ ਆਪਣੇ ਗੁਰੂ ਦੇ ਨਾਲ ਔਰ ਜਿਹੜਾ ਮੌਸਮ ਹੈ ਉਹ ਬਹੁਤ ਹੀ ਵਧੀਆ ਹੈ ਇਹ ਨਾਲੇ ਤੁਹਾਨੂੰ ਦੱਸ ਦਈਏ ਕਿ ਗਦਰੀ ਬਾਬਿਆਂ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਸਟਾਕਟਨ ਦੇ ਵਿੱਚ ਸੋ ਇਹ ਅਮਰੀਕਾ ਦਾ ਸਭ ਤੋਂ ਪੁਰਾਣਾ ਜਿਹੜਾ 100 ਸਾਲ ਤੋਂ ਵੀ ਜ਼ਿਆਦਾ ਜਿਹੜਾ ਪੁਰਾਣਾ ਹੈ ਇਤਿਹਾਸਕ ਅਮਰੀਕਾ ਦਾ ਪਹਿਲਾ ਗੁਰੂ ਘਰ ਹੈ जिस
ਸੋ ਵੀਅਰਸ ਤੁਸੀਂ ਦੇਖ ਰਹੇ ਹੋ ਗੁਰੂ ਗ੍ਰੰਥ ਸਾਹਿਬ ਜਿਹੜਾ ਫਲੋਟ ਹੈ ਉਹ ਆ ਰਿਹਾ ਬੜੇ ਅਦਬ ਤੇ ਪਿਆਰ ਨਾਲ। ਸੋ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੋ ਸਿੱਖ ਸੰਗਤਾਂ ਵਾਹਿਗੁਰੂ ਦਾ ਜਾਪ ਵੀ ਕਰ ਰਹੀਆਂ ਨੇ ਔਰ ਫਲੋਟ ਦੇ ਉੱਪਰ ਜਿਹੜੇ ਨੇ ਗੁਰੂ ਕੇ ਜਿਹੜੇ ਕੀਰਤਨੀਏ ਨੇ ਉਹ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਵੀ ਕਰ ਰਹੇ ਨੇ। ਬੜੇ ਹੀ ਪਿਆਰ ਨਾਲ ਸਿੱਖ ਸੰਗਤਾਂ ਨੇ ਇਸ ਫਲੋਟ ਨੂੰ ਸਜਾਇਆ ਔਰ ਉੱਪਰ ਲਿਖਿਆ ਹੋਇਆ ਗੁਰੂ ਜਿਹੜੀਆਂ ਗੁਰਬਾਣੀ ਦੀਆਂ ਤੁਕਾਂ ਨੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਸੋ ਬਹੁਤ ਹੀ ਵਧੀਆ ਨਜ਼ਾਰਾ ਹੈ ਇੱਥੇ ਦੇਖਣਾ ਸਿੱਖ ਸੰਗਤਾਂ ਦਾ ਜਿਹੜਾ ਹੈ, ਜਿਸ ਤਰ੍ਹਾਂ ਕਿ ਤੁਸੀਂ ਕਹਿ ਲਓ ਕਿ ਹੜ੍ਹ ਆਇਆ ਹੋਇਆ ਹੈ ਔਰ ਫੁੱਲਾਂ ਦੀ ਵਰਖਾ ਨਾਲ ਜਿਹੜੀ ਹੈ ਸਵਾਗਤ ਕੀਤਾ ਜਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਜੀ ਦਾ। ਇਹ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜਾ ਇਹ ਮਹਾਨ ਨਗਰ ਕੀਰਤਨ ਹੈ, 24ਵਾਂ ਮਹਾਨ ਨਗਰ ਕੀਰਤਨ ਹੈ। ਜਪੀਏ ਹਰ ਬਿੰਦ ਸੋ ਵੱਡੀ ਗਿਣਤੀ ਦੇ ਵਿੱਚ ਬੱਚੇ, ਬਜ਼ੁਰਗ, ਬੀਬੀਆਂ ਕੇਸਰੀ ਦਸਤਾਰਾਂ, ਕੇਸਰੀ ਦੁਮਾਲੇ ਤੇ ਕੇਸਰੀ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੀ ਜਿਹੜੀ ਰੌਣਕ ਹੈ, ਸ਼ਾਨੋ ਸ਼ੌਕਤ ਨੂੰ ਜਿਹੜੀਆਂ ਨੇ ਉਹ ਵਧਾ ਰਹੀਆਂ ਨੇ। ਔਰ ਮੌਸਮ ਹੈ ਉਹ ਬਹੁਤ ਹੀ ਵਧੀਆ ਹੈ। ਤੁਸੀਂ ਦੇਖ ਰਹੇ ਹੋ ਕਿ ਠਾਠਾ ਮਾਰਦਾ ਇਕੱਠ ਸਿੱਖ ਸੰਗਤਾਂ ਵਿੱਚ ਪੂਰਾ ਹੈ। ਸੋ ਸਿੱਖ ਸੰਗਤਾਂ ਬੜੇ ਹੀ ਅਦਬ ਪਿਆਰ ਨਾਲ ਜਿਹੜੀ ਇਸ ਨਗਰ ਕੀਰਤਨ ਦੀ ਜਿਹੜੀ ਰੌਣਕ ਨੂੰ ਉਸ ਨੂੰ ਵਧਾ ਰਹੀਆਂ ਨੇ। ਕੇਸਰੀ ਦੁਪੱਟਿਆਂ ਨਾਲ, ਕੇਸਰੀ ਚੁੰਨੀਆਂ ਦੇ ਨਾਲ ਔਰ ਕੇਸਰੀ ਦਸਤਾਰਾਂ ਨਾਲ ਸਿੱਖ ਸੰਗਤਾਂ ਜਿਹੜੀਆਂ ਨੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ। ਔਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 1699 ਦੀ ਵਿਸਾਖੀ ਨੂੰ ਜਿਹੜੇ ਖਾਲਸਾ ਸਾਜਨਾ ਦਿਵਸ ਦੀ ਜਿਹੜੀ ਸਥਾਪਨਾ ਕੀਤੀ ਸੀ। ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖੰਡੇ ਬਾਟੇ ਦਾ ਫਿਰ ਉਹਨਾਂ ਨੇ ਆਪ ਉਹਨਾਂ ਕੋਲੋਂ ਛਕ ਕੇ ਖਾਲਸਾ ਦੀ ਜਿਹੜੀ ਹੈ ਉਹ ਸਾਜਨਾ ਕੀਤੀ ਸੀ। ਸੋ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜਾ ਇਹ ਦਿਨ ਹੈ ਬੜੇ ਹੀ ਪਿਆਰ ਤੇ ਉਤਸ਼ਾਹ ਨਾਲ ਜਿਹੜੀ ਸਿੱਖ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ। ਤੋ ਸਟਾਕਟਨ ਦੀ ਧਰਤੀ ਤੇ, ਕੈਲੀਫੋਰਨੀਆ ਦੀ ਧਰਤੀ ਤੇ ਅੱਜ ਇਸ ਦਿਨ ਨੂੰ ਸੈਲੀਬ੍ਰੇਟ ਜਿਹੜਾ ਸਿੱਖਾਂ ਵੱਲੋਂ ਕੀਤਾ ਜਾ ਰਿਹਾ ਹੈ। ਸੋ ਵੀਅਰਸ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹੜਾ ਫਲੋਟ ਹੈ ਉਹ ਅੱਗੇ ਚਲਾਇਆ ਗਿਆ ਹੈ ਔਰ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਠਾਠਾ ਮਾਰਦਾ ਇਕੱਠ ਜਿਹੜੀ ਸਿੱਖ ਸੰਗਤਾਂ ਦਾ ਜਿਹੜਾ ਹੈ ਉਹ ਤੁਸੀਂ ਦੇਖ ਰਹੇ ਹੋ। ਸੋ ਇਹ ਖਾਲਸੇ ਦਾ ਬਹੁਤ ਹੀ ਵੱਡਾ ਦਿਨ ਜਿਹੜਾ ਹੈ ਸਿੱਖਾਂ ਵੱਲੋਂ ਜਿਹੜਾ ਹੈ ਮਨਾਇਆ ਜਾ ਰਿਹਾ ਹੈ। ਕੈਲੀਫੋਰਨੀਆ ਦੀ ਜਿਹੜੀ ਧਰਤੀ ਹੈ ਉਹਨਾਂ ਦੇ ਸਿੱਖਾਂ ਵੱਲੋਂ ਗੁਰੂ ਘਰ ਜਿਹੜਾ ਗਦਰੀ ਬਾਬਿਆਂ ਦਾ ਜਿਹੜਾ ਇਤਿਹਾਸਕ ਸਥਾਨ ਹੈ, ਇਤਿਹਾਸਕ ਗੁਰੂ ਘਰ ਹੈ, ਉਹਨਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਔਰ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈ ਮਨਾਇਆ ਜਾ ਰਿਹਾ ਹੈ। ਸੋ ਵੀਅਰਸ ਨਾਲ ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਫਲੋਟ ਹੈ ਉਹ ਚਲੇ ਗਿਆ ਔਰ ਸਿੱਖ ਸੰਗਤਾਂ ਵੀ ਆ ਰਹੀਆਂ ਨਾਲ ਜਿਹੜੇ ਦੂਸਰੇ ਫਲੋਟ ਨੇ ਅਸੀਂ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਮੈਂ ਚਾਹਾਂਗੀ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਔਰ ਨਾਲ ਦੀ ਨਾਲ ਸਿੱਖ ਸੰਗਤਾਂ ਵਾਸਤੇ ਕਿਉਂਕਿ ਇੱਥੇ ਗਰਮੀ ਦਾ ਥੋੜਾ ਮਾਹੌਲ ਹੈ, ਸੋ ਨਾਲ ਦੀ ਨਾਲ ਠੰਡੇ ਅੰਮ੍ਰਿਤ ਦੇ ਜਿਹੜੇ ਜੂਸ ਵੀ ਨਾਲ ਪਾਣੀ ਦੇ ਜਿਹੜੇ ਲੰਗਰ ਨੇ ਔਰ ਜਿਹੜੇ ਦੂਸਰੇ ਲੰਗਰ ਨੇ ਉਹ ਵੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨੇ
ਸਰਵ ਕੀਤੇ ਜਾ ਰਹੇ ਨੇ ਆਪਣੀਆਂ ਸਿੱਖ ਸੰਗਤਾਂ ਨੂੰ। ਬਾਬੇ ਨਾਨਕ ਦੇ 20 ਰੁਪਏ ਦੇ ਜਿਹੜੇ ਉਹਨਾਂ ਨੇ ਸੱਚਾ ਸੌਦਾ ਕੀਤਾ ਸੀ ਉਹ ਅੱਜ ਤੱਕ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਜਿਹੜਾ ਚੱਲ ਰਿਹਾ ਹੈ। ਸੋ ਬੜੀ ਹੀ ਵਧੀਆ ਗੱਲ ਹੈ। ਔਰ ਤੁਸੀਂ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਦਸਤਾਰਾਂ ਵੀ ਸਜਾਈਆਂ ਹੋਈਆਂ ਨੇ ਔਰ ਸਿੱਖੀ ਬਾਣੀ ਦੇ ਵਿੱਚ ਬਿਲਕੁਲ ਓਤ-ਪੋਤ ਨੇ। ਸੋ ਨਾਲ ਨਾਲ ਆਪਾਂ ਸਿੱਖ ਸੰਗਤਾਂ ਦੇ ਨਾਲ ਗੱਲ ਵੀ ਬਾਤ ਵੀ ਕਰਾਂਗੇ। ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਮਾਹੌਲ ਹੈ, ਬਹੁਤ ਹੀ ਵਧੀਆ ਜਿਹੜਾ ਨਜ਼ਾਰਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ। ਇੱਕ ਕਵਿਤਾ ਲਿਖੀ ਆ ਮੌਜੂਦਾ ਹਾਲਾਤ ਦੇ ਉੱਪਰ, ਜੋ ਵੀ ਪੰਜਾਬ ਦੇ ਵਿੱਚ ਹੋ ਰਿਹਾ ਆ। ਸ਼ਾਇਦ ਮੇਰੇ ਮੂੰਹ ਨਾਲ ਚੜੀ ਹੋਵੇ ਕਿਉਂਕਿ ਹਜੇ ਅੱਜ ਹੀ ਲਿਖੀ, ਅੱਧੀ ਕੱਲ੍ਹ ਲਿਖੀ ਸੀ। ਪੁੱਛਦਾ ਪੰਜਾਬ ਘੜੀ ਪਰਖਦੀ ਆਈ, ਦੱਸੋ ਅੱਜ ਕਿਨੇ ਮੇਰੇ ਨਾਲ ਖੜਨਾ। ਸ਼ੁਰੂ ਏ ਤਿਆਰੀ ਜੰਗ ਯਾਰ ਭਾਰ ਦੀ, ਸ਼ੁਰੂ ਏ ਤਿਆਰੀ ਜੰਗ ਯਾਰ ਭਾਰ ਦੀ। ਦੱਸੋ ਸਿੱਖੋ ਲੜਨਾ ਜਾਂ ਹਿੰਦੂ ਬਣਨਾ, ਦੱਸੋ ਸਿੱਖੋ ਲੜਨਾ ਜਾਂ ਹਿੰਦੂ ਬਣਨਾ। ਮਾਫ ਨਹੀਂ ਉਹ ਕਰੂ ਇਤਿਹਾਸ ਕਿਸੇ ਨੂੰ, ਨਸਲਾਂ ਤੇ ਫਸਲਾਂ ਨੂੰ ਬੈਰੀ ਪੈ ਗਏ। ਜਿਨ੍ਹਾਂ ਨੂੰ ਆਜ਼ਾਦੀ ਲੈ ਕੇ ਦਿੱਤੀ ਤੁਸਾਂ ਨੇ, ਉਹੀ ਤਾਂ ਪੰਜਾਬ ਦੀਆਂ ਜੜੀ ਬਹਿ ਗਏ। ਖਾਲਸੇ ਦਾ ਸਾਥ ਦੇਵੋ ਅੱਖਾਂ ਮੀਚ ਕੇ, ਜ਼ੁਲਮ ਦਾ ਦਰਿਆ ਜੇ ਪਾਰ ਕਰਨਾ, ਜ਼ੁਲਮ ਦਾ ਦਰਿਆ ਜੇ ਪਾਰ ਕਰਨਾ। ਸ਼ੁਰੂ ਏ ਤਿਆਰੀ ਜੰਗ ਯਾਰ ਭਾਰ ਦੀ, ਦੱਸੋ ਸਿੱਖੋ ਲੜਨਾ ਜਾਂ ਹਿੰਦੂ ਬਣਨਾ। 24 ਵਿੱਚ ਹਿੰਦੂਆਂ ਨੇ ਸਾਰੇ ਮਾਰਨੇ, ਖਾਲਸਾ ਮੁਕਾਬਲਾ ਤਾਂ ਡਟ ਕੇ ਕਰੂ। ਭੇਖੀ ਸਿੱਖ ਜਿਹੜੇ ਨੇ ਕਹਾਉਂਦੇ ਖੁਦ ਨੂੰ, ਸਾਡਨੇ ਜਿਉਂਦੇ ਜਾਣਾ ਕੀ ਇਹ ਖੱਟ ਕੇ। ਆਪਣੇ ਲੋਕਾਂ ਦਾ ਦੇਵੋ ਸਾਥ ਸਾਰੇ ਜੀ, ਅਣਖ ਦੇ ਨਾਲ ਜਿਹੜਾ ਚਾਹੁੰਦਾ ਮਾਰਨਾ। ਸ਼ੁਰੂ ਏ ਤਿਆਰੀ ਜੰਗ ਯਾਰ ਭਾਰ ਦੀ, ਦੱਸੋ ਸਿੱਖੋ ਲੜਨਾ ਜਾਂ ਹਿੰਦੂ ਬਣਨਾ। ਸਿੱਖੋ ਕੇ ਕੌਮ ਲਈ ਜੇ ਭੋਰਾ ਬੋਲੇ ਨਾ, ਪੈਣਾ ਇਹ ਜਵਾਬ ਦੇਣਾ ਗੁਰੂ ਸਾਹਿਬ ਨੂੰ। ਕੌਮੀ ਘਰ ਲਈ ਸਿੱਖ ਕੌਮ ਲੜੇਗੀ, ਕਾਇਮ ਕਰੂ ਖਾਲਸੇ ਦੇ ਸੱਚੇ ਰਾਜ ਨੂੰ। ਗਿੱਦੜਾਂ ਦੀ ਫੌਜ ਕਰੂ ਕੀ ਮੁਕਾਬਲਾ, ਖਾਲਸੇ ਨੇ ਜਿੱਤ ਦੇ ਤੱਕ ਲੜਨਾ। ਸ਼ੁਰੂ ਏ ਤਿਆਰੀ ਜੰਗ ਯਾਰ ਭਾਰ ਦੀ, ਦੱਸੋ ਸਿੱਖੋ ਲੜਨਾ ਜਾਂ ਹਿੰਦੂ ਬਣਨਾ। ਸਿੱਖ ਹੋ ਕੇ ਜਿਹੜਾ ਸਿੱਖ ਨਾਲ ਖੜੇ ਨਾ, ਆਪਣੀ ਉਹ ਸਿੱਖੀ ਤੇ ਕਲੰਕ ਲਾ ਰਿਹਾ। ਜਿਨ੍ਹਾਂ ਨੇ ਹੰਢਾਇਆ ਸੀ 84 ਪਿੰਡੇ ਉੱਤੇ, ਉਹੀ ਅੱਜ ਯੂਥ ਨਾਲ ਦਗਾ ਕਮਾ ਰਿਹਾ। ਘਰ ਜੀਆਂ ਵਾਲੇ ਸ਼ੀਰੇ ਸੱਚ ਲਿਖ ਤੂੰ, ਹੋਰ ਤੇਰੀ ਕਲਮ ਨੂੰ ਕੀ ਇਹ ਕਰਨਾ। ਸ਼ੁਰੂ ਏ ਤਿਆਰੀ ਜੰਗ ਯਾਰ ਭਾਰ ਦੀ, ਦੱਸੋ ਸਿੱਖੋ ਲੜਨਾ ਜਾਂ ਹਿੰਦੂ ਬਣਨਾ। ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ 24 ਦੇ ਵਿੱਚ ਇਹ ਹੋ ਰਿਹਾ ਆ, ਜੇ ਤਾਂ ਲੜੇ ਉਹੀ ਬਚੂਗੇ ਜਾਂ ਅਣਖ ਦੀ ਮੌਤ ਮਰੂਗੇ, ਪਰ ਨਹੀਂ ਤਾਂ ਹਿੰਦੂ ਬਣਨ ਲਈ ਤਿਆਰ ਰਹੋ। ਇਹ ਇੱਕ ਸਿਰਫ
ਕਰ ਲਓ, ਅਜੇ ਬਾਅਦ 'ਚ ਕਰਦੇ ਹਾਂ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਵਿਸਾਖੀ ਦੇ ਪ੍ਰਕਾਸ਼ ਪੁਰਬ ਦੀਆਂ, ਖਾਲਸੇ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਖਾਲਸੇ ਦੇ ਉੱਪਰ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਚੱਲਦਾ, 40 ਸਾਲ ਹੋ ਗਏ ਨੇ। ਖਾਲਸੇ ਨੇ ਬੜੀਆਂ ਵੱਡੀਆਂ ਮੱਲਾਂ ਮਾਰੀਆਂ ਨੇ ਆਪਣੇ ਸਮੇਂ ਦੇ ਦੌਰਾਨ। ਅੱਜ ਵੀ ਬੜਾ ਔਖਾ ਸਮਾਂ ਚੱਲਦਾ। ਸਮੂਹ ਖਾਲਸੇ ਨੂੰ ਇਕਜੁੱਟ ਹੋ ਕੇ ਹਮਲਾ ਮਾਰਨ ਦੀ ਲੋੜ ਹੈ ਤਾਂ ਕਿ ਅਸੀਂ ਆਪਣਾ ਘਰ ਖਾਲਿਸਤਾਨ ਦੀ ਪ੍ਰਾਪਤੀ ਵੱਲ ਨੂੰ ਹੋਰ ਕਦਮ ਵਧਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਹੁਣ ਤੁਸੀਂ ਦੇਖ ਰਹੇ ਹੋ ਜਿਹੜਾ ਗੱਤਕੇ ਦਾ ਜਿਹੜਾ ਹੈਗਾ ਫਲੋਟ ਹੈ ਉਹ ਆ ਰਿਹਾ ਹੈ, ਜਿਸ ਵਿੱਚ ਬੱਚੇ ਵੀ ਨੇ, ਛੋਟੇ ਬਿਲਕੁਲ ਛੋਟੇ ਬੱਚੇ ਵੀ ਤੁਸੀਂ ਦੇਖੋਗੇ, ਬਜ਼ੁਰਗ ਵੀ ਤੁਸੀਂ ਦੇਖੋਗੇ, ਬੀਬੀਆਂ ਵੀ ਤੁਸੀਂ ਦੇਖੋਗੇ। ਔਰ ਸੋਹਣੇ ਬਾਣੇ ਦੇ ਵਿੱਚ ਜਿਹੜੀ ਹੈ ਗੁਰੂ ਕੀ ਲਾਡਲੀ ਫੌਜ ਹੈ, ਤੁਸੀਂ ਦੇਖ ਰਹੇ ਹੋ ਜਿਹੜੇ ਗੱਤਕੇ ਦਾ ਜਿਹੜਾ ਫਲੋਟ ਹੈ ਉਹ ਵੀ ਆ ਰਿਹਾ ਹੈ। ਸੋ ਵਿਊਅਰਸ, ਹਾਂਜੀ, ਗੱਤਕੇ ਦੇ ਫਲੋਟ ਦੇ ਜਿਹੜੇ ਨੇ ਮੁਖੀ ਨੇ, ਉਹਨਾਂ ਨਾਲ ਗੱਲਬਾਤ ਕਰ ਲਾਂਗੇ ਆਪਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਟੀਵੀ 84 ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਆਏ ਹੋ ਤੁਸੀਂ ਉਚੇਚੇ ਤੌਰ ਤੇ ਗੁਰੂ ਸਾਹਿਬ ਦਾ ਜਿਹੜਾ ਵਿਸਾਖੀ ਦਿਹਾੜਾ ਹੈ, ਖਾਲਸਾ ਸਾਜਨਾ ਦਿਵਸ ਜਿਹੜਾ ਸਮਰਪਣ ਜਿਹੜਾ ਨਗਰ ਕੀਰਤਨ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਇਹੀ ਹੈ, ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹੁੰਚ ਸਕੇ। ਜੋ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੁੱਤਰਾਂ ਦੇ ਦਾਨੀ, ਸਰਬੰਸ ਦਾਨੀ, ਜਿਨ੍ਹਾਂ ਨੇ 1699 ਦੀ ਵਿਸਾਖੀ ਨੂੰ ਖਾਲਸੇ ਦਾ ਪ੍ਰਗਟ ਦਿਵਸ ਜਿਹੜਾ ਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰਗਟ ਕੀਤਾ ਆ। ਉਹਨਾਂ ਦਾ ਸਾਜਨਾ ਦਿਵਸ ਹਰੇਕ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਗਦਰੀ ਬਾਬਿਆਂ ਦਾ ਇਤਿਹਾਸਕ ਸਥਾਨ ਸਟਾਕਟਨ ਵਿਖੇ ਮਹਾਨ ਨਗਰ ਕੀਰਤਨ ਨਿਕਲਦਾ ਆ। ਆਪਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਤਖਤ ਸ੍ਰੀ ਅਨੰਦਪੁਰ ਸਾਹਿਬ ਆਪਾਂ ਘਰੇ ਵੜੀਏ, ਕੇਸ ਦਾੜੇ ਰੱਖੀਏ, ਅੰਮ੍ਰਿਤ ਛਕੀਏ, ਤਿਆਰ ਹੋਈਏ। ਜੋ ਕੈਲੀਫੋਰਨੀਆ ਗੱਤਕਾ ਦਾ ਲਿਆ ਇਹ ਬਾਣੀ ਬਾਣਾ ਜੋ ਸ਼ਾਸਤਰ ਵਿਦਿਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਆ, ਉਹ ਜਿਹੜਾ ਸਾਡਾ ਕਨਸੈਪਟ ਆ ਮੀਰੀ ਤੇ ਪੀਰੀ ਦਾ, ਉਹਨੂੰ ਆਪਾਂ ਜੋ ਸੰਗਤਾਂ ਸਾਨੂੰ ਮਹਾਰਾਜ ਕਿਰਪਾ ਕਰਦੇ ਆ ਉਹਨੂੰ ਅੱਗੇ ਲੈ ਕੇ ਤੁਰਦੇ ਆ ਜੀ। ਸੋ ਮਚ, ਬੜੇ ਵਧੀਆ ਵਿਚਾਰ ਤੁਸੀਂ ਸਾਡੇ ਸਿੱਖ ਸੰਗਤਾਂ ਨਾਲ ਜਿਹੜੇ ਸਾਂਝੇ ਕੀਤੇ। ਥੈਂਕ ਯੂ ਸੋ ਮਚ, ਬਹੁਤ ਹੀ ਵਧੀਆ ਸੀ ਇਹਨਾਂ ਦਾ। ਸੋ ਗੱਤਕਾ ਟੀਮ ਦਾ ਬਹੁਤ ਬਹੁਤ ਧੰਨਵਾਦ। ਸੋ ਵਿਊਅਰਸ, ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਕਾਫੀ ਸਾਰੇ ਫਲੋਟ ਨੇ ਉਹ ਆ ਰਹੇ। ਗੁਰੂ ਗ੍ਰੰਥ ਸਾਹਿਬ ਜਿਹੜਾ ਫਲੋਟ ਹੈ ਉਹ ਅੱਗੇ ਜਾ ਚੁੱਕਿਆ। ਸੰਗਤਾਂ ਵੀ ਪਿੱਛੇ ਜਾ ਰਹੀਆਂ ਨੇ, ਸਿਮਰਨ ਕਰਦੀਆਂ, ਗੁਰਬਾਣੀ ਪੜ੍ਹਦੀਆਂ, ਔਰ ਨਾਲ ਦੀ ਨਾਲ ਛੋਟੇ ਜਿਹੜੇ ਫਲੋਟ ਨੇ, ਜਿੱਦਾਂ ਟਰੈਕਟਰ ਦਾ ਜਿਹੜਾ ਫਲੋਟ ਤੁਸੀਂ ਆ ਦੇਖ ਰਹੇ, ਜਿਸ ਦੇ ਉੱਪਰ ਜਿਹੜੇ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਝੰਡੇ ਜਿਹੜੇ ਨੇ ਉਹ ਲਗਾਏ ਗਏ ਨੇ, ਔਰ ਸਿੱਖ ਸੰਗਤਾਂ ਵਿੱਚ ਬੈਠੀਆਂ ਹੋਈਆਂ ਨੇ ਔਰ ਜਾਪ ਵੀ ਕਰ ਰਹੀਆਂ ਨੇ। ਸਾਡੀ ਜਿਹੜੀਆਂ ਸਿੰਘ ਨੇ ਉਹ ਵਾਰਾਂ ਵੀ ਆਪਣੀਆਂ ਸੁਣਾ ਰਹੇ ਨੇ। ਸੋ ਨਾਲ ਦੀ ਨਾਲ ਜਿਹੜੀ ਹੈ, ਕਿਉਂਕਿ ਗਰਮੀ ਦੀ ਵੀ ਕਾਫੀ ਹੋਈ ਪਈ ਹੈ, ਔਰ ਨਾਲ ਦੀ ਨਾਲ ਫਰੂਟੀਆਂ ਦੇ ਲੰਗਰ, ਪਾਣੀ ਦੇ ਲੰਗਰ ਨਾਲ ਦੀ ਨਾਲ ਜਿਹੜੇ ਚੱਲ ਰਹੇ ਨੇ। ਬੀਬੀਆਂ, ਬੱਚੇ, ਬਜ਼ੁਰਗ ਇਸ ਜਿਹੜੇ ਨਗਰ ਕੀਰਤਨ ਦੇ ਵਿੱਚ ਆਪਣੀ ਪੂਰੀ ਜਿਹੜੀ ਸ਼ਮੂਲੀਅਤ ਉਹਨਾਂ ਨੇ ਕੀਤੀ ਹੋਈ ਹੈ। ਔਰ ਤੁਸੀਂ ਦੇਖ ਰਹੇ ਹੋ ਜਿਹੜਾ ਬਹੁਤ ਹੀ ਵੱਡਾ ਫਲੋਟ ਅੱਗੇ ਪਿੱਛੇ ਆ ਰਿਹਾ ਹੈ, ਇਸ ਦੇ ਉੱਪਰ ਲਿਖਿਆ ਖਾਲਿਸਤਾਨ। ਜਿਹੜੇ ਝੰਡੇ ਨੇ ਉਹ ਝੰਡਿਆਂ ਦੇ ਨਾਲ ਪੂਰਾ ਸਜਿਆ ਹੋਇਆ ਹੈ। ਸੋ ਬਹੁਤ ਹੀ ਵਧੀਆ ਨਜ਼ਾਰਾ ਹੈ ਔਰ ਦੇਖਣ ਵਾਲੇ ਤੁਸੀਂ ਜਿਸ ਤਰ੍ਹਾਂ ਕਿ ਤਸਵੀਰਾਂ ਦੇਖ ਰਹੇ ਹੋ, ਝਲਕੀਆਂ ਦੇਖ ਰਹੇ ਹੋ ਇਸ ਨਗਰ ਕੀਰਤਨ ਦੀਆਂ। ਠਾਠਾ ਮਾਰਦਾ ਇਕੱਠ ਜਿਹੜਾ ਤੁਸੀਂ ਇਸ ਸਟਾਕਟਨ ਦੀ ਧਰਤੀ ਤੇ ਦੇਖ ਰਹੇ ਹੋ। ਗਦਰੀ ਬਾਬਿਆਂ ਦਾ ਜਿਹੜਾ ਇਤਿਹਾਸਕ ਸਥਾਨ ਹੈ, ਜਿਹੜਾ ਇਸ ਅਮਰੀਕਾ ਦਾ ਸਭ ਤੋਂ ਪੁਰਾਣਾ ਤੇ ਪਹਿਲਾ ਜਿਹੜਾ ਗੁਰੂ ਘਰ ਹੈ ਸਟਾਕਟਨ ਦੀ ਧਰਤੀ ਤੇ, ਜਿਸ ਨੂੰ ਗਦਰੀ ਬਾਬਿਆਂ ਦਾ ਜਿਹੜਾ ਇਹ ਗੁਰੂ ਘਰ ਵੀ ਕਿਹਾ ਜਾ ਸਕਦਾ ਹੈ, ਅਸਥਾਨ ਵੀ ਕਿਹਾ ਜਾ ਸਕਦਾ।
महाराज का जिहड़ा फ्लोट है, गुरु ग्रंथ साहिब जिहड़ा फ्लोट है, वो काफ़ी अगे चला गया। और जिहड़े पिछे भी जिहड़े फ्लोट सी वो भी चले गए ने। संगतां भी नाल पिछे जा रही हैं और काफ़ी संगत जिहड़ी है वो होर भी पिछों आ रही है। सो ठाठा मारदा जिहड़ा इकट्ठ है तुसीं देख रहे हो। और खालिस्तान अफेयर सेंटर के संचालक डॉक्टर अमरजीत सिंह जी भी मेरे नाल मौजूद ने। पहलां भी उन्होंने विचार साझे किए भी सी, हुण फिर उन्होंने दे विचार सुनते हैं। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। पूरी लिशकदी कड़कदी धुੱਪ ਦੇ ਵਿਚਕਾਰ ਸਟਾਕਟਨ ਦੀਆਂ ਸੜਕਾਂ ਤੇ ਹਜ਼ਾਰਾਂ ਸਿੰਘਾਂ ਸਿੰਘਣੀਆਂ ਭੁਜੰਗੀ ਭੁਜੰਗੜਾਂ ਦਾ ਜਲੌ। ਅੱਜ ਅਸੀਂ ਲਫ਼ਜ਼ ਨਗਰ ਕੀਰਤਨ ਵਰਤਦੇ ਹਾਂ। ਇਹ 20ਵੀਂ ਸਦੀ 'ਚ ਜਲੌ ਜਿਸ ਦਾ ਮਤਲਬ ਵੀ ਤਾਕਤ ਦਾ ਮੁਜ਼ਾਹਰਾ ਹੈ, ਉਹ ਅੱਜ ਖਾਲਸੇ ਦੀ ਸ਼ਾਨ ਸਟਾਕਟਨ ਦੀਆਂ ਸੜਕਾਂ ਤੇ ਅਸੀਂ ਦੇਖ ਸਕਦੇ ਹਾਂ। ਜਿਵੇਂ ਪੰਜ ਪਿਆਰਿਆਂ ਦੀ ਅਗਵਾਈ, ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਔਰ ਫਿਰ ਉਸ ਦੇ ਪਿੱਛੇ ਦਰਜਨਾਂ ਫਲੋਟ, ਜਿਨ੍ਹਾਂ ਦੇ ਵਿੱਚ ਜੇ ਤੁਸੀਂ ਸ਼ੁਰੂ ਤੋਂ ਅਖੀਰ ਤੱਕ ਦੇਖੋ ਕਿੰਨੇ ਫਲੋਟ ਗੁਜ਼ਰੇ ਨੇ। ਸਾਡੇ ਵਿਊਅਰਸ ਲਾਈਵ ਇਸ ਨੂੰ ਇੰਜੋਏ ਕਰ ਰਹੇ ਨੇ। ਸੋ ਖਾਲਿਸਤਾਨ ਦੇ ਫਰਾਰੇ ਝੰਡੇ ਬਹੁਤ ਵਾਰ ਹਰ ਵਾਰ ਪਰੇਡ ਦਾ ਕੋਈ ਥੀਮ ਹੁੰਦਾ ਹੈ ਔਰ ਇਸ ਵਾਰ ਆਲਰੇਡੀ ਹਾਲਾਂਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਉਸ ਨੂੰ ਸਮਰਪਿਤ ਬਹੁਤ ਸਾਰੀਆਂ ਥਾਵਾਂ ਤੇ ਨਗਰ ਕੀਰਤਨ ਜਾਂ ਦੀਵਾਨ ਚੱਲ ਰਹੇ ਸੀ। ਪਰ ਜੋ ਵਰਤਾਰਾ 18 ਮਾਰਚ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਉੱਤੇ ਹੀ ਨਹੀਂ, ਹਰਿਆਣਾ, ਰਾਜਸਥਾਨ, ਦਿੱਲੀ ਔਰ ਹਜ਼ੂਰ ਸਾਹਿਬ ਤੱਕ ਜਿਵੇਂ ਫੜੋ ਫੜੀ ਦਾ ਸਿਲਸਿਲਾ ਔਰ ਪੰਜਾਬ ਦੇ ਵਿੱਚ ਇੱਕ ਖੌਫ ਡਰ ਦਾ ਮਾਹੌਲ ਇਸ ਵਾਰ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਤਿੰਨੋਂ ਹੀ ਪੰਜਾਬ ਵਿਚਲੇ ਤਖਤ ਜਿਹੜੇ ਨੇ ਉਹਨਾਂ ਨੂੰ ਪੁਲਿਸ ਛਾਉਣੀਆਂ 'ਚ ਬਦਲਿਆ ਹੋਇਆ ਸੀ। ਤਲਾਸ਼ੀਆਂ ਲੈ ਕੇ ਜਿਹੜਾ ਉਹ ਅੰਦਰ ਜਾਣ ਦੀ ਲਾਈਨ ਸੀ ਤੇ ਬਾਹਰ ਉਨਾ ਹੀ ਜ਼ਿਆਦਾ ਫਿਰ ਗੁੱਸਾ ਵੀ ਹੈ। ਔਰ ਜੋ ਮੈਂ ਪਿਛਲੇ 2 ਦਿਨ ਤੋਂ 3 ਦਿਨ ਤੋਂ ਦੇਖ ਰਿਹਾ ਸੀ ਫਰੀਮਾਉਂਟ, ਪਰਸੋਂ ਸ਼ਾਮ ਦਾ ਦੀਵਾਨ ਜਿਹੜਾ ਉਸ ਸੰਗਤ ਦੇ ਰੂਬਰੂ ਹੋਏ ਔਰ ਕੱਲ ਵੀ ਔਰ ਅੱਜ ਵੀ, ਤੇ ਇਹਨਾਂ ਦੋਨਾਂ 3 ਦਿਨਾਂ ਦੇ ਵਿੱਚ ਮੈਂ ਇਹ ਦੇਖ ਸਕਦਾ ਕਿ ਜਿਹੜਾ ਵੀ ਆ ਕੇ ਮਿਲਦਾ, ਕਿਉਂਕਿ TV 84 ਨੇ 18 ਮਾਰਚ ਤੋਂ ਬਾਅਦ ਖਾਸ ਇੱਕ ਭੂਮਿਕਾ ਨਿਭਾਈ ਹੈ। ਬਹੁਤ ਸਾਰੇ ਸਾਡੇ ਦਰਸ਼ਕਾਂ ਨੇ ਆ ਕੇ ਧੰਨਵਾਦ ਕੀਤਾ ਹੈ ਕਿ ਇੱਕ ਜਿਹੜਾ ਖੌਫ ਦਾ ਮਾਹੌਲ ਸੀ ਔਰ ਜਿਵੇਂ ਨੈਰੇਟਿਵ ਜਿਹੜਾ ਇੰਡੀਅਨ ਮੀਡੀਆ ਸਿਰਜ ਰਿਹਾ ਸੀ ਵੀ ਉਹਦੇ ਸਾਹਮਣੇ ਸਾਨੂੰ ਪਤਾ ਨਹੀਂ ਸੀ ਲੱਗਦਾ ਵੀ ਅਸੀਂ ਕੀ ਕਰੀਏ। ਔਰ ਤੁਹਾਨੂੰ ਵੀ ਆ ਕੇ ਬਹੁਤ ਸਾਰਿਆਂ ਨੇ ਕਮੈਂਟ ਕੀਤਾ, ਜਿਨ੍ਹਾਂ 'ਚ ਉਹ ਬਜ਼ੁਰਗ ਵੀ ਜਿਨ੍ਹਾਂ ਦੀਆਂ ਅੱਖਾਂ 'ਚ ਅਥਰੂ ਸੀ। ਸੋ ਸਾਡੀ ਵੀ ਇਹੀ ਪੂੰਜੀ ਹੈ ਜਦੋਂ ਅਸੀਂ ਇਸ ਕਿਸਮ ਦੇ ਪ੍ਰੋਗਰਾਮ ਲਾਈਵ ਕਵਰ ਕਰਦੇ ਹਾਂ ਤੇ ਬਹੁਤ ਸਾਰਿਆਂ ਦੇ ਨਾਲ ਜਦੋਂ ਦੀਦਾਰ ਕਰਨ ਦਾ ਮੌਕਾ ਮਿਲਦਾ ਤੇ ਮੈਂ ਸਮਝਦਾ ਵੀ ਅਸੀਂ ਇਸ ਪੂੰਜੀ ਦਾ ਧਨ ਬਹੁਤ ਸਾਰਾ ਇਕੱਠਾ ਕਰਕੇ ਲਿਜਾਂਦੇ। ਔਰ ਅੱਜ ਇਹ ਜ਼ਾਹਰ ਹੈ ਕਿ ਵੀ ਜਿੱਥੇ ਇੱਕ ਰੋਹ ਹੈ, ਅਣਖ ਹੈ ਔਰ ਜ਼ਾਹਰ ਹੈ ਕਿ ਜਿਨ੍ਹਾਂ ਨੂੰ ਪਹਿਲਾਂ ਨਹੀਂ ਵੀ ਸਮਝ ਸੀ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਹੁਣ ਸਿੱਖਾਂ ਦੇ ਕੋਲ ਕੋਈ ਹੱਲ ਨਹੀਂ ਬਚਿਆ। ਔਰ ਇਹੀ ਪ੍ਰਭਾਵ ਪਿਛਲੇ 2-3 ਦਿਨ ਤੋਂ ਅਸੀਂ ਇੱਥੇ ਵੀ ਦੇਖਿਆ। ਉਸ ਤੋਂ ਪਹਿਲਾਂ ਵਾਸ਼ਿੰਗਟਨ DC ਜਿੱਥੇ ਕਿ ਪਿਛਲੇ ਸੈਚਰਡੇ ਫਰੀडम ਮਾਰਚ ਸੀ, ਉੱਥੇ ਵੀ ਇਹ ਪ੍ਰਭਾਵ ਦੇਖਣ 'ਚ ਆਇਆ। ਸਤਿਗੁਰੂ ਰਹਿਮਤ ਕਰਨ ਉਹ ਦਿਨ ਦੂਰ ਨਹੀਂ ਹੈ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ। ਔਰ ਅੱਜ ਦਾ ਇਹ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਇਕੱਠ ਇਸ ਗੱਲ ਦੀ ਫੇਰ ਗਵਾਹੀ ਭਰਦਾ ਹੈ ਕਿ ਡਾਇਸਪੋਰਾ ਸਿੱਖ 5 ਮਿਲੀਅਨ ਸਿੱਖ ਡਾਇਸਪੋਰਾ। ਔਰ ਜਿਵੇਂ ਸਵੇਰ ਦੀ ਪ੍ਰੈਜੈਂਟੇਸ਼ਨ 'ਚ ਅਸੀਂ ਕਿਹਾ ਸੀ ਕਿ ਇਹ ਗਦਰੀ ਬਾਬਿਆਂ ਦੀ ਧਰਤੀ ਹੈ। ਇੱਥੋਂ ਹੀ ਕਦੇ ਨਾਰਾ ਗੂੰਜਿਆ ਸੀ, ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ। ਤੇ ਅੱਜ ਇਸੇ ਹੀ ਧਰਤੀ ਤੋਂ ਖਾਲਿਸਤਾਨ ਦਾ ਸੰਕਲਪ ਪਿਛਲੇ 39 ਸਾਲ ਤੋਂ ਜਿਹੜਾ ਲਗਾਤਾਰਤਾ ਨਾਲ ਇਹੀ ਗੁਰਦੁਆਰਾ ਸਾਹਿਬ ਹੈੱਡਕੁਆਰਟਰ ਹੈ ਇਸ ਖਿੱਤੇ ਦਾ। ਔਰ ਅਸੀਂ ਆਸ ਕਰਦੇ ਹਾਂ ਬਹੁਤ ਜਲਦੀ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਹੋਣ ਚਾਹੇਗਾ। ਸਿੱਖ ਸਿਰਫ ਆਪਣੀ ਲਿਬਰਟੀ ਜਾਂ ਆਪਣੀ ਫਰੀडम ਦੀ ਗੱਲ ਨਹੀਂ ਕਰਦੇ। ਅਸੀਂ ਆਸ ਕਰਦੇ ਹਾਂ ਕਿ ਸਾਡੇ ਕਸ਼ਮੀਰੀ ਭੈਣ ਭਰਾ ਵੀ ਇੰਡੀਅਨ ਆਰਮੀ ਜੈਕ ਬੂਟ ਤੋਂ ਜਿਹੜਾ ਉਹ ਛੁਟਕਾਰਾ ਪਾਉਣਗੇ। ਨਾਰਥ ਈਸਟ ਦੇ ਵਿੱਚ ਸਾਡੇ ਨਾਗਾ, ਮੀਜ਼ੋ, ਮਨੀਪੁਰ ਦੇ ਵਿੱਚ ਮਨੀਪੁਰੀ ਔਰ ਭਾਰਤ ਭਰ ਦੇ ਵਿੱਚ ਜਿਨ੍ਹਾਂ ਨੂੰ ਅਛੂਤ ਬਣਾਇਆ ਹੋਇਆ ਹੈ ਦਲਿਤ ਵਰਗ, ਔਰ ਖਾਸ ਤੌਰ ਤੇ ਜੇ ਅਸੀਂ ਛੱਤੀਸਗੜ੍ਹ, ਬਸਤਰ ਜਿਹੜੀਆਂ ਟ੍ਰਾਈਬਲ ਬੈਲਟਸ ਨੇ ਉਹਨਾਂ ਲੋਕਾਂ ਵੱਲ ਦੇਖੀਏ, ਉਹ ਵੀ ਸਿੱਖਾਂ ਵੱਲ ਜਿਹੜਾ ਇੱਕ ਬੜੀ ਆਸ ਦੀ ਨਿਗਾਹ ਨਾਲ ਦੇਖਦੇ ਨੇ। ਈਵਨ ਤਮਿਲ, ਜਿਵੇਂ ਭਾਈ amritpal ਸਿੰਘ ਦੇ ਮੁੱਦੇ ਤੇ ਤਮਿਲ ਵਕੀਲਾਂ ਦਾ ਡੈਲੀਗੇਸ਼ਨ ਖਾਸ ਤੌਰ ਤੇ ਡਿਬਰੂਗੜ੍ਹ ਅਸਾਮ ਗਿਆ। ਉਸ ਤੋਂ ਪਹਿਲਾਂ ਉਹਨਾਂ ਦੇ ਪੱਤਰਕਾਰਾਂ ਦਾ ਇੱਕ ਗਰੁੱਪ ਜਿਹੜਾ ਉਹ ਜੱਲੂ ਖੇੜਾ ਉਹਨਾਂ ਦੇ ਪਿੰਡ 'ਚ ਵੀ ਆਇਆ। ਇਹ ਗੱਲ ਦੱਸਦੀ ਹੈ ਕਿ ਭਾਈ ਭਾਰਤ ਦੀਆਂ ਅੱਡ-ਅੱਡ ਕੌਮੀਅਤਾਂ ਜਿਹੜੀਆਂ ਕਿ ਫੋਰਸ ਨਾਲ, ਤਾਕਤ ਨਾਲ ਇੰਡੀਅਨ ਫਲੈਗ ਦੇ ਥੱਲੇ ਰੱਖੀਆਂ ਹੋਈਆਂ ਨੇ, ਉਹ ਹੌਲੀ-ਹੌਲੀ ਨਿਜਾਤ ਪਾ ਰਹੀਆਂ ਨੇ। ਖਾਲਸਾ ਫਲੈਗ ਬੀਅਰਰ ਹੈ। 18ਵੀਂ ਸਦੀ 'ਚ ਵੀ ਸਿੱਖਾਂ ਦੀ ਸਟਰਗਲ ਤੋਂ ਬਾਅਦ ਮਰਾਠੇ ਵੀ ਖਲੋਤੇ, ਭਰਤਪੁਰ ਦੇ ਜਾਟ ਵੀ ਖਲੋਤੇ,
ਫਿਰ ਰਾਜਪੂਤਾਨੇ ਦੇ ਵਿੱਚ ਰਾਣਾ ਪ੍ਰਤਾਪ ਜਾਂ ਦੂਸਰੇ ਜਿਹੜੇ ਨੇ ਉਹ ਪਹਿਲੇ ਦੌਰ ਦੇ ਵਿੱਚ ਜਿਹੜਾ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਖਲੋਤੇ। ਸੋ ਅਸੀਂ ਸਮਝਦੇ ਹਾਂ ਵੀ ਅੱਜ ਵੀ ਇਹ ਜਿਹੜਾ ਬ੍ਰਾਹਮਣਿਕਲ ਸਾਮਰਾਜ ਹਿੰਦੂਤਵਾ ਦਾ ਇਹ ਜਿਹੜਾ ਝੂਠਾ ਦੰਭ ਤੇ ਖੜਾ ਰਾਜ ਹੈ, ਇਹ ਲੌਕ ਸਟਾਕ ਐਂਡ ਬੈਰਲ ਖਾਲਸਾ ਡਿਸਟਰੋਏ ਕਰੇਗਾ ਔਰ ਭਾਰਤੀ ਸਬ ਕੰਟੀਨੈਂਟ ਦੇ ਅੰਦਰ ਲਿਬਰਟੀ, ਟਰੂਥ, ਜਸਟਿਸ ਇਹ ਪਰਤਣਗੇ ਔਰ ਖਾਲਿਸਤਾਨ ਇਸ ਦਾ ਝੰਡਾ ਬਰਦਾਰ ਹੈ। ਖਾਲਿਸਤਾਨ ਜ਼ਿੰਦਾਬਾਦ। ਜੀ ਕੀ ਫਤਿਹ ਜੀ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਵਿਊਅਰਸ ਤੁਹਾਨੂੰ ਦੇਖ ਰਹੇ ਨੇ, ਕੀ ਤੁਹਾਡਾ ਸੁਨੇਹਾ? ਠੀਕ ਹੈ ਜੀ, ਪਹਿਲਾਂ ਤਾਂ ਜੀ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਹਾਂਜੀ ਤੇ ਸਾਰਿਆਂ ਨੂੰ ਬਹੁਤ ਮੁਬਾਰਕਾਂ ਜੀ। ਤੇ ਖਾਲਿਸਤਾਨ ਤੁਸੀਂ ਬੱਚਿਆਂ ਨੂੰ ਨਾਲ ਲੈ ਕੇ, ਫੈਮਿਲੀ ਨਾਲ ਲੈ ਕੇ ਆਏ ਹੋ? ਹਾਂਜੀ, ਵਾਓ, ਇੰਜੋਏ ਕਰ ਰਹੇ ਨੇ? ਹਾਂਜੀ ਵਧੀਆ ਕਰ ਰਹੇ ਕੀ ਜੀ। ਸਿੱਖ ਕੇ ਜਾਣਗੇ? ਬਸ ਜੀ ਗੁਰਸਿੱਖੀ ਦਾ ਸਿੱਖਣਗੇ ਜੀ, ਕਹਿਣਗੇ ਠੀਕ ਹੈ ਜੀ। ਹਾਂਜੀ ਲੈ ਕੇ ਆਇਆ ਕਰੋ, ਕਿਉਂਕਿ ਬੱਚੇ ਨਾਲ ਹੋਣਗੇ, ਜਿੱਦਾਂ ਤੁਸੀਂ ਆਪਣੇ ਮੰਮੀ ਪਾਪਾ ਨਾਲ ਗਏ ਹੋਗੇ ਤਾਂ ਹੀ ਤੁਹਾਨੂੰ ਪਤਾ ਲੱਗਾ ਨਾ। ਤੁਸੀਂ ਨਗਰ ਕੀਰਤਨ ਦੇ ਹੁਣ ਏਦਾਂ ਬੱਚਿਆਂ ਨਾਲ ਲੈ ਕੇ ਆਓ, ਬੜੀ ਖੁਸ਼ੀ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਿਸਤਾਨ ਜਿੰਦਾਬਾਦ। ਹਾਂਜੀ, ਸੋ ਵਿਊਅਰਸ ਨਾਲ ਬੱਚੇ ਵੀ ਆ ਰਹੇ ਨੇ ਆਪਣੇ ਪੇਰੈਂਟਸ ਦੇ ਨਾਲ, ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗੇਗਾ ਕਿ ਨਗਰ ਕੀਰਤਨ ਹੁੰਦੇ ਨੇ, ਕਾਹਦੇ ਵਾਸਤੇ ਹੁੰਦੇ ਨੇ, ਪਰਪਸ ਕੀ ਹੈ। ਸੋ ਬਹੁਤ ਹੀ ਵਧੀਆ ਗੱਲ ਹੈ। ਸੋ ਅੱਛਾ ਲੱਗ ਰਿਹਾ, ਬਹੁਤ ਵਧੀਆ ਨਜ਼ਾਰਾ ਹੈ, ਬਹੁਤ ਵਧੀਆ ਵੈਦਰ ਵੀ ਬਹੁਤ ਵਧੀਆ ਹੈ ਔਰ ਸਿੱਖਾਂ ਦਾ ਠਾਠਾ ਮਾਰਦਾ ਇਕੱਠ ਹੈ। ਤੁਸੀਂ ਦੇਖ ਰਹੇ ਹੋ, ਬਜ਼ੁਰਗ ਵੀ ਆਏ ਹੋਏ ਨੇ, ਬੱਚੇ ਵੀ ਆਏ ਹੋਏ ਨੇ। ਸੋ ਜਿਹੜੀ ਇਹ ਸਿੱਖੀ ਦੀ ਗੱਲ ਹੈ ਉਹ ਚਾਰੇ ਪਾਸੇ, ਜਿਸ ਤਰ੍ਹਾਂ ਖਾਲਿਸਤਾਨ ਦੀ ਜਿਹੜੀ ਗੱਲ ਹੈ ਉਹ ਵੀ ਚਾਰੇ ਪਾਸੇ ਜਿਸ ਤਰ੍ਹਾਂ ਗੂੰਜ ਰਹੀ ਹੈ। ਸੋ ਬਜ਼ੁਰਗ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ, ਕੀ ਕਹਿਣਾ ਚਾਹੋਗੇ? ਕਿੱਦਾਂ ਫੀਲ ਕਰ ਰਹੇ ਹੋ? ਗੋਡੇ ਰੱਖਦੇ ਆ। ਹਾਂਜੀ, ਗੋਡੇ। ਸੋ ਤੁਸੀਂ ਇੰਡੀਆ ਤੋਂ ਆਏ ਹੋ, ਕਿੰਨਾ ਟਾਈਮ ਹੋ ਗਿਆ ਔਰ ਇਸ ਨਗਰ ਕੀਰਤਨ ਵਿੱਚ ਆਏ ਹੋ, ਕਿੱਦਾਂ ਮਹਿਸੂਸ ਕਰ ਰਹੇ ਹੋ? 51 ਈਅਰ ਹੋ ਗਿਆ ਇਹਨੂੰ। ਹਾਂਜੀ, 52 ਸਾਲ ਹੋ ਗਏ। 52 ਸਾਲ ਹੋ ਗਏ ਨੇ। ਬੜੀ ਵਧੀਆ ਗੱਲ ਹੈ। ਸੋ ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਕਰ ਰਹੇ ਹੋ। ਹਾਂਜੀ, ਕਹਿੰਦੇ ਸਾਨੂੰ 51 ਸਾਲ ਹੋ ਗਏ ਨੇ ਨਗਰ ਕੀਰਤਨ ਵਿੱਚ ਆਉਂਦੇ ਆ, ਜਿਸ ਤਰ੍ਹਾਂ ਇੱਥੇ ਰਹਿੰਦਿਆਂ ਨੂੰ। ਬਹੁਤ ਹੀ ਵਧੀਆ ਗੱਲ ਹੈ। ਔਰ ਅਸੀਂ ਤੁਹਾਨੂੰ ਦੱਸਿਆ ਕਿ ਬਜ਼ੁਰਗ ਵੀ ਆ ਰਹੇ ਨੇ, ਬੱਚੇ ਵੀ ਆ ਰਹੇ ਨੇ, ਬੀਬੀਆਂ ਵੀ ਆ ਰਹੀਆਂ ਨੇ, ਜਿਹੜੇ ਕੇਸਰੀ ਦਸਤਾਰਾਂ ਸਜਾਈਆਂ ਹੋਈਆਂ ਨੇ ਕੇਸਰੀ ਦੁਪੱਟਿਆਂ ਦੇ ਨਾਲ। ਇਸ ਨਗਰ ਕੀਰਤਨ ਜਿਹੜੀ ਰੌਣਕ ਹੈ ਉਹ ਵਧਾਈ ਹੋਈ ਹੈ। ਸੋ ਬਹੁਤ ਹੀ ਵਧੀਆ ਨਜ਼ਾਰਾ ਹੈ ਔਰ ਤੁਸੀਂ ਤਸਵੀਰਾਂ ਦੇਖ ਵੀ ਰਹੇ ਹੋ ਔਰ ਕਾਫੀ ਸਾਰੇ ਜਿਹੜੇ ਫਲੋਟ ਨੇ ਉਹ ਲੰਘ ਚੁੱਕੇ ਨੇ ਔਰ ਸਿੱਖ ਸੰਗਤਾਂ ਆ ਵੀ ਰਹੀਆਂ ਨੇ, ਜਾ ਵੀ ਰਹੀਆਂ ਨੇ ਔਰ ਪੂਰਾ ਨਜ਼ਾਰਾ ਹੈ। ਪੂਰਾ ਨਗਰ ਕੀਰਤਨ ਜਿਹੜਾ ਖਾਲਸਾ ਸਾਜਨਾ ਦਿਵਸ ਨੂੰ ਜਿਹੜਾ ਸਮਰਪਿਤ ਹੈ, ਇਹ ਨਗਰ ਕੀਰਤਨ ਤੁਸੀਂ ਦੇਖ ਰਹੇ ਹੋ। ਸੋ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ ਔਰ ਨਾਲ ਹੀ ਲੰਗਰਾਂ ਦੀ ਜਿਹੜੀ ਸੇਵਾ ਉਹ ਵੀ ਚੱਲ ਰਹੀ ਹੈ। ਵਿਸਾਖੀ ਦੀਆਂ ਖਾਲਸੇ ਦੇ ਸਾਜਨਾ ਸੋ ਵਿਊਅਰਸ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਮਹਿਸੂਸ ਕਰ ਰਹੇ ਹੋ ਨਗਰ ਕੀਰਤਨ ਵਿੱਚ ਆਏ? ਅਸੀਂ ਆਏ ਸੀ ਕੌਮ ਦੇ ਲਈ ਆਏ ਆ। ਵਿਸਾਖੀ ਦਾ ਬਹੁਤ ਬਹੁਤ ਧੰਨਵਾਦ ਸਾਰੇ ਸੰਗਤ ਲਈ
ਅਸੀਂ ਦਾ ਇੰਡੀਆ 'ਚ ਹੁੰਦਾ ਆ, ਅਸੀਂ ਸਾਰਿਆਂ ਨੂੰ ਸਪੋਰਟ ਦੇਣਾ ਆ ਤੇ ਤਾਂ ਹੀ ਝੰਡੇ ਲਾਏ ਸੀ ਖਾਲਿਸਤਾਨ ਜ਼ਿੰਦਾਬਾਦ। ਹਾਂਜੀ ਥੈਂਕ ਯੂ ਸੋ ਮਚ। ਜਿੱਦਾਂ ਇੰਡੀਆ ਵਾਂਗਾ ਲੱਗ ਰਿਹਾ, ਇੰਡੀਆ ਵਿੱਚ ਜਿੱਦਾਂ ਆਪਾਂ ਪੰਜਾਬ ਵਿੱਚ ਆਪਾਂ ਨਾ ਕਰਦੇ ਹਾਂ ਆਪਾਂ ਸੈਲੀਬ੍ਰੇਟ, ਇਦਾਂ ਹੀ ਸੇਮ ਹੀ ਹੈ ਨਾ ਫੀਲ ਹੋ ਰਹੀ ਹੈ? ਹਾਂਜੀ ਉੱਦਾਂ ਹੀ ਆ, ਜਿੱਥੇ ਵੀ ਸਾਨੂੰ ਮਰਜ਼ੀ ਹੋਵੇ ਉੱਥੇ ਹੀ ਸੇਮ ਫੀਲਿੰਗ ਹੋਣੀ ਹੈ ਜੇ ਅਸੀਂ ਸਿੱਖ ਧਰਮ ਦਾ ਮੰਨਦੇ ਹਾਂ। ਥੈਂਕ ਯੂ ਸੋ ਮਚ। ਹਾਂਜੀ ਜਿਸ ਤਰ੍ਹਾਂ ਕਿ ਕਹਿ ਰਹੇ ਨੇ ਕਿ ਸੇਮ ਫੀਲ ਹੋ ਰਹੀ ਹੈ ਜਿਸ ਤਰ੍ਹਾਂ ਕਿ ਪੰਜਾਬ ਵਿੱਚ ਆਪਾਂ ਜਿਹੜੇ ਆਪਣੇ ਗੁਰੂਆਂ ਦੇ ਜਿਹੜੇ ਦਿਹਾੜੇ ਨੇ ਉਹ ਸੈਲੀਬ੍ਰੇਟ ਕਰਦੇ ਆ, ਕਹਿੰਦੇ ਸੇਮ ਹੀ ਉਦਾਂ ਦੀ ਫੀਲਿੰਗ ਆ ਰਹੀ ਹੈ ਜਿੱਦਾਂ ਪੰਜਾਬ ਵਿੱਚ ਆਉਂਦੀ ਹੈ। ਸੋ ਨਾਈਸ। ਔਰ ਖਾਲਿਸਤਾਨ ਦੇ ਜਿਹੜੇ ਝੰਡੇ ਨੇ ਉਹ ਲੈ ਕੇ ਭਾਈ ਸਾਹਿਬ ਜਾ ਰਹੇ ਨੇ। ਆਪਾਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਖਾਲਿਸਤਾਨ ਦਾ ਤੁਸੀਂ ਝੰਡਾ ਚੱਕਿਆ ਹੈ, ਕੀ ਕਹਿਣਾ ਚਾਹੋਗੇ? ਕਿੱਦਾਂ ਫੀਲ ਕਰ ਰਹੇ ਹੋ? ਜੋ ਨਾ ਇੰਗਲਿਸ਼ ਵਿੱਚ ਬੋਲ ਸਕਦੇ? Okay, that's fine. So, you want me to explain what Khalistan is? So we're fighting Khalistan for the freedom of Punjab because the government likes to suppress our people. They want to end Sikhi as a whole. So we're trying to get Khalistan to be its own country so we can have our rights and the freedom we deserve. Yeah, so nice. Thank you so much. Keep it up, okay? Thank you. So much. ਹਾਂਜੀ ਸੋ ਬੱਚਿਆਂ ਨੂੰ ਵੀ ਪਤਾ ਲੱਗ ਗਿਆ ਕਿ ਸਾਨੂੰ ਸਾਡਾ ਘਰ ਚਾਹੀਦਾ, ਸਾਨੂੰ ਆਪਣਾ ਖਾਲਿਸਤਾਨ ਚਾਹੀਦਾ, ਕਿਉਂਕਿ ਜਿਹੜੀ ਉੱਥੋਂ ਦੀ ਜਿਹੜੀ ਗਵਰਨਮੈਂਟ ਹੈ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰ ਰਹੀ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਭਾਈ ਸਾਹਿਬ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਕੀ ਕਹਿਣਾ ਚਾਹੋਗੇ? ਕਿੱਦਾਂ ਫੀਲ ਕਰ ਰਹੇ ਹੋ? ਕੀ ਸੁਨੇਹਾ ਦੇਣਾ ਚਾਹੋਗੇ? ਬਸ ਚੜ੍ਹਦੀ ਕਲਾ ਜੀ। ਹੁਣ ਜੇ ਅਸੀਂ ਦੇਖਦੇ ਹਰ ਸਾਲ ਆਮ ਸੰਗਤ ਹੁਮਾ ਕੇ ਪਹੁੰਚਦੇ ਆ ਖਾਲਸਾ ਸਜਣਾ ਦਿਵਸ ਨੂੰ ਮਨਾਉਣ ਲਈ, ਤੇ ਨਾਲ ਖਾਸ ਕਰਕੇ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰ ਰਹੇ ਆ, ਜਿਹੜੇ ਬੁਲਾਰੇ ਸਾਡੇ ਬਾਹਰੋਂ ਆਉਂਦੇ ਆ, ਖਾਸ ਕਰਕੇ TV 84 ਹਮੇਸ਼ਾ ਹੀ ਲਾਈਵ ਵੀਡੀਓ ਕਰਦੇ ਨੇ, ਉਹਨਾਂ ਦਾ ਧੰਨਵਾਦ ਕਰਦੇ ਆ ਤੇ ਨਾਲ ਸੰਗਤਾਂ ਦਾ ਵੀ ਧੰਨਵਾਦ ਕਰਦੇ ਆ। ਇਦਾਂ ਹੀ ਹਰ ਸਾਲ ਪਹੁੰਚਦੇ ਰਹੋ ਤੇ ਖਾਲਸਾ ਦੀ ਕਰਦੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ ਦੇਸ਼ਾਂ ਵਿਦੇਸ਼ਾਂ ਜਿਹੜੀ ਸਿੱਖ ਸੰਗਤਾਂ ਨੇ ਸਟਾਕਟਨ ਵਿੱਚ ਆਉਂਦੀਆਂ ਨੇ, ਸੋ ਸੈਲੀਬ੍ਰੇਟ ਕਰਦੀਆਂ ਨੇ ਖਾਲਸੇ ਦੇ ਜਿਹੜਾ ਦਿਵਸ ਹੈ। ਸੋ ਗੱਲਬਾਤ ਕਰਦੇ ਆ। ਆਜੋ ਆਜੋ ਭਾਈ ਸਾਹਿਬ, ਆਜੋ ਫਤਿਹ ਬੁਲਾ ਜਾਓ। ਕੋਈ ਗੱਲ ਨਹੀਂ, ਸਾਡੀ ਲੱਗਦੀ ਹੁੰਦੀ ਕੁਛ ਨਹੀਂ। ਮੈਨੂੰ ਫਤਿਹ ਬੁਲਾਓ ਤੁਸੀਂ। ਕੋਈ ਨਹੀਂ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਗੁਰੂ ਦੇ ਬਾਣੇ ਵਿੱਚ ਤੁਸੀਂ ਰੰਗੇ ਹੋਏ ਹੋ, ਕੀ ਕਹਿਣਾ ਚਾਹੋਗੇ? ਕਿੱਦਾਂ ਫੀਲ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੇ ਪੰਥ ਨੂੰ ਇਹੀ ਸੁਨੇਹਾ ਦਾਂਗੇ ਵੀ ਪਹਿਲੀ ਗੱਲ ਇਹ ਆ ਵੀ ਪੂਰੇ ਪੰਥ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਖਾਲਸੇ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ ਸਤਿਗੁਰੂ। ਤੇ ਵੀ ਜੋ ਪੰਥ ਖਾਲਸਾ ਹੈ ਇਸ ਵੇਲੇ ਉਹ ਜਿਸ ਹਾਲਾਤਾਂ 'ਚੋਂ ਲੰਘ ਰਿਹਾ ਆ, ਉਸ ਦੇ ਵਿੱਚ ਗੁਰੂ ਸਾਹਿਬ ਦੀ ਓਟ ਲੈ ਕੇ ਚੜ੍ਹਦੀ ਕਲਾ ਵਿੱਚ ਵਿਚਰੇ। ਇਹ ਨਾ ਸੋਚੇ ਵੀ ਸਾਡਾ ਕੀ ਹੋ ਰਿਹਾ। ਨਹੀਂ, ਚੜ੍ਹਦੀ ਕਲਾ 'ਚ ਖਾਲਸਾ ਪਹਿਲਾਂ ਵੀ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਤੇ ਇਹ ਕਿਉਂਕਿ ਅਕਾਲ ਪੁਰਖ ਦੀ ਫੌਜ ਆ ਤੇ ਇਹ ਇੱਕ ਅਕਾਲ ਨੇ ਸਾਜਿਆ ਆ ਤੇ ਇਹਦੀ ਚੜ੍ਹਦੀ ਕਲਾ ਰਹਿਣੀ ਠੀਕ ਆ। ਸਮੇਂ ਸਾਡੇ ਸਿਰ ਔਕੜਾਂ ਆਈਆਂ ਤੇ ਕਦੀ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, 84 ਦਾ ਘੱਲੂਘਾਰਾ, ਹੋਰ ਅੱਜ ਵੀ ਚੱਲ ਰਿਹਾ ਜੋ। ਪਰ ਇਸ ਤੋਂ ਵੀ ਖਾਲਸਾ ਹੁਣ ਗੁਰੂ ਸਾਹਿਬ ਦੀ ਓਟ ਲੈ ਕੇ ਤੇ ਆਉਣ ਵਾਲੇ ਸਮੇਂ 'ਚ ਵੀ ਚੜ੍ਹਦੀ ਕਲਾ ਵਿੱਚ ਜਾ ਕੇ ਤੇ ਇਸ ਦੇ ਉੱਤੇ ਵੀ ਫਤਿਹ ਪਾਵੇਗਾ। ਤੇ ਇੰਨੇ ਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ, ਖਾਲਸਾ ਦਾ ਤੁਸੀਂ ਝੰਡੇ ਲੈ ਕੇ ਜਾ ਰਹੇ ਹੋ ਔਰ ਰੌਣਕ ਵਧਾਈ ਹੋਈ ਤੁਸੀਂ ਇਸ ਨਗਰ ਕੀਰਤਨ ਦੀ। ਕੀ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਕੋਈ ਨਹੀਂ, ਬਸ ਖਾਲਿਸਤਾਨ ਬਣਾਉਣਾ ਜਲਦੀ ਤੋਂ ਜਲਦੀ, ਜਿੰਨਾ ਜਲਦੀ ਹੋ ਸਕਦਾ। ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਜੀ ਜਿੰਨੀਆਂ ਵੀ ਸੰਗਤਾਂ ਆਈਆਂ ਫਤਿਹ ਬੁਲਾਉਣਾ ਚਾਹੂੰਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਬਹੁਤ ਸੋਹਣਾ ਪ੍ਰੋਗਰਾਮ ਆ। ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਖਾਲਿਸਤਾਨ ਦੇ ਝੰਡੇ ਫੜੇ? ਇਹੀ ਆ ਵੀ ਵੱਧ ਤੋਂ ਵੱਧ ਸ਼ਾਮਲ ਹੋਣਾ ਚਾਹੀਦਾ, ਆਪਾਂ ਨੂੰ ਸਮਾਂ ਕੱਢਣਾ ਚਾਹੀਦਾ। ਇੰਨਾ ਵੱਡਾ ਆਪਣਾ ਪ੍ਰੋਗਰਾਮ ਹੁੰਦਾ ਹੈ ਹਰ ਸਾਲ ਤੇ ਸ਼ਾਮਲ ਹੋਣਾ ਚਾਹੀਦਾ ਇਸ ਦੇ ਵਿੱਚ ਤੇ ਹਿੱਸਾ ਲੈਣਾ ਚਾਹੀਦਾ ਆ। ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਜੀ, ਕਿਉਂਕਿ ਸਾਡੇ ਹਾਲਾਤ ਬਹੁਤ ਮਾੜੇ ਆ ਪੰਜਾਬ ਦੇ ਅੱਜ ਦੇ ਨਾਲ। ਸਰਕਾਰਾਂ ਧੱਕੇ ਕਰ ਰਹੀਆਂ ਵਾ ਕਿਉਂਕਿ ਆਪਣਾ ਉੱਥੇ ਕੋਈ ਹੱਲ ਨਹੀਂ ਹੈਗਾ। ਤੇ ਸੋ ਮੈਂ ਇਹੀ ਕਹਿਣਾ ਚਾਹੂੰਗਾ ਵੀ ਸਾਰੇ ਆਪਣੇ ਇਕੱਠੇ ਹੋਣ, ਆਪਣਾ ਖਾਲਿਸਤਾਨ ਲੈਣ। ਇਹ ਹੱਲ ਆ ਜੀ ਪੰਜਾਬ ਦਾ, ਹੋਰ ਤਾਂ ਕੋਈ ਹੱਲ ਨਹੀਂ ਹੈਗਾ। ਜਿੰਨੀਆਂ ਗੌਰਮੈਂਟਾਂ ਆਈਆਂ ਸਾਰੀਆਂ ਧੱਕੇਸ਼ਾਹੀ ਕਰ ਰਹੀਆਂ ਸਿੱਖਾਂ ਨਾਲ। ਆਪਾਂ ਦੇਖ ਰਿਹਾ ਜੋ ਅੰਮ੍ਰਿਤਪਾਲ ਨਾਲ ਉੱਥੇ ਹੋਇਆ ਜੀ, ਇਹ 'ਚ ਕੋਈ ਲੁਕੋਤ ਹੈ ਨਹੀਂ ਹੈ ਨਾ। ਤੇ ਹਾਂਜੀ ਤੇ ਪਰ ਸਾਰੇ ਇਕੱਠੇ ਹੋਣ ਤਾਂ ਆਪਣੇ ਹੱਕ ਲੈਣ, ਫਿਰ ਹੀ ਆਪਣਾ ਦੇਸ਼ ਬਣਨਾ ਜੀ ਅੱਡ। ਨਹੀਂ ਤਾਂ ਬਸ ਉੱਥੇ ਫਿਰ ਇਹ ਕੁਛ ਰਹਿਣਾ ਪੰਜਾਬ 'ਚ, ਕੁਛ ਨਹੀਂ ਹੱਲ ਆਪਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਹਾਂਜੀ ਸੋ ਵਿਊਅਰਸ ਨੌਜਵਾਨਾਂ ਨੇ ਬੜੇ ਵਧੀਆ ਵਿਚਾਰ ਦਿੱਤੇ ਨੇ। ਕਹਿੰਦੇ ਇਕੱਠੇ ਹੋ ਕੇ ਆਪਣੇ ਜਿਹੜੇ ਹੱਕ ਨੇ ਉਹ ਲੈਣੇ ਚਾਹੀਦੇ, ਜੋ ਪੰਜਾਬ ਵਿੱਚ ਹੋ ਰਿਹਾ, ਜੋ ਪੰਜਾਬ ਵਿੱਚ ਹਾਲਾਤ ਬਣੇ ਹੋਏ ਨੇ। ਸੋ ਉਹਨਾਂ ਹਾਲਾਤਾਂ ਨੂੰ ਠੱਲ ਪਾਉਣ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਸਾਨੂੰ ਆਪਣਾ ਜਿਹੜਾ ਕੌਮੀ ਕਾਰ ਹੈ ਖਾਲਿਸਤਾਨ ਦੀ ਬਹੁਤ ਜ਼ਰੂਰਤ ਹੈ।
नहीं नहीं give me one too. नहीं 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 ਚੜ੍ਹਦੀ ਕਲਾ ਦੇ ਵਿਚਾਰ ਜਿਹੜੇ ਮਰਜ਼ੀ ਦਾ ਹੁਣ ਖੁੱਲੇ ਆ ਮੇਰੇ ਕਹਿੰਦੇ ਤੂੰ ਆਪ ਦੇ ਮਰਜ਼ੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਸਟਾਕਟਨ ਦੀ ਧਰਤੀ ਤੇ ਨਗਰ ਕੀਰਤਨ ਦੇਖਣ ਆਏ ਆ। ਵਿਸਾਖੀ ਦੇ ਤਿਉਹਾਰ ਤੇ ਨਗਰ ਕੀਰਤਨ ਨੂੰ ਚੱਲਿਆ ਜਾਣ ਰਿਹਾ। ਇਹ ਮਤਲਬ ਬਹੁਤ ਖੁਸ਼ੀ ਹੋਈ ਆ, ਬਹੁਤ ਸੰਗਤ ਆਉਂਦੀ ਆ ਤੇ ਮਤਲਬ ਜਿਹੜੀ ਸਟਾਕਟਨ ਸਿਟੀ ਆ, ਇੱਥੇ ਦੇ ਜਿਹੜੇ ਵਾਰਸ ਨੇ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਕਿ ਸਿੱਖ ਸਾਡੇ ਨਾਲ ਮਤਲਬ ਤਿਉਹਾਰ ਮਨਾਉਂਦੇ ਆ ਤੇ ਬੜੀ ਪ੍ਰਸੰਨਤਾ ਹੁੰਦੀ ਆ ਜਦ ਫੌਜਾਂ ਆਈਆਂ ਹੁੰਦੀਆਂ ਨੇ ਇੱਥੇ ਤੇ ਮਤਲਬ ਸਟਾਕਟਨ ਦੇ ਜਿਹੜੇ ਸ਼ਹਿਰ ਦੇ ਵਾਰਸ ਨੇ ਉਹਨਾਂ ਨਾਲ ਵੀ ਬੜੀ ਖੁਸ਼ੀ ਹੁੰਦੀ ਹੈ ਗੱਲਬਾਤ ਕਰਕੇ। ਬਹੁਤ ਪ੍ਰਸੰਨਤਾ ਹੁੰਦੀ ਆ, ਬਹੁਤ ਲੰਗਰ ਚੱਲਦਾ, ਸਾਰਿਆਂ ਨੂੰ ਲੰਗਰ ਪਤਾਇਆ ਜਾਂਦਾ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। आओ जी, आ जाओ आ जाओ।
ਕੀ ਪੀਣਾ ਹੁਣ ਜਲ ਜੀ ਦਾ ਬਾਕੀ ਨਾਮ ਦਾ ਨਹੀਂ ਪਤਾ ਹੁੰਦਾ, ਨਿਕਲੇ ਵੀ ਪਤਾ ਹੁੰਦਾ। ਆ ਜਾਓ बोलो जी फतेह बुलाओ जी, आ जाओ आ जाओ, फतेह बुलाओ, आ जाओ आ जाओ। जी अगर वो चीज़ा पढ़ते क्योंकि ज़्यादा बड़े You want to say something? You want to say something? No. Come see what? आज बीबियां भी आई हैं साढ़े नाल तो गलबात करने हैं कितना फील कर रहे हो? You want to say in English? You can say. Okay. I'm feeling really good. This is my second year here. So nice. Yeah. So you like it? Yeah, I do. Okay. So कौन आया तुहाडे नाल? सारे जने चले भी गए ने. I came with my dad and then I met up with my cousin and her friends. Okay. हाँ जी. So you like it? हाँ जी. बहुत पसंद है. Thank you so much. Welcome. ਸੋ ਆਪਣੀ ਫੈਮਿਲੀ ਦੇ ਨਾਲ ਜਿਹੜੇ ਵਿਸਾਖੀ ਦਾ ਜਿਹੜਾ ਦਿਹਾੜਾ ਹੈ, ਜਿਹੜਾ ਨਗਰ ਕੀਰਤਨ ਹੈ, ਉਹ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਸ਼ਮੂਲੀਅਤ ਕਰਨ ਵਾਸਤੇ ਪਹੁੰਚੀਆਂ ਹੋਈਆਂ ਨੇ। ਸਿੱਖ ਸੰਗਤਾਂ ਕਾਫੀ ਸਾਰੀਆਂ ਅੱਗੇ ਚਲੀ ਜਾ ਚੁੱਕੀਆਂ ਨੇ ਔਰ ਪਿੱਛੇ ਵੀ ਨੇ ਆਉਂਦੀਆਂ ਵੀ ਨੇ। ਸੋ ਬਹੁਤ ਹੀ ਵਧੀਆ ਮਾਹੌਲ ਹੈ, ਬਹੁਤ ਹੀ ਵਧੀਆ ਠਾਠਾ ਮਾਰ ਜਿਹੜਾ ਇਕੱਠ ਹੈ ਨਗਰ ਕੀਰਤਨ ਦੀ ਜਿਹੜੀ ਹੈ ਰੌਣਕ ਨੂੰ ਵਧਾਇਆ ਹੋਇਆ ਹੈ। ਸੋ ਵਿਊਅਰਸ ਤੁਸੀਂ ਦੇਖ ਰਹੇ ਹੋ, ਮੈਂ ਆਸ ਕਰਾਂਗੀ ਤੁਹਾਨੂੰ ਇਹ ਜਿਹੜਾ ਨਗਰ ਕੀਰਤਨ ਹੈ ਉਹ ਪਸੰਦ ਆ ਰਿਹਾ ਹੈ ਔਰ ਮੌਸਮ ਬੜਾ ਵਧੀਆ ਹੈ। ਕੈਲੀਫੋਰਨੀਆ ਦੀ ਧਰਤੀ ਤੇ, ਸਟਾਕਟਨ ਦੀ ਧਰਤੀ ਤੇ, ਗਦਰੀ ਬਾਬਿਆਂ ਦੀ ਧਰਤੀ ਤੇ। कुछ कहना चाहो? हाँ जी कहना चाहो? आज सारे जने आ जाओ इकट्ठे होके। नहीं सारे मैं कहना कल नहीं लेना सारे ਨਾਲ ਹੀ ਆ ਤੇਰੇ
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਸੰਗਤਾਂ ਦਾ, ਦੂਰੋਂ ਨੇੜੇ ਚੱਲ ਕੇ ਆਈਆਂ ਦਾ। ਬਹੁਤ ਸੰਗਤਾਂ ਦੇ ਨਾਲ ਹੀ ਰਲ ਕੇ ਸਾਰਾ ਕੁਝ ਸੰਗਤ ਆਪਣੇ ਹੁੰਦਾ ਆ। ਸੋ ਦੂਰੋਂ ਆਪਣੇ ਵੀਰ ਕਿਹੜੀ ਸੇਵਾ ਤੇ ਲੱਗੇ ਹੋਏ ਆ। ਸੋ ਇਹ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਦੇਖ ਕੇ ਵੀ, ਜਦੋਂ ਹਰੇਕ ਬੰਦਾ ਆਪਣੇ ਚਾਅ ਦੇ ਨਾਲ ਹੁੰਦਾ ਵੀ ਆਪਾਂ ਭੈਣ ਭਰਾ ਇਕੱਠੇ ਹੋ ਰਹੇ ਆ ਸਾਰੇ ਪਾਸੇ। ਤੁਹਾਨੂੰ ਫੈਮਿਲੀ ਫਰੈਂਡਸ ਵੀ ਕਿੰਨੇ ਚਿਰ ਬਾਅਦ ਮਿਲਦੇ ਆ, ਉੱਦਾਂ ਨਹੀਂ ਮਿਲਦੇ। ਕਈ ਵੇਲੇ ਲੋਕਾਂ ਨੂੰ ਲੱਗਦਾ ਹੁੰਦਾ ਵੀ ਉਹ ਨਗਰ ਕੀਰਤਨ ਦੇ ਉੱਦਾਂ ਹੀ ਫੈਸ਼ਨ ਸ਼ੋ ਹੁੰਦਾ ਆ, ਪਰ ਇਸ ਫਿਰ ਵੀ ਤੁਹਾਡੇ ਮਹਾਰਾਜ ਦੇ ਕਿੰਨੇ ਲੋਕਾਂ ਦੀ ਸੇਵਾ ਲੱਗਦੀ ਆ। ਜੇ ਮੰਨ ਲਓ ਹੁਣ ਉਹੀ ਤੁਸੀਂ ਆਪਣੇ ਛਕਣ ਵਾਲਿਆਂ 'ਚ ਹੁੰਦੇ ਆ, ਵਰਤਾਉਣ ਵਾਲੇ 'ਚ ਹੁੰਦੇ ਆ, ਹਨਾ ਅਗਲੇ ਮਿਲ ਕੇ। ਹਾਂਜੀ ਸੋ ਹਰੇਕ ਬੰਦੇ ਨੂੰ ਆਪਣਾ ਚਾਅ ਹੁੰਦਾ ਆ। ਸੋ ਹਮੇਸ਼ਾ ਸੰਗਤਾਂ ਨੂੰ ਹੁੰਦਾ ਵੀ ਵੱਧ ਚੜ ਕੇ ਹਮੇਸ਼ਾ ਜਿੰਨੇ ਵੀ ਆ ਸਕਦੇ ਹੋ ਜ਼ਰੂਰ ਪਹੁੰਚੋ, ਹਨਾ। ਜਿਹੜਾ ਵੀ ਆਪਣੇ ਫੈਮਿਲੀ ਕਮਿਊਨਿਟੀ ਸਪੋਰਟ ਇਹੀ ਹੁੰਦੀ ਆ, ਤੁਸੀਂ ਆ ਕੇ ਤੁਸੀਂ ਕਮਿਊਨਿਟੀ ਦੀ ਸਪੋਰਟ ਕਰਨੀ। ਉਹ ਤੁਸੀਂ ਨੈਗੇਟਿਵ ਚੀਜ਼ਾਂ ਹਰੇਕ ਚੀਜ਼ 'ਚ ਕੱਢ ਸਕਦੇ ਹੋ ਵੀ ਹਾਂਜੀ। ਸੋ ਤਾਂ ਹੁਣ ਆਪਣੇ ਕਿੰਨੇ ਆ ਸਾਰੇ ਗਵਾਂਢੀ ਨੇ, ਮਤਲਬ ਜਿਹੜੇ ਇੱਥੇ ਰਹਿ ਰਹੇ ਆ, ਮਸੀਕੇ ਵੀ, ਗੋਰੇ ਕਾਲੇ, ਹਨਾ ਸਾਰੇ ਹਾਂਜੀ। ਉਹਨਾਂ ਨੂੰ ਵੀ ਹੁਣ ਪਤਾ ਲੱਗ ਗਿਆ, ਉਹਨਾਂ ਨੂੰ ਵੀ ਰੈਗੂਲਰ ਹੋ ਗਿਆ, ਉਹਨਾਂ ਦੇ ਵੀ ਪਤਾ ਵੀ ਹਾਂ ਵੀ ਇਹ ਸਰਦਾਰ ਨੇ, ਸਿੱਖ ਨੇ, ਹਨਾ ਇੱਥੋਂ ਬਿਲੋਂਗ ਕਰਦੇ ਆ, ਲੰਗਰ ਵਰਤਾਉਂਦੇ ਆ। ਆਪਾਂ ਉਹਨਾਂ ਨੂੰ ਵੀ ਕਿੰਨਾ ਛੋਣਾ ਚਾਹੀਦਾ ਵੀ ਆਪਾਂ ਕਿੰਨੇ ਦਿਆਲੂ ਵੀ। ਆਪਾਂ ਸਾਰੇ ਨਹੀਂ ਗਾ ਸਿਰਫ ਆਪਣੇ ਲੋਕਾਂ ਵਾਸਤੇ, ਉਹਨਾਂ ਵਾਸਤੇ ਵੀ ਕਿੰਨਾ ਉਹ ਵੀ ਆਪਣੇ ਲਿਫਾਫੇ ਲੈ ਕੇ ਬੈਠੇ ਹੁੰਦੇ ਆ ਵੀ ਸਾਨੂੰ ਵੀ ਚਾਹ ਹੁੰਦਾ। ਇਹਨੂੰ ਸੇਵਾ ਇਹਨੂੰ ਕਹਿੰਦੇ ਆ। ਮਹਾਰਾਜ ਨੇ ਇੰਨਾ ਕੁਝ ਦਿੱਤਾ ਆ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ। ਹਾਂਜੀ 100% ਸਵਾਸ ਕਰਕੇ ਵੱਧ ਚੜ ਕੇ ਜਿੰਨਾ ਵੀ ਹੁੰਦਾ ਵੀ ਜ਼ਰੂਰ ਪਹੁੰਚੋ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਆ ਜਾਓ, ਤੁਸੀਂ ਵੀ ਆ ਜਾਓ, ਤੁਸੀਂ ਸੇਵਾ ਕਰਨ ਦਿਓ ਸਵੇਰ ਦੇ। ਆ ਜਾਓ ਆਪਣੇ ਵਿਚਾਰ ਦਿਓ। ਆ ਜਾਓ। ਸੋ ਨਗਰ ਕੀਰਤਨਾਂ ਦੇ ਵਿੱਚ ਜਿਹੜੀ ਹੈ ਲੰਗਰਾਂ ਦੀਆਂ ਵੀ ਸੇਵਾ ਹੋ ਰਹੀਆਂ ਨੇ। ਸੋ ਇਹਨਾਂ ਨੂੰ ਮੈਂ ਕਾਫੀ ਟਾਈਮ ਤੋਂ ਦੇਖ ਰਹੀ ਹਾਂ ਕਿ ਸੇਵਾ ਵੀ ਕਰ ਰਹੇ ਨੇ, ਠੰਡੇ ਜਲ ਦੀ ਸੇਵਾ ਕਰ ਰਹੇ, ਜੂਸ ਦੀ ਸੇਵਾ ਕਰ ਰਹੇ, ਸੋਡੇ ਦੀ ਸੇਵਾ ਕਰ ਰਹੇ। ਕੀ ਕਹਿਣਾ ਚਾਹੋ, ਕਿੱਦਾਂ ਮਹਿਸੂਸ ਕਰ ਰਹੇ? ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ, ਮਹਾਰਾਜ ਦੀ ਕਿਰਪਾ ਦੇ ਨਾਲ ਬੜਾ ਆਨੰਦ ਮੰਗਲ ਬਣਿਆ ਜੀ। ਹਾਂਜੀ ਸਾਰੀ ਸੰਗਤ ਜੀ, ਬੜਾ ਵਧੀਆ ਲੱਗ ਰਿਹਾ ਇੱਥੇ ਇਕੱਠ ਖਾਲਸੇ ਦਾ, ਮਹਾਰਾਜ ਜੀ ਦਾ ਖਾਲਸਾ ਸਾਜਨਾ ਦਿਵਸ ਜੋ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਸਟਾਕਟਨ ਦੀ ਧਰਤੀ ਦੇ ਉੱਤੇ ਜੀ। ਹਾਂਜੀ ਬਾਕੀ ਚਲੋ ਮਹਾਰਾਜ ਦੀ ਕਿਰਪਾ ਨਾਲ ਸਭ ਲੰਗਰ ਨੇ ਜੀ, ਬੜਾ ਵਧੀਆ ਮਹਿਸੂਸ ਹੋ ਰਿਹਾ ਇੱਥੇ ਆ ਕੇ। ਹਾਂਜੀ ਥੈਂਕ ਯੂ ਸੋ ਮਚ। ਸੋ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸੋ ਕਹਿੰਦੇ ਬਹੁਤ ਹੀ ਵਧੀਆ ਲੱਗ ਰਿਹਾ, ਸੋ ਨਾਈਸ। ਕਾਹਦੇ ਵਿਚਾਰ ਇਹਦੇ ਲਓ ਸਾਡਾ ਜੋ ਲੀਡਰ ਹੈ ਜੀ, ਸਾਰੇ ਸਿੱਖਾਂ ਸੋ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ, ਕੀ ਸੁਨੇਹਾ ਦੇਣਾ ਚਾਹੋਗੇ? ਜੀ ਸਾਨੂੰ ਬਹੁਤ ਖੁਸ਼ੀ ਹੈ ਜੀ, ਹਰ ਸਾਲ ਅਸੀਂ ਵਿਸਾਖੀ ਦੇ ਇੱਥੇ ਆਉਂਦੇ ਆ ਸਟਾਕਟਨ ਗੁਰਦੁਆਰੇ। ਬਹੁਤ ਵਧੀਆ ਸੰਗਤ ਸਾਰੀ ਆਉਂਦੀ ਆ ਤੇ ਲੰਗਰ ਵੀ ਬਹੁਤ ਵਧੀਆ ਚੱਲਦਾ। ਲੋਕਾਂ ਨੂੰ ਦੇਖਣ ਨੂੰ ਬਹੁਤ ਵਧੀਆ ਮੈਸੇਜ ਮਿਲਦਾ ਆ ਕਿ ਸਿੱਖ ਬਹੁਤ ਕਲੈਕਟਿਵ ਹੈ ਇੱਕ ਹਿਸਾਬ ਦੇ, ਤੇ ਇਹ ਹਰ ਸਾਲ ਬਹੁਤ ਵਧੀਆ ਖੁਸ਼ੀ ਮਨਾਉਂਦੇ ਆ ਤੇ ਆਪਣੀ ਵਿਸਾਖੀ ਬਾਰੇ ਅਸੀਂ ਉਹਨਾਂ ਨੂੰ ਜੋ ਹੁੰਦਾ ਅਸੀਂ ਦੱਸਦੇ ਆ। ਥੈਂਕ ਯੂ ਜੀ। ਖਾਲਸਾ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਮੂਹ ਸਾਧ ਸੰਗਤ ਨੂੰ ਤਹਿ ਦਿਲੋਂ ਬਹੁਤ ਵਿਸਾਖੀ ਦੀਆਂ ਬਹੁਤ ਵਧਾਈਆਂ ਦਿੰਦਾ ਹੈ। ਸੋ ਜੋ ਵੀ ਆਪਣਾ ਸਿੱਖ ਇਤਿਹਾਸ ਹੈ ਆਪਾਂ ਨੂੰ ਉਹਨੂੰ ਫੋਲੋ ਕਰਨਾ ਚਾਹੀਦਾ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੀਦਾ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ। ਜਿਸ ਤਰ੍ਹਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਪਦੇਸ਼ ਦਿੱਤਾ ਹੈ, ਉਸੇ ਤਰ੍ਹਾਂ ਹੀ ਅੱਜ ਆਪਾਂ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਜਿਸ ਤਰ੍ਹਾਂ ਆਪਾਂ ਪੰਜਾਬ ਵਿੱਚ ਫਿਰ ਰਹੇ, ਤੇ ਇਸ ਤਰ੍ਹਾਂ ਮਨ ਖੁਸ਼ ਹੋ ਰਿਹਾ ਹੈ ਵੀ ਪ੍ਰਮਾਤਮਾ ਨੇ ਮਿਹਰਾਂ ਕੀਤੀਆਂ ਪਈਆਂ ਪੰਜਾਬੀਆਂ ਤੇ ਸਿੱਖਾਂ ਤੇ, ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਸੱਚੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤਸਰ ਅਨੰਦਪੁਰ ਸਾਹਿਬ ਖਾਲਸਾ ਪੰਥ ਦੀ ਸਥਾਪਨਾ ਕੀਤੀ, ਤੇ ਅੱਜ USA ਵਿੱਚ ਸੰਗਤਾਂ ਦਾ ਭਾਰੀ ਇਕੱਠ ਹੈ ਤੇ ਵਿਸਾਖੀ ਦਾ ਤਿਉਹਾਰ ਮਨਾ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਿੰਘ ਸਾਹਿਬ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਸਮੂਹ ਸਾਧ ਸੰਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ। ਅਸਲ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਵੀ ਵਿਸਾਖੀ ਸ਼ੁਰੂਆਤ ਕਿੱਦਾਂ ਹੋਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਤੇ ਇੱਕ ਸਿੱਖ ਸਿਪਾਹੀ ਪ੍ਰੇਮਾ, ਉਹਨਾਂ ਨੇ ਬੇਨਤੀ ਕੀਤੀ ਸੀ ਵੀ ਮਹਾਰਾਜ ਮੈਂ ਸਾਰੀ ਸੰਗਤ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਤੇ ਗੁਰੂ ਸਾਹਿਬ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਜਿਹੜੀ ਹੈ ਸਿੱਖ ਜਗਤ ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਵਿਸਾਖੀ ਦੀ ਜਿਹੜੀ ਆ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਸਿੱਖ ਜਗਤ ਦੇ ਵਿੱਚ ਵਿਸਾਖੀਆਂ ਦਾ ਬੜਾ ਗਹਿਰਾ ਸੰਬੰਧ ਆ। ਜਦੋਂ ਭਾਈ ਮਾਣਕ ਚੰਦ ਨੇ ਬੌਲੀ ਦਾ ਜਿਹੜੀ ਅਨੰਦਪੁਰ ਸਾਹਿਬ ਦੇ ਅੰਦਰ ਬੌਲੀ ਤਿਆਰ ਕੀਤੀ ਸੀਗੀ, ਉਹਦਾ ਜਦੋਂ ਪਹਿਲੀ ਵਾਰੀ ਗੜ੍ਹ ਤੋੜਿਆ ਤੇ ਉਸ ਦਿਨ ਵਿਸਾਖੀ ਸੀਗੀ। ਤੇ ਸਿੱਖ ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਵਿਸਾਖ ਦੇ ਦਿਨ ਹੋਇਆ ਆ, ਵਿਸਾਖੀ ਵਾਲੇ ਦਿਨ ਹੋਇਆ ਆ। ਜੇ ਤੁਸੀਂ ਇਤਿਹਾਸ ਨੂੰ ਪੜ੍ਹੋਗੇ ਤੁਹਾਨੂੰ ਪਤਾ ਲੱਗਦਾ ਸਿੱਖ ਜਗਤ ਦੇ ਵਿੱਚ ਵਿਸਾਖੀ ਕੇਵਲ ਖਾਲਸਾ ਪੰਥ ਨਹੀਂ, ਬਹੁਤ ਸਾਰੀਆਂ ਇਦਾਂ ਦੇ ਸਾਡੇ ਇਤਿਹਾਸ ਜੁੜੇ ਹੋਏ ਆ। ਉਹ ਭਾਵੇਂ 1978 ਦੀ ਘਟਨਾ ਹੋਵੇ ਜਿਹਦੇ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ, ਜਦੋਂ ਉਹ ਇਸੇ ਵਿਸਾਖੀ ਵਾਲੇ ਦਿਨ ਭਾਈ ਜਿਹੜੇ ਜੱਸਾ ਸਿੰਘ ਜੀ ਆਹਲੂਵਾਲੀਆ ਸੀ, ਸੁਲਤਾਨ ਉਲ ਕੌਮ ਦਾ ਖਿਤਾਬ ਜਿਹੜਾ ਆ ਵਿਸਾਖੀ ਵਾਲੇ ਦਿਨ ਹੀ ਦਿੱਤਾ ਗਿਆ। ਵਿਸਾਖੀ ਦੇ ਅੰਦਰ ਸਭ ਤੋਂ ਵੱਡੀ ਅਲੌਕਿਕ ਘਟਨਾ ਵਾਪਰੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਦੀ ਧਰਤੀ ਦੇ ਉੱਤੇ ਖਾਲਸਾ ਪੰਥ ਦੀ ਸਾਜਨਾ ਕੀਤੀ। ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ ਕੌਮ ਸਦੀਆਂ ਤੋਂ ਲਤਾੜੀ ਜਾ ਰਹੀ ਸੀਗੀ, ਜਿਹੜੇ ਲੋਕਾਂ ਨੂੰ ਸਦੀਆਂ ਤੋਂ ਗੁਲਾਮ ਕਰਕੇ ਰੱਖਿਆ ਜਾ ਰਿਹਾ ਸੀਗਾ, ਜਿਨ੍ਹਾਂ ਨੂੰ ਪੱਗਾਂ ਬੰਨ੍ਹਣ ਤੇ, ਜਿਨ੍ਹਾਂ ਨੂੰ ਘੋੜਿਆਂ ਤੇ ਚੜ੍ਹਨ ਤੇ, ਜਿਨ੍ਹਾਂ ਨੂੰ ਆਪਣੇ ਆਜ਼ਾਦ ਵਿਚਾਰ ਰੱਖਣ ਦੇ ਉੱਤੇ ਪਾਬੰਦੀ ਸੀ, ਉਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਸ਼ਸਤਰ ਫੜਾਏ, ਉਹਨਾਂ ਲੋਕਾਂ ਨੂੰ ਹਕੂਮਤਾਂ ਦੇ ਨਾਲ ਟਕਰਾਉਣ ਜੋਗੀ ਜੁਰਤ ਪੈਦਾ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਜਾਤਾਂ ਪਾਤਾਂ ਦਾ ਜਿਹੜਾ ਸਿਸਟਮ ਚੱਲਿਆ ਹੋਇਆ ਸੀ, ਕਿਤੇ ਉਸ ਦੇਸ਼ ਦੇ ਅੰਦਰ, ਹਿੰਦੁਸਤਾਨ ਦੇ ਅੰਦਰ ਕਿਸੇ ਦੇ ਪਰਛਾਵਾਂ ਵੀ ਜੇ ਕਿਸੇ ਤੇ ਪੈ ਜਾਂਦਾ ਤੇ ਪਿੱਟਿਆ ਸਮਝਿਆ ਜਾਂਦਾ ਸੀਗਾ। ਇੱਥੋਂ ਤੱਕ ਬ੍ਰਾਹਮਣ ਨੇ ਇਦਾਂ ਦਾ ਸਿਸਟਮ ਪੈਦਾ ਕੀਤਾ ਹੋਇਆ ਸੀਗਾ ਕਿ ਲੋਕਾਂ ਨੂੰ ਜਿਹੜਾ ਜਾਤਾਂ ਦੇ ਵਿੱਚ ਵੰਡ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਨਿਵੇਕਲਾ ਸਿਧਾਂਤ ਦਿੱਤਾ। ਜਦੋਂ ਖੰਡੇ ਬਾਟੇ ਦੀ ਪਹੁਲ ਛਕਾਈ ਨਾ, ਉੱਥੇ ਉਹ ਲੋਕ ਵੀ ਸੀ ਜਿਹੜੇ ਆਪਣੇ ਆਪ ਨੂੰ ਉੱਚ ਜਾਤੀ ਸਮਝਦੇ ਸੀਗੇ, ਉਹ ਵੀ ਸੀ ਜਿਨ੍ਹਾਂ ਨੂੰ ਦੁਨੀਆ ਦੇ ਅੰਦਰ ਅਖੌਤੀ ਨੀਵੀਂ ਜਾਤ ਦਾ ਸਮਝਿਆ ਜਾਂਦਾ ਸੀਗਾ। ਸਾਰਿਆਂ ਨੂੰ ਇੱਕ ਲਾਈਨ ਦੇ ਵਿੱਚ ਖੜਾ ਕੇ ਅੰਮ੍ਰਿਤ ਦਾ ਬਾਟਾ ਛਕਾਇਆ। ਤੇ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਲੋਕਾਂ ਨੂੰ ਅੰਮ੍ਰਿਤ ਦਾ ਬਾਟਾ ਛਕਾ ਕੇ ਤੇ ਇਦਾਂ ਦੇ ਕਰ ਦਿੱਤਾ ਕਿ ਕਹਿੰਦੇ ਨੇ ਉਹ ਪਾਤਸ਼ਾਹੀਆਂ ਦੇ ਮਾਲਕ ਬਣ ਗਏ ਜਿਨ੍ਹਾਂ ਲੋਕਾਂ ਨੂੰ ਦੱਬੇ ਗਿਆ। ਸੋ ਸਮੂਹ ਸਿੱਖ ਜਗਤ ਨੂੰ ਜਿਹੜਾ ਆ ਵਿਸਾਖੀ ਦੀਆਂ ਮੁਬਾਰਕਾਂ। ਦੇਖੋ ਜੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਆ ਨਾ ਵੀ ਅਸੀਂ ਜਿਹੜਾ ਏਕੇ ਦੇ ਵਿੱਚ ਰਹਿਣਾ ਆ, ਅੰਮ੍ਰਿਤ ਛਕਣਾ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਦੇ ਅਨੁਸਾਰ ਚੱਲਣਾ ਆ। ਸੋ ਸਾਨੂੰ ਜ਼ਰੂਰੀ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੀ ਉਸ ਵਿਚਾਰਧਾਰਾ ਨੂੰ ਮੰਨੀਏ, ਕਿਉਂਕਿ ਅਸੀਂ ਪੜ੍ਹਦੇ ਬਹੁਤ ਹਾਂ। ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਸੀਂ ਉਦੋਂ ਤੱਕ ਖੁਆਰ ਹੋਵਾਂਗੇ ਜਦੋਂ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਨਹੀਂ ਕਬੂਲਦੇ। ਜਿੱਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਕਬੂਲਣੀ ਸ਼ੁਰੂ ਕਰ ਲਈ ਨਾ, ਸਾਡੀ ਜਿਹੜੀ ਖੁਆਰੀ ਦੂਰ ਹੋ ਜਾਵੇਗੀ। ਸੋ ਬੇਨਤੀ ਹੈ ਸਮੂਹ ਸਿੱਖ ਜਗਤ ਨੂੰ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖਾਂ ਨੂੰ ਕਿ ਆਓ ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਪੰਜ ਕਾਰਾਂ ਦੇ ਧਾਰਨੀ ਬਣੀਏ ਤਾਂ ਕਿ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਵੀਅਰਸ ਤੁਹਾਡੇ ਨਾਲ ਸਾਂਝੇ ਕੀਤੇ ਨੇ, ਕਾਫੀ ਜਾਣਕਾਰੀ ਭਰਪੂਰ ਸਨ। ਸੋ ਆਸ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ। ਥੈਂਕ ਯੂ ਸੋ ਮਚ। ਇਹਦਾ ਲਿੰਕ इधर आया पति रहते फिर गोगला थले मार
ਮੁਬਾਰਕਬਾਦ ਦੇ ਦੇ ਖਾਲਿਸਤਾਨ ਜਿੰਦਾਬਾਦ ਕਰਦੇ ਸਾਰੇ ਜਣੇ ਆਓ ਅੱਜ ਸਾਰੇ ਨੇ ਇਕੱਠੇ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹਨਾਂ ਨੇ ਹੁੰਦਾ ਮੈਂ ਚਲੋ ਤੇ ਪਿੱਛੇ ਖੜ ਜਾਂਦੇ ਆ ਨਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰਿਆਂ ਨੂੰ ਵਿਸਾਖੀ ਦੀਆਂ ਸਮੂਹ ਜਗਤ ਨੂੰ ਲੱਖ ਲੱਖ ਵਧਾਈਆਂ ਹੋਣ। ਮੈਂ ਵਿਚਾਰਦਾ ਜਾਂ ਪੰਜਾਬ ਵਿੱਚ ਜੋ ਬਹੁਤ ਸਾਰਾ ਧੱਕਾ ਹੋ ਰਿਹਾ ਤੇ ਸਾਰੇ ਸਿੰਘਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਬੰਦੀ ਸਿੰਘਾਂ ਨਾਲ, ਤੇ ਹੋਰ ਆਪਾਂ ਨੂੰ ਨਾਮ ਜਪਣਾ, ਕਿਰਤ ਕਰਨੀ, ਵੰਡ ਕੇ ਛਕਣਾ ਚਾਹੀਦਾ। ਜੋ ਵੀ ਗੁਰੂ ਗੋਬਿੰਦ ਸਿੰਘ ਦਾ ਸਿਧਾਂਤ ਹੈ ਉਹ ਆਪਾਂ ਨੂੰ ਮੰਨਣਾ ਚਾਹੀਦਾ ਹੈ। ਸੋ ਮੈਂ ਸਾਰੀ ਸਮੂਹ ਸਿੱਖ ਜਗਤ ਅੱਗੇ ਬੇਨਤੀ ਕਰਦਾ ਹਾਂ ਵੀ ਆਪਾਂ ਸਭ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ। ਜੋ ਗੁਰੂ ਸਾਹਿਬ ਨੇ ਆਪਾਂ ਨੂੰ ਕਿਹਾ ਹੈ ਉਹਨਾਂ ਦੇ ਦਿੱਤੇ ਅਨੁਸਾਰ ਜੋ ਵੀ ਉਹਨਾਂ ਦੇ ਹੁਕਮ ਹੈ ਉਹਨਾਂ ਅਨੁਸਾਰ ਚੱਲਣਾ ਚਾਹੀਦਾ ਹੈ। ਸੋ ਜੋ ਵੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਹੋ ਰਿਹਾ ਹੈ ਸੋ ਉਸ ਬਾਰੇ ਵੀ ਥੋੜ੍ਹੇ ਵਿਚਾਰ ਰੱਖਣਾ ਚਾਹੁੰਦਾ ਹਾਂ। ਸੋ ਜੋ ਵੀ ਆਪਣੇ ਬੰਦੀ ਸਿੰਘ ਹਨ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ, ਕਿਉਂਕਿ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ, ਪਰ ਉਹਨਾਂ ਨੂੰ ਆਜ਼ਾਦ ਕਿਉਂ ਨਹੀਂ ਕਰ ਰਹੇ? ਸਰਕਾਰਾਂ ਦੀਆਂ ਕੋਈ ਸਾਜ਼ਿਸ਼ਾਂ ਨੇ। ਸੋ ਮੈਂ ਤਾਂ ਇਹ ਬੇਨਤੀ ਕਰਦਾ ਹਾਂ ਵਾਹਿਗੁਰੂ ਅੱਗੇ ਵੀ ਉਹਨਾਂ ਨੂੰ ਛੇਤੀ ਛੇਤੀ ਰਿਹਾ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਪਤਾ ਨਹੀਂ ਕਿਹੜੇ 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 ਕੀ ਕਰਨਾ ਸੋਹਣਾ ਲੋਕ ਆਇਆ ਬੰਦਾ ਸਾਡੇ ਸਾਰੇ ਨੰਬਰ ਲੈ ਲਈ ਮੈਂ ਇਹ ਫੋਟੋ ਖਿੱਚ ਲਾ। ਸੋ ਵਿਊਅਰਸ, ਜੋ ਅੱਜ ਦਾ ਜਿਹੜਾ ਖਾਸ ਦਿਨ ਸੀ ਖਾਲਸਾ ਸਾਜਨਾ ਦਿਵਸ ਨੂੰ ਜਿਹੜਾ ਸਮਰਪਿਤ ਨਗਰ ਕੀਰਤਨ ਜਿਹੜਾ ਸਟਾਕਟਨ ਦੀਆਂ ਸਿੱਖ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਨੁਮਾਇੰਦਿਆਂ ਵੱਲੋਂ ਜਿਹੜਾ ਕੱਢਿਆ ਗਿਆ ਹੈ, ਸੋ ਬਹੁਤ ਹੀ ਸਕਸੈਸਫੁਲ ਹੋਇਆ। ਸੋ ਸਿੱਖ ਸੰਗਤਾਂ ਦਾ ਤੁਸੀਂ ਦੇਖਿਆ ਇਕੱਠ ਔਰ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਜਿਹੜਾ ਨਗਰ ਕੀਰਤਨ ਜਿਹੜਾ ਸਫਲਤਾ ਪੂਰਵਕ ਤਰੀਕੇ ਨਾਲ ਜਿਹੜਾ ਸਫਲ ਹੋਇਆ। ਸੋ ਇੱਥੇ ਆਪਾਂ ਐਂਡਿੰਗ ਕਰ ਰਹੇ ਹਾਂ। ਸੋ ਭਾਈ ਗੁਰਦੇਵ ਸਿੰਘ ਜੀ ਮੇਰੇ ਨਾਲ ਮੌਜੂਦ ਨੇ, ਜਿਹੜੇ ਉਚੇਚੇ ਤੌਰ ਤੇ ਮਿਸ਼ੀਗਨ ਤੋਂ ਆਏ ਨੇ, ਉਹਨਾਂ ਦੇ ਆਪਾਂ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੂਹ ਗੁਰੂ ਨਾਨਕ ਲੇਵਾ ਸਾਧ ਸੰਗਤ ਨੂੰ ਵਿਸਾਖੀ ਦੇ ਇਸ ਦਿਹਾੜੇ ਦੀਆਂ ਖਾਲਸਾ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਇਹ ਜਿਸ ਧਰਤੀ ਤੇ ਅਸੀਂ ਗਦਰੀ ਬਾਬਿਆਂ ਦੀ ਧਰਤੀ ਤੇ ਇਸ ਵੇਲੇ ਖੜੇ ਹਾਂ, ਜਿਨ੍ਹਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਬਿਗਲ ਵਜਾਇਆ ਸੀ, ਹਿੰਦ 'ਚ ਰਹਿਣ ਨਾ ਦੇਣਾ ਰਾਜ ਫਰੰਗੀ ਦਾ, ਅੱਜ ਉਹੀ ਬਿਗਲ ਅੱਜ ਇਸੇ ਧਰਤੀ ਤੋਂ ਫੇਰ ਵਜਾਇਆ ਖਾਲਿਸਤਾਨ ਦਾ ਨਿਸ਼ਾਨ ਸਾਹਿਬ ਗੁਰਦੁਆਰੇ ਦੀ ਝੁੱਲ ਰਿਹਾ ਹੈ। ਅੱਜ ਇਹ ਨਾਰਾ ਇੱਥੋਂ ਹੈ, ਹੁਣ ਹਿੰਦ ਵਿੱਚ ਅਸੀਂ ਪੰਜਾਬ ਵਿੱਚ ਰਾਜ ਨਹੀਂ ਰਹਿਣ ਦੇਣਾ ਹਿੰਦੀ ਦਾ। ਸੋ ਅਸੀਂ ਖਾਲਿਸਤਾਨ ਦੀ ਲੜਾਈ ਲਈ ਕੌਮ ਤਿਆਰ ਹੈ, ਸੋ ਅੱਗੇ ਨੂੰ ਵਧ ਰਹੀ ਹੈ। ਸੋ ਇਸ ਵੇਲੇ ਇੱਥੇ ਜੋ ਜਿਤਨਾ ਵੀ ਨਗਰ ਕੀਰਤਨ ਹੈ ਸਾਰਾ ਖਾਲਸਾਈ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਹਰ ਪਾਸੇ ਖਾਲਿਸਤਾਨ ਦੇ ਨਿਸ਼ਾਨ ਸਾਹਿਬ, ਚਾਹੇ ਕਿਸੇ ਨੇ ਕੇਸ ਰੱਖੇ ਹੋਏ ਚਾਹੇ ਨਹੀਂ ਰੱਖੇ ਹੋਏ, ਹਰ ਇੱਕ ਦੇ ਮਨ 'ਚ ਇਹ ਗੱਲ ਦੀ ਕਲੈਰਿਟੀ ਹੈ ਕਿ ਖਾਲਿਸਤਾਨ ਤੋਂ ਬਿਨਾਂ, ਆਪ ਦਾ ਦੇਸ਼ ਤੋਂ ਬਿਨਾਂ ਸਾਡਾ ਹੱਲ ਕੋਈ ਨਹੀਂਗਾ।
ਸੋ ਅੱਜ ਇਸ ਧਰਤੀ ਤੋਂ ਯੂਬਾ ਸਿਟੀ ਤੋਂ ਬਾਅਦ ਇਹ ਕੈਲੀਫੋਰਨੀਆ ਦਾ ਸੈਕੰਡ ਨੰਬਰ ਤੇ ਜੋੜ ਮੇਲਾ ਜਿਹਨੂੰ ਕਹਿ ਸਕਦੇ ਹਾਂ, ਜਿਹੜਾ ਆਲਮੋਸਟ 8-10 ਦਿਨ ਲਈ ਵੀ ਚੱਲਦਾ ਹੈ। ਸੋ ਇੱਥੋਂ ਕੌਮ ਨੂੰ ਸੁਨੇਹਾ ਜਾਂਦਾ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਹਿੰਦੁਸਤਾਨ ਦੀ ਧਰਤੀ ਦੇ ਬੈਠੇ ਸਾਡੇ ਵੀਰਾਂ ਲਈ ਮੈਂ ਸੁਨੇਹਾ ਦੇਣਾ, ਵੀਰੋ ਤੁਸੀਂ ਇਕੱਲੇ ਨਹੀਂ ਇੱਥੇ, ਸਾਡਾ ਦਿਲ ਤੁਹਾਡੇ ਨਾਲ ਧੜਕਦਾ ਹੈ। ਅਸੀਂ ਤੁਹਾਡੇ ਲਈ ਜੋ ਵੀ ਕਰ ਸਕਦੇ ਹਾਂ ਕਰਾਂਗੇ, ਪਰ ਤੁਹਾਡੇ ਨਾਲ ਹਾਂ, ਕਰਾਂਗੇ, ਲੜਾਂਗੇ, ਮਰਾਂਗੇ, ਪਰ ਪ੍ਰਾਪਤੀ ਖਾਲਿਸਤਾਨ ਦੀ ਜਦ ਤੱਕ ਨਹੀਂ ਕਰਦੇ ਉਦੋਂ ਤੱਕ ਇਕੱਤਰ ਹੋ ਕੇ ਇਕਮਠ ਹੋ ਕੇ ਚਲਾਂਗੇ। ਸੋ ਸਭ ਨੇ ਚੜ੍ਹਦੀ ਕਲਾ ਚ ਰਹਿਣਾ। ਇਸ ਵੇਲੇ ਇਹੋ ਸੁਨੇਹਾ ਆ ਵੀ ਕੌਮ ਲਈ ਇੱਕੋ ਇੱਕ ਹੱਲ ਆ, ਉਹ ਆ ਆਜ਼ਾਦੀ, ਆਜ਼ਾਦੀ, ਆਜ਼ਾਦੀ। ਸੋ ਖਾਲਿਸਤਾਨ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਗੁਰੂ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ। ਜਿਉਂ-ਜਿਉਂ ਇਹ ਹਿੰਦ ਦੀ ਸਰਕਾਰ ਸਾਡੇ ਤੇ ਜ਼ੁਲਮ ਕਰ ਰਹੀ ਹੈ, ਖਾਲਸਾ ਹੋਰ ਨਿਖਰ ਕੇ ਨਿਕਲ ਰਿਹਾ ਹੈ। ਸੋ ਅਸੀਂ ਇਹਨਾਂ ਨੂੰ ਚੈਲੰਜ ਹੈ ਕਿ ਜੇ ਵੀ ਇਹਨਾਂ ਭਰਮ ਪਾਲੀ ਬੈਠੇ ਹਨ ਕਿ ਅਸੀਂ ਦਬਾ ਲਾਂਗੇ, ਇਹ ਭਰਮ ਆਪਦੇ ਦਿਲ ਚੋਂ ਕੱਢ ਲਓ। ਅਸੀਂ ਤੁਹਾਨੂੰ ਹਰ ਤਰ੍ਹਾਂ ਤੁਹਾਨੂੰ ਲਤਾੜਾਂਗੇ, ਪਛਾੜਾਂਗੇ ਤੇ ਅਸੀਂ ਆਪਦੇ ਉਹਨਾਂ ਸ਼ਹੀਦਾਂ ਦਾ ਹੱਕ ਤੁਹਾਡੇ ਹੱਡਾਂ ਚੋਂ ਵੀ ਕੱਢਾਂਗੇ। ਇਹ ਗੱਲ ਯਾਦ ਰੱਖ ਲਿਓ ਜੇ। ਅਜੇ ਵੀ ਮੌਕਾ ਜੇ ਸਿੱਖ ਕੌਮ ਨਾਲ ਟੇਬਲ ਤੇ ਬੈਠ ਕੇ ਜਮਨਾ ਤੋਂ ਪਾਰ ਜਾਵੋ, ਬਾਕੀ ਸਾਡਾ ਏਰੀਆ ਸਾਨੂੰ ਦੇਵੋ। ਸੋ ਜਿੱਥੇ ਸਿੱਖ ਕੌਮ ਆਪਦੀ, ਅਸੀਂ ਚੰਗੇ ਡਿਪਲੋਮੈਟ ਰਿਲੇਸ਼ਨ ਰੱਖ ਸਕਦੇ ਹਾਂ, ਪਰ ਜੇ ਤੁਸੀਂ ਬੰਦਿਆਂ ਵਾਂਗੂ ਇਹ ਕੰਮ ਕਰੋਗੇ ਤਾਂ। ਸੋ ਗੁਰੂ ਕੌਮ ਨੂੰ ਚੜ੍ਹਦੀ ਕਲਾ ਬਖਸ਼ੋ। ਇੱਕੋ ਇੱਕ ਹਾਲ, ਕੌਮ ਦੀ ਆਜ਼ਾਦੀ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਵਰ ਕੋ ਲਵਾਣੇ ਸੀ ਨਾਰੇ, ਮੈਂ ਕਿਹਾ ਲਾਵਰ ਕੋਲੋਂ ਨਾਰੇ ਲਵਾਣੇ ਸੀ। ਤੈਨੂੰ ਫਿਰ ਦਿਖਾਵਾਂਗੇ ਟੀਵੀ ਤੇ। ਚਲੋ ਜੀ। ਨਗਰ ਕੀਰਤਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ 16 ਅਪ੍ਰੈਲ 2023 ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ। 15 ਅਪ੍ਰੈਲ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਵਿਖੇ ਰੋਜ਼ਾਨਾ ਕਥਾ ਅਤੇ ਕੀਰਤਨ ਸਮਾਗਮ ਦਾ ਆਨੰਦ ਵੀ ਮਾਣੋ। ਗੁਰੂ ਘਰ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਵੱਧ ਚੜ੍ਹ ਕੇ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੈਨੂੰ ਨਾ ਨੀਲਮ ਆਂਟੀ ਪੁੱਛਣਗੇ ਤੁਸੀਂ ਬੱਚੇ ਕੀ ਜਾਣਦੇ ਹੋ, ਕਿਉਂਕਿ ਅਸੀਂ ਖਾਲਿਸਤਾਨ ਜਾਣਦੇ ਹਾਂ, ਅਸੀਂ ਖਾਲਿਸਤਾਨ ਲੈਣਾ। ਕੀ ਕਹੇਗਾ? ਅਸੀਂ ਖਾਲਿਸਤਾਨ ਲੈਣਾ। ਖਾਲਿਸਤਾਨ ਜਿੰਦਾਬਾਦ ਇਦਾਂ ਬੋਲਣਾ। ਅੱਛਾ ਤੁਸੀਂ ਦੋਨਾਂ ਨੇ ਬੋਲਣਾ। ਅੱਛਾ 2-3 ਵਾਰੀ ਇਦਾਂ ਨਹੀਂ, ਉਹਦੇ ਮੈਕ ਦੇ ਵਿੱਚ ਇਹਨਾਂ ਨੇ ਪੁੱਛਣਾ ਤੁਸੀਂ ਕੀ ਲੈਣਾ, ਤੁਸੀਂ ਕਹਿਣਾ ਅਸੀਂ ਖਾਲਿਸਤਾਨ ਲੈਣਾ। ਇੱਥੇ ਆ ਜਾ, ਇੱਥੇ ਆ ਜਾ। ਅਮਰਵੀਰ ਸਿੰਘ ਲਾਵੇ ਨਵੇਂ ਗਿਫਟਰ ਆ ਰਹੇ ਆ। ਬੜੇ ਛੋਟੇ ਛੋਟੇ ਜਿਹੜੇ ਪਿਆਰੇ, ਕਿੰਨੀਆਂ ਸੋਹਣੀਆਂ ਇਹਨਾਂ ਨੇ ਦਸਤਾਰਾਂ ਜਿਹੜੀਆਂ ਨੇ ਸਜਾਈਆਂ ਹੋਈਆਂ ਨੇ ਕੇਸਰੀ ਕਲਰ ਦੀਆਂ। ਸੋ ਇਹਨਾਂ ਨੂੰ ਪੁੱਛਦੇ ਇਹਨਾਂ ਨੂੰ ਕੀ ਚਾਹੀਦਾ ਹੈ ਔਰ ਕੀ ਕਰਨਾ ਆਏ ਨੇ। ਹਾਂਜੀ, ਤੁਸੀਂ ਨਗਰ ਕੀਰਤਨ ਦੇ ਵਿੱਚ ਆਏ ਹੋ, ਕੀ ਕਰਨਾ ਆਏ ਹੋ ਤੁਸੀਂ ਔਰ ਕੀ ਕਹਿਣਾ ਚਾਹਦੇ ਹੋ, ਕੀ ਲੈਣਾ ਚਾਹੁੰਦੇ ਹੋ? ਖਾਲਿਸਤਾਨ ਲੈਣਾ। ਖਾਲਿਸਤਾਨ ਲੈਣਾ ਤੁਸੀਂ? ਫਿਰ ਬੋਲੋ ਖਾਲਿਸਤਾਨ। ਖਾਲਿਸਤਾਨ ਜ਼ਿੰਦਾਬਾਦ। ਖਾਲਿਸਤਾਨ ਜ਼ਿੰਦਾਬਾਦ। ਖਾਲਿਸਤਾਨ ਜ਼ਿੰਦਾਬਾਦ। ਹਾਂਜੀ, ਇਹ ਕਹਿੰਦੇ ਆਪਾਂ ਖਾਲਿਸਤਾਨ ਲੈਣਾ, ਕਹਿੰਦੇ ਖਾਲਿਸਤਾਨ ਜ਼ਿੰਦਾਬਾਦ। ਥੈਂਕ ਯੂ ਸੋ ਮਚ, ਸੋ ਕਿਊਟ। ਰਾਣਾ ਵੀ ਆ ਰਹੇ। ਪਰ ਮੈਨੂੰ ਸਵਾਲ ਪੁੱਛੀਏ, ਮੈਂ ਆਨਸਰ ਦੇ ਦੂੰ। ਮੈਨੂੰ ਪਾਣੀ ਪਿਆ ਲਓ, ਮੈਨੂੰ ਦੌਰਾ ਪੈ ਜਾਂਦਾ ਵਾ ਕਈ ਵਾਰ। ਪਾਣੀ ਅੱਖਾਂ 'ਚ ਛਿੱਟੇ ਮਾਰ ਬਾਅਦ ਤੈਨੂੰ ਇੱਥੇ ਜੁੱਤੀਆਂ ਬਣਾਉਂਦੇ ਕਰਾਂ। ਜਨਮ ਕਿਹੜਾ ਜੇ ਮੈਂ ਬਾਜੂ ਦੇਖੂੰਗਾ। ਉਧਰ ਦੇਖੋ ਕੈਮਰੇ। ਚਲੋ ਹੈ ਨਹੀਂ ਹੋ ਗਿਆ। ਹਾਂਜੀ ਨਾਲ ਓਏ ਆ ਜਾਓ ਹੁਣ ਲੱਗੇ। ਓਏ ਸੰਚਾਰ ਖਰਾਬ ਹੋ ਗਿਆ। ਓਏ ਆਕਾਸ਼
ओके वाहिगुरू जी का खालसा वाहिगुरू जी का खालसा वाहिगुरू जी की फतेह। हाँ जी की कहना चाहोगे? बड़े सुनिए तुसी सारे ने दस्तारा सजाइयां और की सुनेहा देना चाहोगे? स्नेहा जी स्नेहा को नहीं बस जी लाइक इट्स गुड एवरीबॉडी इज गेटिंग टुगेदर सारे इकट्ठे हो रहे आ कम्युनिटी ਇਹ ਸਿਰਫ ਅਸੀਂ ਵੀ ਨਹੀਂ ਤੁਸੀਂ ਇੱਥੇ ਦੇ ਲੋਕ ਵੀ ਦੇਖੋ ਵਿੱਚ ਸਾਡੇ ਇੰਜੋਏ ਕਰ ਰਹੇ ਆ ਸਾਡੇ ਬਾਰੇ ਕਮਿਊਨਿਟੀ ਬਾਰੇ ਪਤਾ ਲੱਗਦਾ ਉਹਨਾਂ ਨੂੰ ਸੋ ਵਧੀਆ ਲੱਗਦਾ ਇਹ ਚੀਜ਼ ਦੇਖ ਕੇ ਵੀ ਸੋ ਲਾਈਕ ਅਸੀਂ ਕਿਤੇ ਮੇਰੇ ਚ ਕੌਮ ਹੈ ਯਾ ਰਿਚ ਕੌਮ ਹੈ ਯਾ ਸੋ ਲਾਈਕ ਉਹ ਵੀ ਲਰਨ ਕਰਦੇ ਸਾਡੇ ਬਾਰੇ ਸੋ ਇਟ ਜਸਟ ਫੀਲਸ ਗੁੱਡ ਐਂਡ ਪ੍ਰਾਊਡ ਸੋ ਲਾਈਕ ਵੀ ਗੈਟਿੰਗ ਸਮਵੇਅਰ That's so much. Thank you. Thank you. Thank you. Well, Khalsa. ਸੋ ਵਿਊਅਰਸ ਇਹ ਸੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜਿਹੜਾ ਕਿ ਗੁਰਦੁਆਰਾ ਸਾਹਿਬ ਸਟਾਕਟਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਤੋਂ ਜਿਹੜਾ ਤੁਸੀਂ ਦੇਖਿਆ। ਆਸ ਕਰਦੇ ਹਾਂ ਕਿ ਜਿਹੜਾ ਇਹ ਨਗਰ ਕੀਰਤਨ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਜਿਹੜਾ ਇਹ ਨਗਰ ਕੀਰਤਨ ਬੜੀ ਸ਼ਾਨੋ ਸ਼ੌਕਤ ਨਾਲ ਜਾਹੋ ਜਲਾਲ ਨਾਲ ਜਿਹੜਾ ਕੱਢਿਆ ਗਿਆ ਕੇਸਰੀ ਦੁਪੱਟਿਆਂ ਦੇ ਨਾਲ ਕੇਸਰੀ ਦਸਤਾਰਾਂ ਦੇ ਨਾਲ ਜਿਹੜੇ ਸਿੰਘਾਂ ਸਿੰਘਣੀਆਂ ਨੇ ਆਪਣੀਆਂ ਸਿੱਖ ਸੰਗਤਾਂ ਨੇ ਬਜ਼ੁਰਗਾਂ ਨੇ ਬੀਬੀਆਂ ਨੇ ਬੱਚਿਆਂ ਨੇ ਨੌਜਵਾਨਾਂ ਨੇ ਜਿਹੜਾ ਇਹ ਸ਼ਿਰਕਤ ਕੀਤੀ ਹੈ। ਸੋ ਅਗਲਾ ਜਿਹੜਾ ਨਗਰ ਕੀਰਤਨ ਜਿਹੜਾ ਖਾਲਸਾ ਸਾਜਨਾ ਦਿਵਸ ਨੂੰ ਜਿਹੜਾ ਸਮਰਪਿਤ ਹੋਵੇਗਾ ਉਹ ਨਿਊਯਾਰਕ ਦੀ ਧਰਤੀ ਤੋਂ ਕੱਢਿਆ ਜਾਏਗਾ। ਸੋ ਆਸ ਕਰਦੇ ਹਾਂ ਜਿਹੜਾ ਇਹ ਨਗਰ ਕੀਰਤਨ ਹੈ ਜਿਹੜਾ ਇਹ TV 84 ਨੇ ਜਿਹੜੀ ਕਵਰੇਜ ਕੀਤੀ ਹੈ ਸਪੈਸ਼ਲੀ ਨਿਊਯਾਰਕ ਦੀ ਧਰਤੀ ਤੋਂ ਆਣ ਕੇ ਸਟਾਕਟਨ ਦੀ ਧਰਤੀ ਕੈਲੀਫੋਰਨੀਆ ਦੇ ਵਿੱਚ। ਸੋ ਆਸ ਕਰਦੇ ਹਾਂ ਜਿਹੜਾ ਤੁਹਾਨੂੰ ਇਹ ਸਾਰਾ ਪ੍ਰੋਗਰਾਮ ਹੈ ਇਹ ਪਸੰਦ ਆਇਆ ਹੋਵੇਗਾ। ਮੈਂ ਨੀਲਮ ਕੌਰ TV 84 ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿਵਸ ਨੂੰ ਸਮਰਪਿਤ 24ਵਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ 16 ਅਪ੍ਰੈਲ 2023 ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ। 15 ਅਪ੍ਰੈਲ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਵਿਖੇ ਰੋਜ਼ਾਨਾ ਕਥਾ ਅਤੇ ਕੀਰਤਨ ਸਮਾਗਮ ਦਾ ਆਨੰਦ ਵੀ ਮਾਣੋ। ਗੁਰੂ ਘਰ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਵੱਧ ਚੜ੍ਹ ਕੇ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ